ਸਾਨੂੰ ਚੇਜ਼ਾਬਾਜ਼ ਬੰਦਾ ਕਹਿੰਦਾ ਨਾ ਛੱਡ ਚੇਜ਼ਾਬਾਜ਼ ਸੀ ਉਹ। ਮੈਂ ਤੁਹਾਨੂੰ ਜੈਨਮਨ ਗਾਣਿਆ ਵੀ ਉਹਨੇ ਜ਼ਬਾਨ ਗੰਦੀ ਹੋਣੀ, ਉਹਦੀ ਗਾਲਾਂ ਕੱਢੇਗਾ। क्या आप मिर्जा है? भाई मैंने अब्बू ने कहा मिर्जा ही गाना, मैं ਤੁਸੀਂ ਕੌਣ ਤੇ ਕਿੱਥੇ ਆਏ? ਉਹਨੇ ਕਿਹਾ ਯਾਰ ਮਿਰਜ਼ਾ ਫੈਸਲ ਨਹੀਂ, ਉਹਦੀ ਫੁੱਫੀ ਦਾ ਮੁੰਡਾ ਮੇਰਾ ਰਮਜ਼ਾਨ ਜੱਟ। तूने बेचैन इतना ज्यादा किया, तूने बेचैन इतना ज्यादा किया, मैं तेरा हो गया, मैंने वादा किया। ਸਕੂਨ ਹੋ ਜਾਂਦਾ ਹੈ, ਰਿਲੈਕਸ ਜਿਹਾ ਬਾਤ ਸੁਣ ਕੇ। यार ए बंदा बाहर ਇਹਨੂੰ ਇਸੇ ਤੋਂ ਰੱਖਿਆ, ਸਿਰਫ ਕੰਮ ਕੋਈ ਨਹੀਂ ਕਰਦਾ। ਇਹ ਜਿਹੜੀ ਬਾਅਦ ਚ ਲੈਣ ਕਹਿੰਦਾ ਨਾ, ਮੈਂ ਜਿੱਦਾਂ ਦਾ ਵੀ ਬਸੁਰਾ ਗਾਵਾਂ, ਨਹੀਂ ਇਹ ਜਿਹੜੀ ਬਾਅਦ ਚ ਲੈਣ ਕਹਿੰਦਾ ਨਾ, ਪੂਰਾ ਲੈ ਜਾਂਦਾ। ਸਰ ਜੀ ਇਹਦੇ ਚ ਕੰਪੋਜੀਸ਼ਨ ਚ ਜ਼ਿਆਦਾ ਨੂੰ ਜਿੱਦਾਂ ਉਹਨਾਂ ਨੇ ਜ਼ਿਆਦਾ ਕਿਹਾ ਵਾ, ਇਹ ਕਿਸੀ ਖੂਬਸੂਰਤ ਗੱਲ। ਇਹਦੇ ਤੇ ਕੰਪੋਜੀਸ਼ਨ ਹੈਗੀ ਆ, ਜਿਸ ਤਰ੍ਹਾਂ ਉਮਰ ਲਫ਼ਜ਼ ਹੈ ਨਾ, ਉਰਦੂ ਚ ਕਹਿੰਦੇ ਉਮਰ, ਇਹਦੇ ਚ ਜਿੱਦਾਂ ਬਾਲੀ ਉਮਰ ਨੇ ਮੇਰਾ ਹਾਲ ਵੋ ਕੀਆ, ਇਹ ਵੀ ਸੀ। ਹਾਲ ਇੱਥੇ ਗਿਆ ਉਹਨਾਂ ਨੇ। ਲਓ ਜੀ ਨਾਜ਼ਰੀਨ, ਉਸਤਾਦ ਜੀ ਕੀ ਗੱਲ ਕੀ ਗੱਲ ਮੈਂ ਤਿੰਨਾਂ ਚੋਂ ਦਿਨਾਂ ਤੋਂ ਨਾ ਅੱਜ ਲੱਗਦਾ ਮੇਰਾ ਫੇਰ ਦਿਲ ਕਰ ਰਿਹਾ ਮੈਂ ਆਪਣੇ ਆਪ ਨੂੰ ਮਾਰਾਂ, ਕੋਈ ਮੈਨੂੰ ਮਾਰੇ। ਤੈਨੂੰ ਮੈਂ ਤਾਂ ਇੱਕ ਪਿਛਲੇ ਸ਼ੋਅ ਚ ਕਿਹਾ ਸੀ ਮੈਨੂੰ ਮਾਰ, ਅੱਲਾ ਰਹਿਮ ਮੇਰਾ ਮੂਡ ਬਣੇ। ਮੈਂ ਕਹਿੰਦਾ ਮੈਂ ਉਹਦੇ ਹੱਥ ਟੁੱਟ ਜਾਣੇ ਜਿਹੜੇ ਤੁਹਾਨੂੰ ਮਾਰੇ, ਸੈੱਟ ਦੇ ਤੇ ਥੱਲੇ ਜਿਹੜਾ ਇਸਤਰੀ ਲਾਵੇ ਕਿਸੇ ਦੇ। ਉਸਤਾਦ ਜੀ ਉਹ ਤੁਸੀਂ, ਤੁਹਾਨੂੰ ਮਾਫੀ ਹੈ, ਤੁਸੀਂ ਜੋ ਮਰਜ਼ੀ ਕਰੋ, ਤੁਹਾਨੂੰ ਮਾਫੀ ਹੈ, ਅਸੀਂ ਕੀ ਤੁਹਾਡਾ ਵਿਗਾੜ ਸਕਦੇ ਹਾਂ? ਉਸਤਾਦ ਜੀ ਉਹਨੂੰ ਇਸਤਰੀ ਲਾਉਣ ਨਾਲ ਕੀ ਹੋਣਾ ਵਾ? ਉਹਦੇ ਡਾਕਟਰ ਨੇ ਹੀ ਇੰਨੇ ਝਟਕੇ ਲਾਏ। ਉਸਤਾਦ ਜੀ ਭਾਈ ਮੇਰੇ ਛਾਲੇ ਪਏ ਹੋਏ ਪਿੱਛੇ, ਕਸਮ ਵਾਲੀ ਗੱਲ ਜੀ। ਛਾਲੇ ਪੜੇ ਦੇ ਪਾਉ ਮੈਂ। ਉਸਤਾਦ ਜੀ ਤੇਰੇ ਅਸਲ 'ਚ ਮਸਲਾ ਇਹ ਹੈ, ਉਹ ਕਿੰਨੇ ਕਿਹਾ ਸੀ ਨਾਜ਼ਰੀਨ ਤੁਹਾਡੇ ਚੋਂ ਨਾ ਕਈਆਂ ਨੇ ਕਮੈਂਟ ਕੀਤੇ ਨਾ ਕਿ ਫੈਸਲ ਭਾਈ ਦੀ ਜ਼ਰਾ ਸ਼ਾਦੀ ਦਾ ਥੋੜਾ ਵਾਕਿਆ ਸੁਣਾ ਦਿਓ। ਮੈਂ ਨੱਸਦਾ ਇਹਦਾ ਕੰਮ ਤੋਂ, ਤੁਸੀਂ ਮੈਨੂੰ ਧੱਕੇ ਨਾਲ ਉਧਰ ਨੂੰ ਵਾੜੀ ਜਾਂਦੇ। ਨਹੀਂ ਸਾਜੀ ਸ਼ਾਦੀ ਨਹੀਂ ਉਹ ਕਹਿ ਰਹੇ ਨੇ ਕਿ ਸ਼ਾਦੀ ਕਿੱਦਾਂ ਹੋਈ, ਕੀ ਹੋਇਆ ਸੀ, ਜਿਹੜਾ ਇੱਕ ਭਰਪੂਰ ਉਹ ਸੁਣਨਾ ਚਾਹ ਰਹੇ ਸੀ ਬਹੁਤ। ਸਹੀ ਮੈਨੂੰ ਇੰਨਾ ਪਤਾ ਕਿ ਮੇਰੀ ਜਦੋਂ ਬਰਾਤ ਸੀ ਤੇ ਮੈਂ ਘੀਚੂ ਦਾ ਐਂਡ ਕਰਨ ਡਿਆ ਸੀਗਾ। ਇਹ ਮਤਲਬ ਦੱਸਿਆ ਆ ਬਰਾਤ ਸੀ ਕਿ ਮੇਰਾ ਬੱਚਾ ਦੇਣ ਸੀਗਾ, ਮੇਰਾ ਲੱਗਦਾ ਕਲੱਬ ਚ ਭਾਇਆ। ਮੇਰੇ ਅੱਬੂ ਨੇ ਆ ਕੇ ਮੇਰੇ ਚਪੇੜ ਮਾਰੀ, ਮੇਰਾ ਮੱਥਾ ਵੱਜਾ ਉਹਦੇ ਅੱਗੇ ਹੈਂਡਲ ਤੇ ਬਲਾਵਾਂ ਕਿੰਨੀਆਂ ਮਾਰੀਆਂ ਯਾਰ। ਮੈਂ ਐਂਡ ਕਰਨ ਡਿਆ ਸੀ, 50ਵੀਂ ਸਟੇਟ ਤੇ ਪਹੁੰਚਿਆ ਹੋਇਆ ਸੀ। ਅੱਛਾ ਜੀ, ਚੂਚ ਕਿਹੜੀ 50ਵੀਂ ਸਟੇਜ? ਪੰਜਾਬੀ ਐਂਡ ਵਾਲੀ ਜਿੱਥੇ ਪਰੀ ਲਟਕਦੀ ਹੁੰਦੀ ਹੈ। ਆਹੋ 50 ਸਟੇਜ ਉਹ 50ਵਾਂ ਦੀ ਉੱਥੇ ਪਹੁੰਚੀਆਂ ਸੀ। ਸਿੱਕੇ ਕਿੰਨੇ ਲੱਗੇ? ਇੱਕ ਸਿੱਕਾ, ਇੱਕ ਸਿੱਕੇ 'ਚ ਵਾਹ ਵਾਹ। ਬਲਾ ਫਿਰ ਮਾਰ ਲਈ ਜਾਂ ਘਰ ਹੀ ਲੈ ਨਿਜ਼ਾਮੁਦੀਨ ਇੱਕੋ ਹੀ ਸਿੱਕਾ ਹੁੰਦਾ ਸੀ। ਉਦੋਂ ਬਿਜਲੀ ਸਸਤੀ ਸੀ ਉਸਤਾਦ ਜੀ, ਗੇਮਾਂ ਵਾਲੇ ਨੂੰ ਗੁੱਸਾ ਨਹੀਂ ਸੀ ਚੜਦਾ। 2 ਰੁਪਏ ਦਾ ਸਿੱਕਾ ਹੁੰਦਾ ਸੀ। ਨਾਜ਼ਰੀਨ ਯਾਦ ਹੋਏਗਾ ਤੁਹਾਨੂੰ ਵੀ, ਇਹ ਜਿਹੜੇ ਬੜੇ ਮੀਸਨੇ ਬਣ ਕੇ ਇਸ ਟਾਈਮ ਆਸਟ੍ਰੇਲੀਆ, ਅਮਰੀਕਾ, ਕੈਨੇਡਾ ਬੈਠੇ ਨੇ ਨਾ, ਇਹ ਸਭ ਐਟਮਾਂ ਇੱਥੋਂ ਇਹੀ ਕੁਝ ਕਰਦੀਆਂ ਗਈਆਂ, ਸਾਰੀਆਂ ਕਰਦੀਆਂ ਗਈਆਂ ਨੇ। ਬਾਵੇ ਦੀਆਂ ਗੇਮਾਂ, ਲਾਲ ਚਿੱਟੇ ਵਾਲੀ। ਲਓ ਜੀ ਮੈਨੂੰ ਤੁਸੀਂ ਦੱਸਣਾ ਵਾ ਕਿ ਕਿੰਨੇ ਕਿਹੜੀ ਗੇਮ ਖੇਲੀ, ਨਾਂ ਦੱਸਣੇ। ਬਰਫ਼ ਪਾਣੀ, ਬਾਂਦਰ ਕਿੱਲਾ, ਊਂਚ ਨੀਚ, ਛੂਨ ਛਪਾਈ, ਲੁਕਣ ਮਿੱਟੀ, ਕੋਡੀ, ਕੈਦੀ, ਸ਼ੱਕਰ ਭੁੱਜੀ, ਫਿਰ ਘੋੜੀ ਛੜੱਪਾ ਹੋ ਗਿਆ। ਹਾਂ ਖਾਸ ਤੌਰ ਤੇ ਜਿਹੜੇ ਓਵਰਸੀਜ਼ ਨਾ, ਉਹਨਾਂ ਚੋਂ ਮੈਨੂੰ ਦੱਸਣਾ ਜਿਹੜੇ ਇਸ ਟਾਈਮ ਬਹੁਤ ਸ਼ੂਟਡ ਬੂਟਡ USA, ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਲੰਡਨ, ਨਿਊਜ਼ੀਲੈਂਡ, ਦੁਬਈ ਹੈ। ਤੁਹਾਨੂੰ ਤੁਹਾਡੀ ਮਾਂ ਦੀ ਕਸਮ ਆ, ਮੈਨੂੰ ਦੱਸਣਾ ਇੱਥੇ ਦੁਪੱਟਾ ਬੰਨ ਕੇ ਨੇਰੀ ਜਾਈਦਾ ਤਾਂ ਕੌਣ ਦੌੜਦਾ? ਆਪਾਂ ਦੱਸੀ ਨਹੀਂ ਆਪਣੀ। ਜਿਹੜਾ ਇੱਥੇ ਦੁਪੱਟਾ ਅੰਮੀ ਦਾ ਬਣ ਕੇ ਨਾ, ਇਧਰੋਂ ਗੰਢ, ਉੱਪਰੋਂ ਤੋਂ ਮੈਂ ਨੁਕਰਾ ਫੜ ਕੇ ਤੇ ਹਵਾ 'ਚ ਦੌੜ ਕੇ ਤੇ ਪਿੱਛੇ ਸੁਪਰਮੈਨ ਕੌਣ ਬਣਦਾ ਰਿਹਾ ਓਵਰਸੀਜ਼। ਇਹ ਮੈਸੇਜ ਚਾਹੀਦੇ ਮੈਨੂੰ ਥੱਲੇ, ਮੈਂ ਤੁਹਾਨੂੰ ਦੱਸ ਦਿੱਤਾ ਜੀ। ਮਹੱਲਾ ਵੀ ਦੱਸਣਾ ਵਾ ਭਾਜੀ, ਇਸ ਮਹੱਲੇ 'ਚ ਇਸ ਗਲੀ 'ਚ ਤੁਹਾਡਾ ਭਰਾ ਇਸ ਟਾਈਮ USA ਦੇ ਵਿੱਚ ਬੈਂਕ ਮੈਨੇਜਰ ਆ, ਲੇਕਿਨ ਅੱਜ ਤੋਂ 25 ਸਾਲ ਪਹਿਲੇ ਫਲਾਹ ਮਹੱਲੇ 'ਚ ਫਲਾਹ ਜਗ੍ਹਾ ਤੇ ਵਾਲਦਾ ਦਾ ਦੁਪੱਟਾ ਮੁਬਾਰਕ ਬੰਨ ਕੇ ਆਪਾਂ ਵੀ ਸੁਪਰਮੈਨ ਬਣਦੇ ਰਹੇ। ਉਹਨਾਂ ਨੇ ਕਹਿਣਾ ਜੀ ਮੈਂ ਜੀ ਯਾਰ ਇੱਕ ਮਿਸਾਲ ਆ, ਇਹ ਖੇਲਾਂ ਦੁਹਰਾਇਆ ਕਰੀਏ ਨੂੰ, ਮਤਲਬ 50 ਸਾਲ 60 ਸਾਲ ਉਮਰ ਹੋ ਗਈ, ਅਸੀਂ ਤੇ ਖੈਰ ਹਲੇ ਮਤਲਬ ਸਾਡੀ ਤੇ ਕਿਸੇ ਦੀ 45 50 60 70 ਸਾਲ ਉਮਰ ਆ, ਉਹਨਾਂ ਨੇ ਕੀ ਚਲੋ ਵੀ ਉਦਾਂ ਹੀ ਦੁਪੱਟਾ ਬੰਨ ਕੇ ਨਾ ਜ਼ਰਾ ਸ਼ੋਰ ਲਾਉਣਾ, ਕਿੱਦਾਂ ਕਰਨਾ, ਯਾਦ ਤਾਜ਼ਾ ਕਰਨੀ। ਉਸਾਈ ਬਾਂਦਰ ਕਿੱਲਾ ਖੇਡਣਾ ਕਿਸੇ ਦਿਨ, ਅਸੀਂ ਸ਼ੋਅ ਬਣਾਉਣਾ,
ਬਾਂਦਰ ਕਿੱਲਾ ਖੇਡਣਾ ਪੂਰਾ ਕਿਸੇ ਬਾਂਦਰ ਕਿਲੇ ਦਾ ਉਹਦੇ ਤੇ ਟੀਮ ਵਾਲੇ ਚੈਨਲ ਤੇ ਸ਼ੋਅ ਕਰੋ। ਉਹ ਦਿਲ ਕਰੇ ਉਧਰ ਜਾ ਕੇ ਉਹ ਬਾਂਦਰ ਕਿਲਾ ਹੋਈ ਹੈ ਨਾ ਜਿਹਦੇ ਚ ਇੱਕ ਰੱਸੀ ਬੰਨੀ ਹੁੰਦੀ ਹੈ ਤੇ ਸਾਰੇ ਜੁੱਤੀਆਂ ਉੱਥੇ ਰੱਖ ਦਿੰਦੇ ਆ। ਹਾਂਜੀ ਹਾਂਜੀ ਸਾਰੇ ਜੁੱਤੀਆਂ ਰੱਖ ਦਿੰਦੇ ਆ ਤੇ ਇੱਕ ਬੰਦਾ ਜਿਹੜਾ ਹੁੰਦਾ ਉਹਨੇ ਰੱਸੀ ਫੜੀ, ਉਹਨੇ ਰੱਸੀ ਨਹੀਂ ਛੱਡਣੀ। ਤੇ ਹੁਣ ਤੁਸੀਂ 3-4 ਜਣੇ ਆਲੇ ਦੁਆ ਲਿਓ, ਉਹਨੇ ਰੋਕਣਾ ਵਾ ਕਿ ਜੁੱਤੀ ਨਾ ਚੁੱਕੋ ਤੁਸੀਂ, ਤੇ ਜਿਹਨੇ ਚੁੱਕ ਲਈ ਉਹਨੇ ਉਹਨੂੰ ਹੀ ਮਾਰਨੀ। ਇਹੀ ਹੁੰਦਾ ਨਾ ਸਾਰੀਆਂ ਜੁੱਤੀਆਂ ਖਾਲੀ ਕਰਨੀਆਂ। ਯਾਰ ਉਹੀ ਕਹਿ ਰਿਹਾ ਨਾ, ਸਾਰੀਆਂ ਜੁੱਤੀਆਂ ਖਾਲੀ। ਅੱਛਾ ਪਹਿਲੇ ਨਹੀਂ ਮਾਰਨੀਆਂ, ਪਹਿਲੇ ਖਾਲੀ ਕਰਨੀਆਂ। ਖਾਲੀ ਕਰਨੀ ਉਹਦੇ ਕੋਲ, ਉਹਨੇ ਉਧਰ ਜਾਣਾ ਵਾ ਫੜਨ ਬੰਦੇ ਨੂੰ ਤੇ ਇਧਰੋਂ ਕਿਸੇ ਨੇ ਜੁੱਤੀ ਚੁੱਕ ਲੈਣੀ। ਹਾਂ ਅੱਛਾ ਜਦੋਂ ਜੁੱਤੀਆਂ ਸਾਰੀਆਂ ਵਿਹਲੀਆਂ ਹੋ ਗਈਆਂ ਤੇ ਫਿਰ ਉਹਨੂੰ ਕਹਿਣਾ ਦੌੜ, ਤੇ ਉਦੋਂ ਪਿੱਛੇ ਜੁੱਤੀਆਂ। ਫਿਰ ਏਰੀਆ ਉਹਨਾਂ ਨੇ ਰੱਖਿਆ ਹੁੰਦਾ। ਇੱਕ ਇਹਦੇ ਚ ਇੱਕ ਹੋਰ ਵੀ ਹੁੰਦਾ ਸੀ, ਜਦੋਂ ਐਂਡ ਤੇ ਰਹਿ ਜਾਣੀ ਨਾ 2 ਜਿੱਤੀਆਂ ਤੇ ਫਿਰ ਇੱਕ ਨੇ ਅੱਗੇ ਚਲੇ ਜਾਣਾ, ਇੱਕ ਨੇ ਅੱਗੇ ਚਲੇ ਜਾਣਾ। ਵੀ ਫੀਲਡਿੰਗ ਤੇ ਲੱਗ ਜਿਹੜਾ ਕਿ ਉਹਦਾ ਹੁੰਦਾ ਹੈ ਕਿ ਜਦੋਂ ਜੁੱਤੀਆਂ ਖਾਲੀ ਹੋ ਗਈਆਂ ਨਾ ਤੇ ਤੁਸੀਂ ਰੱਸਾ ਛੱਡ ਕੇ ਨੱਸ ਕੇ ਉਹ ਦੀਵਾਰ ਨੂੰ ਹੱਥ ਲਾਣਾ ਤੇ ਫਿਰ ਤੁਹਾਡੀ ਬਚਤ। ਇੱਕ ਦੀਵਾਰ ਨੂੰ ਵੀ ਹੱਥ ਲਾਉਣਾ। ਉਸ ਤੋਂ ਪਹਿਲੇ ਵੀ ਤੁਸੀਂ ਜਾ ਸਕਦੇ ਆ, ਮਤਲਬ ਉਸ ਤੋਂ ਪਹਿਲੇ ਭਾਈ ਉਹ ਦੀਵਾਰ ਦੇ ਕੋਲ 2 ਮੁੰਡੇ ਖਲੋਤੇ ਹੁੰਦੇ ਸੀ ਚਿੱਤਰ ਲੈ ਕੇ। ਉਹ ਉੱਥੇ ਖਲੋਤੇ ਹੁੰਦੇ ਸੀ। ਉਹ ਭਾਈ ਬੜੀ ਟੈਕਨੀਕਲ ਆ। ਇੱਕ ਪਹਿਲੇ ਚਿੱਤਰ ਕੱਢਦੇ ਆ, ਉਹ ਫੜ ਕੇ ਫਿਰ ਚਿੱਤਰ ਮਾਰਦੇ ਆ, ਫਿਰ ਚਿੱਤਰ ਕਲਰ ਦੇ। ਇਹਦੀ ਗੇਮ ਹੈਗੀ ਆ। ਫਿਰ ਭਲਾ ਕੀ ਤੁਸੀਂ ਇੱਕ ਜੁੱਤੀ ਆ ਗਈ ਆ, ਦੂਰੋਂ ਖਲੋਗੇ ਨਾ ਤੇ ਹੁਣ ਦੂਰੋਂ ਉਹਦੇ ਚ ਮਾਰਨੀਆਂ ਤੇ ਬਾਕੀ ਪਰੇ ਕਰਨੀ। ਹਾਂਜੀ ਉਹ ਦਾਇਰੇ ਚੋਂ ਕੱਢਣੀ। ਓਏ ਹਾਂ ਭਾਈ ਉਹਨੂੰ ਨਾ ਉਹਨਾਂ ਨੇ ਕਿਹਾ 2 ਜਾਣਿਆਂ ਨੂੰ, ਤੂੰ ਨਾ ਇਹਨੂੰ ਆਰੇ ਲਾ ਰੱਸੀ ਵਾਲੇ ਨੂੰ, ਮੈਂ ਚਿੱਤਰ ਮਾਰਾਂਗਾ। ਕਹਿੰਦੇ ਠੀਕ ਆ। ਉਹਨੇ ਭਾਈ ਆਰੇ ਲਾਇਆ, ਉਹਨੇ ਚਿੱਤਰ ਮਾਰਿਆ, ਉਹ ਰੱਸਾ ਹੀ ਟੁੱਟ ਗਿਆ ਭਾਈ, ਉਹ ਭੱਜ ਗਿਆ। ਸਾਜੀ ਸਾਡੇ ਮੱਲੇ ਹੁੰਦਾ 26 ਮੁੰਡਾ, ਉਹਦੇ ਸਾਰੀਆਂ ਜੁੱਤੀਆਂ ਉਹਦੀਆਂ ਨਿਕਲ ਗਈਆਂ ਤੇ ਉਹਨੂੰ ਕਿਹਾ ਦੌੜ। ਸਾਹਮਣੇ ਕੰਧ ਤੇ ਰਾਜ ਮਸਜਿਦ ਚ ਵੜ ਗਿਆ। ਉਹਨੂੰ ਕਹੀ ਬਾਹਰ ਆ ਗਏ ਤਾਂ ਭਾਈ ਪੈ ਜਾਓ। ਯਾਰ ਬਹੁਤ ਡਰਾਮਾ। ਹੋਰ ਗੇਮ 'ਚ ਵੀ ਜੁੱਤੀਆਂ ਪੈਂਦੀਆਂ। ਗੋਲੀ ਪਿੱਲ 'ਚ ਅੱਗੇ ਲਾਉਣ ਵਾਲੀ ਉਹ ਗਿੱਠਾ ਨਹੀਂ ਪੈਂਦੇ ਜਿਹੜੇ। ਹਾਂ ਇੱਕ ਲੱਤ ਜਿਹੜਾ ਲੰਗੜਾ ਬਣ ਗਿਆ। ਅੱਛਾ ਡੱਬੀਆਂ ਲੱਖਾਂ ਹਜ਼ਾਰਾਂ ਥੋੜੇ ਦੀ ਥੋੜਾ ਸਿਗਰਟ ਹੁੰਦਾ ਸੀ। ਥੋੜਾ ਅੰਬੈਸੀ ਕੈਪਸਟਨ ਦੀ ਇੱਕ ਚਿੱਟੇ ਜਿਹੜੀ ਬਗੈਰ ਫਿਲਟਰ ਵਾਲੀ ਬਲੈਕ ਵਾਈਟ ਹੁੰਦੀ। ਨਹੀਂ ਚਿੱਟੀ ਹੁੰਦੀ ਸੀ, ਛੋਟੀ ਡੱਬੀ ਫਿਲਟਰ ਤੋਂ ਬਗੈਰ ਵਾਲਾ ਚ ਕੈਪਸਟਨ ਹੁੰਦਾ। ਫਿਰ ਇੱਕ ਹੁੰਦਾ ਸੀ ਕੇਟੂ ਸਾਜੀ, ਨਹੀਂ ਇੱਕ ਹੋਰ ਹੁੰਦੀ ਸੀ, ਉਹ ਲੱਖ ਰੁਪਏ ਹੁੰਦਾ ਸੀ। ਅੰਬੈਸੀ ਛੋਟਾ ਅੰਬੈਸੀ ਨਹੀਂ ਗੋਲਡੀ ਨਹੀਂ ਉਹ ਕੋਈ ਹੋਰ ਸੀ। ਬੈਂਸਨ ਸਾਜੀ ਬੈਂਸਨ ਨਹੀਂ ਛੋਟੀ ਡੱਬੀ ਸੀ ਯਾਰ। ਉਹ ਨਾਦਰੀਨ ਕਿਹੜਾ ਸੀ ਯਾਰ, ਛੋਟੀ ਡੱਬੀ, ਉਹ ਲੱਖਾਂ ਹੁੰਦਾ ਸੀ, ਲੱਖ ਰੁਪਏ ਸਭ ਤੋਂ ਮਹਿੰਗਾ। ਸਾਈ ਉਹ ਥੋੜੇ ਵਾਲੀ ਹੁੰਦੀ ਸੀ। ਨਹੀਂ ਉਹ ਪਤਾ ਨਹੀਂ ਕਿਹੜੀ ਸੀ। ਉਹ ਡੱਬੀਆਂ ਹੁੰਦੀਆਂ ਸੀ ਤੇ ਉਹਨੂੰ ਇੰਜ ਤੈਅ ਕਰਕੇ ਰਪਟਾਂ ਚੜਾ ਕੇ ਰੱਖੀ, ਆਪਣੀ ਇਨਵੈਸਟਮੈਂਟ ਤੇ ਕਮਾਈ ਰੱਖੀ ਬੱਚਿਆਂ ਨੇ ਨਾ। ਉਸਤਾਦ ਜੀ ਮੈਂ ਇੱਕ ਵਾਰੀ ਖਰੋੜ ਜਿੱਤੇ ਨੇ ਜੈਨਮਨ, ਸੱਚੀ ਮੁੱਚੀ ਰਜ਼ਾਬਾਦ 6 ਨੰਬਰ ਗਲੀ ਚ ਖਰੋੜ ਪੈ ਰਹੇ ਨੇ। ਮਤਲਬ ਖਰੋੜ ਪਾਏ 2 ਇੰਜ ਸਿੱਟੇ ਨੇ। ਇੱਕ ਖੁੱਤੀ ਹੈ ਖਰੋੜ, ਕਰਦੇ ਵਾਰੀ ਕਰਦੇ ਚੱਟੇ ਆਉਂਦੇ ਯਾਨੀ ਕਰਦੇ ਇੰਨੇ ਖਰੋਟ ਹੋ ਗਏ ਕਿ ਝੋਲੀ ਇੰਜ ਸਿੱਟ ਰਹੇ। ਵਾਰੀ ਦੀ ਝੋਲੀ ਬਣ ਗਈ। ਤੁਹਾਡੇ ਭਰਾ ਨੇ ਸਿੱਟੀ ਆ ਤੇ 2 ਖਰੋੜ ਇੰਜ ਪਏ ਨੇ ਬਿਲਕੁਲ ਨਾਲ ਜੁੜੇ। ਤੇ ਮੈਨੂੰ ਉਹਨੇ ਕਿਹਾ ਜੀ ਆ, ਤੇ ਮੈਂ ਕਿੱਦਾਂ ਮਾਰਿਆ ਫਰੀਦ। ਲੱਕ ਮੇਰੀ ਸ਼ੁਰੂ ਤੋਂ ਹੀ 28 ਕੁੜੀ ਦਾ ਵਾ। ਠੀਕ ਹੈ ਜੀ, ਕਿ ਮੈਂ ਜਨਾਬ ਮੈਂ ਫੜ ਕੇ ਨਾ ਇੰਜ ਨਹੀਂ ਬੰਦਾ ਮਾਰਦਾ। ਉਹ ਕਿ ਯਾਰ ਇਹ ਕਿੱਦਾਂ ਨਿਕਲ ਵੀ ਗਿਆ ਤੇ ਆਲੇ ਦੁਆਲੇ ਇੰਨੇ ਖਰੋੜ ਨੇ। ਫਰੀਦ ਮੈਂ ਇੰਜ ਮਾਰਿਆ, ਉਸ ਕਰੈਕਟਰ ਦੇ ਉੱਤੇ ਵੱਜਾ ਵਾ ਤੇ ਦੋਵੇਂ ਇੱਕ ਨਿਕਲ ਕੇ, ਇੱਕ ਐ ਨੂੰ ਤੇ ਕੈ ਨੂੰ। ਤੇ ਮੈਂ ਤੇ ਮੇਰਾ ਨਿੱਕਾ ਭਰਾ ਉਸਤਾਦ ਜੀ ਕੀ ਸਾਡੀਆਂ ਝੋਲੀਆਂ ਭਰੀਆਂ ਨੇ ਬਈ ਗੋਟਾਂ ਦੇ ਨਾਲ। ਤੇ ਘਰ ਗਏ ਆ ਤੇ ਵੱਡਾ ਮੈਚ ਜਿਹੜੀ ਜਾਨ ਤੇ ਬਣੀ ਸੀ। ਕਿੰਨੇ ਲੋਕੀ ਵੇਖਣ ਵਾਲੇ, ਵਿੱਚੋਂ ਖਰੋੜ ਕਈਆਂ ਨੇ ਚੁੱਕ ਵੀ ਲਿਓ ਖਿਲ ਰਹੇ ਸੀ। ਲੇਕਿਨ ਆ ਪਰੇ ਲਾ ਕਰਕੇ ਦੌੜ ਲਾਤੀ ਘਰ ਜਾ ਕੇ। ਤੇ ਹੁਣ ਅੰਮੀ ਦੇ ਸਾਹਮਣੇ ਇੰਜ ਪੇਸ਼ ਹੋ ਰਿਹਾ ਜਿਵੇਂ ਨਾ ਤੂੰ ਕਲੋਨੀ ਕੱਟ ਕੇ ਆ ਰਹੇ ਵੱਡੀ। ਉਸਤਾਦ ਜੀ ਤੇ ਬੂਥੀ ਹੋਰ ਹੋਈ ਤੇ ਹੱਥ ਕਾਲੇ ਪੀਲੇ ਤੇ ਖੁਸ਼ੀ ਚੜੀ। ਤੇ ਜਿਹੜੇ ਖਰੋੜ ਨਾਲ ਮੈਂ ਮਾਰਿਆ ਸੀ ਨਾ, ਉਹ ਮੇਰਾ ਸਿੱਕਲ ਵਾਲਾ ਸੀ, ਉਹ ਚ ਮੈਂ ਸਿੱਕਲ ਭਰਾਈ ਸੀ, ਐਟਮ ਲਾਈ। ਉਹ ਭਾਰਾ ਸੀ। ਉਹ ਜਦੋਂ ਉਹਦੇ ਵੱਜਾ ਨਾ ਵੱਖੀ ਪਰ ਨੇ ਤੇ ਉਹ ਯਾਨੀ ਉਹ ਦੋਵੇਂ ਨਿਕਲ ਗਏ ਵਿੱਚੋਂ ਕੱਲੇ ਹੀ। ਝਟਾ ਨਹੀਂ ਆਇਆ। ਅੱਛਾ ਇਹ ਵਾਲਾ ਕਿੱਦਾਂ ਤਜਰਬਾ ਹੁੰਦਾ ਕਿ ਤੁਸੀਂ ਜ਼ੋਰ ਨਾ ਮਾਰੀ, ਹਾਲਾ ਤੁਸੀਂ ਨਿਸ਼ਾਨਾ ਲਾ ਰਹੇ ਹੋ? ਨਹੀਂ ਨਿਸ਼ਾਨਾ ਲਾ ਕੇ ਮਾਰੀ ਭਾਈ, ਉਹ ਟੈਕਨੀਕ ਯਾਰ। ਨਿਸ਼ਾਨਾ ਲਾ ਕੇ ਹੀ ਮਾਰੀ ਆ, ਲੇਕਿਨ ਮਾਰੀ ਇੰਜ ਕਿ ਟਾਗਾ ਉੱਪਰ। ਉਹ ਯਾਰ ਉਹ ਤੁੱਕਾ ਲੱਗ ਜਾਂਦਾ। ਨਹੀਂ ਤੁੱਕਾ ਹੀ ਲੱਗਾ। ਸਾਜੀ ਹੁੰਦਾ ਪਤਾ ਕੀ, ਜਦੋਂ ਤੁਸੀਂ ਇੱਕ ਖੇਲਦੇ ਰਹਿੰਦੇ ਤੇ ਕੁਝ ਚੀਜ਼ਾਂ ਅਮਰ ਹੋ ਜਾਂਦੀਆਂ, ਉਹ ਬੰਦੇ ਨੂੰ ਨਾ ਆਪੇ ਹੀ ਫਿਰ ਉਹ ਠਾਹ ਵੱਜਦੀ ਏ, ਉਹ ਚੱਕਰ ਹੋ ਜਾਂਦਾ, ਤੁਹਾਡਾ ਪੱਕਾ ਹੋ ਜਾਂਦਾ ਨਿਸ਼ਾਨਾ। ਇੱਕ ਬੰਦਾ ਹਰ ਮਹੱਲੇ 'ਚ ਤਕਰੀਬਨ ਹੁੰਦਾ ਜਿਹੜਾ ਬਦਮਾਸ਼ ਟਾਈਪ, ਜਿਹੜਾ ਹੁਣ ਉਹਦਾ ਨਾਂ ਹੁੰਦਾ ਸੀ ਉਹ 2.5 ਫੁੰਡੇ। ਮਤਲਬ ਜਿੱਥੇ ਉਹਨੇ ਚੱਲਣਾ ਉਹਨੇ ਬੱਚੇ ਦੀ ਗੇਮ ਖਰਾਬ ਕਰ ਦੇਣੀ। ਗੇਮ ਨਹੀਂ, ਤੁਹਾਡਾ ਨਿਸ਼ਾਨਾ ਲੱਗਾ, ਉਹਨੇ ਕਹਿਣਾ ਲੈ ਵੀ 2.5 ਫੁੰਡੇ, ਉਹਨੂੰ 2 ਕਰੋੜ ਤੁਸੀਂ ਦੇਣੇ। ਉਹ ਸਾਈਡ ਤੇ ਹੁਣ ਖਲੋਤਾ ਹੋਇਆ, ਉਹ ਹਿਸਾਬ ਲਾ ਰਿਹਾ ਕੋਈ ਤਾਲਾ ਲੱਗੇ,
ਉਹ ਬਤਾਵਾ ਵੀ ਜੀ ਉਹ ਯਾਨੀ ਹਰ ਮਹੱਲੇ 'ਚ ਇੱਕ ਜੱਗਾ ਹੁੰਦਾ ਸੀ। ਹਾਂਜੀ ਹਾਂਜੀ ਤੇ ਜੇ ਨਹੀਂ ਦੇਣੀ ਉਹਨੇ ਖੁੱਤੀ 'ਚ ਪਾਣੀ ਪਾ ਦੇਣਾ ਜਾਂ ਥੋਕੂ ਛੱਡ ਦੇਣਾ। ਆ ਉਹਦਾ ਬਦਮਾਸ਼ ਤੇ ਮੇਰੀ ਬੈਡ ਲੱਕ ਕੀ ਰਹੀ, ਮੇਰੇ ਨਾਲ ਖੇਡਦਾ ਹੀ ਕੋਈ ਨਹੀਂ ਸੀ, ਮੇਰਾ ਤਾਨਾ ਵਾਲਾ ਹੁੰਦਾ ਸੀ ਫਰੀਦ, ਮੇਰੇ ਨਾਲ ਕਿਸੇ ਨੇ ਨਹੀਂ ਖੇਡਣਾ। ਤੁਹਾਡਾ ਦਿਨ ਤਾਂ ਨਾਨਾ ਵੀ ਹੁੰਦਾ ਸੀ। ਮੈਨੂੰ ਲੱਗਦਾ ਤਾਨਾ ਤੇਰਾ ਹੁੰਦਾ ਸੀ, ਉਹਦਾ ਦਿਨ ਤਾਨਾ ਨਾਨਾ ਹੁੰਦਾ ਸੀ। ਇਹ ਤੱਕ ਕੇ ਹਲਕੇ ਤੱਕ ਇਹਨਾਂ ਨੂੰ ਉਹਨੇ ਨਾ ਤੇ ਘਰ 'ਚ ਤੇਰੇ ਲਾਮਾ ਵੀ ਬੜਾ ਹੁੰਦਾ ਸੀ ਸੁਭਾਸ਼। ਸਾਈ ਹੁਣ ਬੰਦੂਕ ਜਿਹੜੀ ਹੁੰਦੀ ਸੀ ਨਾ ਨਿਸ਼ਾਨੇ ਵਾਲੀ, ਉਹ ਆਂਦਾ ਉਹ ਉਹਨੇ ਸ਼ਰਤ ਰੱਖੀ ਹੁੰਦੀ ਸੀ ਕਿ ਉਹਨੇ ਨਾ ਦਰਖਤ ਦੇ ਉੱਤੇ ਫਰੀਦ ਸੂਈ ਇੱਕ ਲਾ ਦੇਣੀ, ਠੀਕ ਹੈ, ਦੂਰ ਰੱਖ ਕੇ, ਤੇ ਉਹ ਮੈਂ ਨਾ ਫਰੀਦ ਇੰਜ ਸ਼ੀਸ਼ਾ ਰੱਖਣਾ ਅੱਗੇ ਤੇ ਬੰਦੂਕ ਇੱਥੇ ਮੋਢੇ ਤੇ ਰੱਖ ਕੇ ਤੇ ਮੈਂ ਇੰਜ ਲਾਣੀ ਤੇ ਉਹ ਸੂਈ ਲਾਣੀ ਸੀ। ਤੇ ਉਹ ਵੀ ਨਹੀਂ ਸੀ, ਉਹ ਜਿਹਦੀ ਲੱਗ ਜਾਂਦੀ ਸੀ ਉਹਦੇ ਕੋਲ ਪੈਸੇ ਨਹੀਂ ਸੀ ਲੈਂਦਾ, ਤੇ ਮੇਰੀ ਤਕਰੀਬਨ ਲੱਗਦੀ ਹੀ ਸੀ ਜ਼ਿਆਦਾਤਰ। ਹਾਂ ਨਿਸ਼ਾਨਾ ਮੈਂ ਅਖੀਰ ਸੀਗਾ। ਬਾਲਾ ਸਾਹਿਬ ਦੇ ਸਿਰ ਤੇ ਸੇਬ ਰੱਖ ਕੇ ਬਹੁਤ ਇਹਨਾਂ ਨੇ ਪ੍ਰੈਕਟਿਸ ਕੀਤੀ। ਨਹੀਂ ਛੋਟੇ ਭਾਈ ਯਾਰ ਇਹਨਾਂ ਦੇ ਘਰ ਸਾਜੀ ਟੂਟੀ ਜਿਹਦੇ ਉੱਤੇ ਸ਼ਾਵਰ ਨਹੀਂ ਲੱਗਾ, ਟੂਟੀ ਲੱਗੀ ਤੇ ਟੂਟੀ ਹਿੱਲਦੀ, ਇਹ ਇੰਜਨ ਚਲਾਉਂਦੇ ਹੁੰਦੇ ਉਹ ਜਦੋਂ ਪ੍ਰੈਸ਼ਰ ਹੁੰਦਾ ਤਾਂ ਹਿਲਦੀ ਹੈ ਤੇ ਇੰਜਨ ਚਲਾਉਂਦੇ ਹੁੰਦੇ। ਤਾਨਾ ਤੇਰਾ ਉਹਦੇ ਥੱਲੇ ਖਲੋ ਕੇ ਨਹੀਂ ਨਹਾਤਾ ਕਦੀ ਸਹੀ ਤਰ੍ਹਾਂ। ਕਿੰਨਾ ਸੂਆ ਲੈ ਕੇ ਨਾ ਵੱਡਾ ਗਦੂਆ ਲੈ ਕੇ ਬਾਥਰੂਮ 'ਚ ਵੜਨ ਦੇ, ਮੈਂ ਕਿਹਾ ਕੀ ਹੋਇਆ? ਉਹ ਕਹਿੰਦਾ ਯਾਰ ਸ਼ਾਵਰ ਦੀਆਂ ਮੋਰੀਆਂ ਬੰਦ ਹੋਈ। ਸਾਜੀ ਅਸੀਂ ਖੇਲਦੇ ਨੇ ਕ੍ਰਿਕਟ ਵੀ, ਸਭ ਤੋਂ ਸਟਾਰਟ ਹੀ ਅਸੀਂ ਕ੍ਰਿਕਟ ਇੱਕ ਮਜ਼ੇਦਾਰ ਗੇਮ ਦੱਸਾਂ ਉਸਤਾਦ ਜੀ, ਮੁਫਤ ਵਾਲੀ। 2 ਵੱਟੇ ਲੈ ਕੇ ਨਾ, ਇੱਕ ਨੇ ਨਿਸ਼ਾਨਾ ਮਾਰਨਾ ਵਾ, ਜਿਹਦਾ ਵੱਟਾ ਨਿਸ਼ਾਨਾ ਲੱਗ ਕੇ ਅੱਗੇ ਚੱਲ ਗਿਆ, ਦੂਸਰੇ ਨੇ ਉਹਨੂੰ ਚੁੱਕ ਕੇ ਉਹਦੇ ਵੱਟੇ ਤੇ ਛੱਡ ਕੇ ਆਣਾ। ਇਹ ਤਾਂ ਨਵੀਂ ਆਈ ਹੈ, ਝੂਟਾ ਨਵੀਂ ਆਈ ਨਵੀਂ ਆਈ ਘੋੜੀ ਛੜਪਾ ਨਹੀਂ। ਇੱਕ ਸਾਜੀ ਇੱਕ ਬੜੀ ਮਜ਼ੇ ਵਾਲੀ ਸੀ, ਬੀਬੀਆਂ ਦੀ ਖਾਸ ਬੱਚੀਆਂ 'ਚ ਕੋਚਲਾ ਕੀ ਪੱਕੀ ਕੋਕਲਾ ਛਪਾਕੀ। ਯਾਰ ਇੱਕ ਹੋਰ ਹੁੰਦੀ ਸੀ, ਇੱਕ ਹੋਰ ਹੁੰਦੀ ਜਿਹੜੀ ਨਾ ਲੋਟੇ ਦੇ ਨਾਲ ਵਾਈਦੀ ਸੀ ਪਾਣੀ ਨਾਲ। ਨਹੀਂ ਇੱਕ ਹੋਰ ਸੀ, ਕੋਡੀ ਸੀ, ਨੁਕਰਾਂ ਨਹੀਂ ਇੱਕ ਹੁੰਦੀ ਸੀ, ਉਹ ਵਾਹ ਲਈਦੀ ਸੀ, ਵਾਹ ਕੇ ਵਿੱਚ ਡੱਬੇ ਵਾਈਦੇ ਸੀ, ਉਸ ਤੋਂ ਬਾਅਦ ਇੱਕ ਲੱਤ ਦੇ ਨਾਲ ਆੜ ਕੇ ਇੰਜ ਕਰ ਲੰਗੜਾ ਸ਼ੇਰ, ਉਧਰ ਟੱਪਣਾ। ਸਟਾਪੂ ਨਹੀਂ ਸਟਾਪੂ ਹੋਰ ਚੀਜ਼ ਹੈ। ਸਟਾਪੂ ਦੇ ਉਹ ਠੀਕਰੀ ਨੂੰ ਮਾਰਨਾ ਨਾ। ਹਾਂ ਇੰਜ ਖਲੋਣਾ, ਫਿਰ ਇੱਕ ਖਾਨੇ 'ਚ ਇੱਕ ਲੱਤ, ਫਿਰ ਦੂਜੇ 'ਚ ਇੰਜ ਕਰਕੇ ਉਧਰ ਨਿਕਲ ਜਾਣਾ। ਹਾਂਜੀ ਉਹ 6 ਖਾਨੇ ਸਟਾਪੂ ਠੀਕਰੀ ਗੋਲ ਗਰਮ, ਠੀਕੂ ਗੋਲ ਕਰੋ, ਠੀਕਰੀਆਂ ਰੱਖ ਕੇ ਤੇ ਉਹ ਮਾਰਨੀ ਕਹਿੰਦਾ। ਉਸ ਤੋਂ ਬਾਅਦ ਜਿੰਨੀ ਉਹਨੇ ਦਵਾ ਦਾ ਸਹੀ ਕਰਨੀ ਨਹੀਂ ਤਾਂ ਉਨੀ ਦੇਰ ਉਹਦੇ ਪੈਂਦੀਆਂ ਰਹਿਣੀਆਂ। ਸੇਕੇ ਲੈਣੇ ਉਹਦੇ। ਓਏ ਤੁਸੀਂ ਕਦੀ ਮੌਕਾ ਰੱਖਿਆ ਕਿਸੇ ਨੂੰ? ਸਾਜੀ ਇਦਾਂ ਨਾ ਤੇ ਇਹ ਮਾਰਦੇ ਹੁੰਦੇ ਸੀ ਬਗੈਰ ਦੋ ਮੈਂ ਜਣੇ। ਇੱਕ ਮੁੰਡੇ ਦਾ ਮੌਕਾ ਰੱਖਿਆ, ਸ਼ੁਰੂ ਤੋਂ ਹੀ ਲੱਕ ਬਹੁਤ ਸੀ ਮੇਰੀ 28 ਕੁੜੀ ਦਾ, ਉਹਦੀ ਮੇਰੇ ਤੋਂ ਵੀ ਅੱਛੀ ਸੀ। ਆਪਣੇ ਧਿਆਨ ਮੈਂ ਖਲੋਤਾ ਹੂੰ 5 ਨੰਬਰ ਗਲੀ 'ਚ, ਯਾਰ ਜੈਨਵਨ ਸਾਹ ਨਹੀਂ ਬੰਦ ਹੋ ਜਾਂਦਾ, ਸੱਚੀ ਮੁੱਚੀ ਜਿਹਨੂੰ ਕਹਿੰਦੇ ਸਾਹ ਬੰਦ ਹੋ ਗਿਆ, ਇੰਜ ਮੇਰਾ ਹੋ ਗਿਆ। ਇਸ ਕਿਸਮ ਦਾ ਉਹਨੇ ਮੁੱਕਾ ਮਾਰਿਆ ਪੀਲੇ ਆ ਲਿਆ ਕੇ ਨਾ ਇਦਾਂ ਟਬਾ ਉਤੋਂ ਅਚਾਨਕ ਵੱਜੇ ਤੇ ਬੰਦ ਹੋ ਗਿਆ ਸਾਹ ਮੇਰਾ, ਜੈਨਵਨ ਸਾਹ ਨਹੀਂ ਆ ਰਿਹਾ। ਤੇ ਮੈਂ ਉੱਥੇ ਆਇਆ ਹੋਗਾ ਨਾ ਤੇ ਇੰਜ ਕਰਕੇ ਤੇ ਮੈਂ ਘਰ ਆ ਗਿਆ। ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦਾ ਇੱਕੋ ਹੀ ਮਕਸਦ ਸੀ, ਉਹਦਾ ਕਲਬ ਬਦਲਾ। ਹਾਂ ਠੀਕ ਹੈ ਜੀ ਜਨਾਬ। ਉਹ ਕਰੈਕਟਰ ਮੈਨੂੰ ਮਿਲਿਆ ਵਾ, ਨਿੱਕਰ ਬੂਛੜ ਉਹਨੇ ਪਾਈ ਹੈ, ਪਤਾ ਨਹੀਂ ਕਿੱਥੇ ਮਿਲਿਆ। ਤੇ ਕੀ ਤੇਰੇ ਭਰਾ ਨੇ ਆ ਨਹੀਂ ਹੁੰਦੀ ਹੱਡੀ ਆ ਯਾਰ, ਇਸ ਕਿਸਮ ਦੀ ਉਹਦੇ ਵੱਖੀ 'ਚ ਯਾਨੀ ਮਾਰਿਆ ਮੈਂ ਆਪਣੀ ਉਹ ਲੱਕ 'ਚ। ਇੰਜ ਹੁੰਦਾ ਨਾ ਅਕਸਰ ਮੁੱਕਾ ਮਾਰਨ ਲੱਗੇ ਨਾ, ਜਦੋਂ ਤੁਸੀਂ ਇੰਜ ਕਰਦੇ ਹੋ ਨਾ ਤੇ ਆਹ ਤੁਹਾਡਾ ਮੁੱਕਾ ਰੋਕ ਲੈਂਦਾ ਬਲੌਕ, ਲੱਕ ਉੱਤੋਂ ਤੁਸੀਂ ਇੰਜ ਹੋ ਜਾਂਦੇ ਆ ਤੇ ਉਹ ਇੱਥੇ ਕਿਤੇ ਉਹਦੇ ਵੀ ਸੱਟ ਲੱਗ ਜਾਂਦੀ। ਉਸਤਾਦ ਜੀ ਉਹਨੇ ਕਿਤੇ ਯਾਨੀ ਉਹਨੂੰ ਪਤਾ ਲੱਗਾ ਐਂਡ ਤੇ ਆ ਗਏ ਤੇ ਉਹਨੇ ਇੱਕ ਬਾਂਹ ਇੰਜ ਹਲਕੀ ਜਿਹੀ ਕੀਤੀ ਆ ਤੇ ਮੇਰਾ ਉਹ ਮਤਲਬ ਲੱਕ 'ਚ ਮਾਰਨਾ ਸੀ, ਲੇਕਿਨ ਉਹਦੀ ਵੱਖੀ 'ਚ। ਫਰੀਦ ਖਾਨ ਉਹ ਡਿੱਗ ਪਿਆ, ਸਾਹ ਬੰਦ ਉਹਦਾ ਤੇ ਦੂਰਾ ਹੀ ਜੋ ਇੰਜ ਖੁੱਲੀ ਜਾਵੇ ਤੇ ਲੋਕਾਂ ਨੇ ਚੁੱਕਾ ਹੋਈ ਕਿ ਉਹ ਇਹਨੇ ਮਾਰਤਾ। ਮੈਂ ਕਿਹਾ ਭਾਈ ਇਹ ਮੁੱਕਾ ਰੱਖਿਆ ਸੀ, ਉਹ ਇਹਨੇ ਵੀ ਮਾਰਿਆ ਹੀ ਸੀ। ਉਸਤਾਦ ਜੀ ਉਹਨੇ ਕਿਹਾ ਮੁੱਕਾ ਰੱਖਿਆ ਸੀ, ਮੁੱਕਾ ਨਹੀਂ ਸੀ ਰੱਖਿਆ। ਹਾਂ ਉਹ ਕਹੀਦਾ ਸੀ ਆਲੂ ਤੇਰਾ ਮੇਰਾ ਮੁੱਕਾ ਚਾਲੂ। ਉਸਤਾਦ ਜੀ ਫਿਰ ਅੱਲਾ ਮਾਫੀ ਦੇਵੇ, ਆ ਪੀਲੇ ਭੂੰਡ ਨਹੀਂ ਹੁੰਦੇ, ਇਹ ਅਸੀਂ ਫੜ ਲੈਣਾ ਕਿਤੇ ਬੈਠੇ, ਫੜ ਕੇ ਨਾ ਇਹਨੂੰ ਪਿੱਛੋਂ ਹਲਕਾ ਜਿਹਾ ਉਹਨੂੰ ਵਿਚਾਰੇ ਨੂੰ ਛਿੱਲ ਕੇ ਉਹਦੀ ਉਹ ਜਿਹੜੀ ਪੀਪ ਉਹਦਾ ਸ਼ਹਿਦ ਕੱਢ ਕੇ ਉਹਦੇ ਵਿੱਚ ਲੰਮਾ ਜਿਹਾ ਕਾਗਜ਼ ਧੋਣ ਦੇਣਾ, ਕੋਈ ਹਲਕੇ ਜਿਹਾ ਨਾ ਹਲਕੇ ਵਜ਼ਨ ਵਾਲਾ ਲੰਬਾ ਅਖਬਾਰ ਇੰਜ ਕਰਕੇ ਐਡੀ ਲੰਮੀ ਉਹਦੇ ਵਿੱਚ ਫਿੱਟ ਕਰ ਦੇਣੀ, ਉਹਨੂੰ ਛੱਡ ਦੇਣਾ। ਹੁਣ ਪੂਰਾ ਹੈਲੀਕਾਪਟਰ ਬਣ ਕੇ ਜਾ ਰਿਹਾ, ਉਹਦੇ ਮਗਰ ਜਾ ਰਿਹਾ। ਅੱਛਾ ਉਸਤਾਦ ਜੀ ਤੁਸੀਂ ਕਦੀ ਯਾਰ ਨਸਵਾਰ ਉਹਦੇ ਤੇ ਲਾ ਕੇ ਤੀਲੇ ਤੇ ਕਿਰਲੀ ਮਾਰੀ? ਨਹੀਂ, ਰੂੰ ਦੇ ਨਾਲ ਮੈਂ ਕਿਸੇ ਨੇ ਕਿ ਰੂੰ ਨਾ ਨੱਸਦੀ ਹੈ, ਮੈਂ ਉਹਦੇ ਅੱਗੇ ਰੂੰ ਲਾ ਕੇ ਨਾ ਤਾਂ ਮੈਂ ਨਹੀਂ ਕੀਤਾ। ਨਹੀਂ ਛਿਪਕਲੀ ਨੂੰ ਅੱਗੇ ਨਾ ਛੋਟੀ ਜਿਹੀ ਨਸਵਾਰ ਦਾ ਦਾਣਾ ਉਹਨਾਂ ਨੇ ਲਾ ਦੇਣਾ ਅਕਸਰ ਬੱਚਿਆਂ ਤੀਲੇ ਤਰ੍ਹਾਂ, ਤੇ ਉਹ ਨਾ ਛਿਪਕਲੀ ਨੂੰ ਲੱਗਣਾ ਕੋਈ ਭੱਬੂ ਟੈਪ ਹੈ, ਉਹਨੇ ਉਹਨੂੰ ਖਾ ਲੈਣਾ ਤੇ ਉਹਨੂੰ ਛਿਪਕਲੀ ਥੋੜੀ ਕਿ ਦੇਰ ਬਾਅਦ ਇੰਜ ਲੰਮੀ
ਐ ਕਰਦੀ ਨੇ ਟਾਪਾ ਐਵੇਂ ਕੋਈ ਉੱਤੋਂ ਨੂੰ ਝਾੜੂ ਨਾਲ ਟਾਪਾ। ਅੱਛਾ ਨਸਵਾਰ। ਓਏ ਸਾਜੀ ਬਹੁਤ 15 ਸਕਿੰਟ ਬਾਅਦ ਨਾ ਸ਼ਿਕਲੀ ਨੇ ਇੰਜ ਜਾਂਦੇ ਜਾਂਦੇ ਤੇ ਇੰਜ ਹੀ ਲਿਖਣਾ, ਠੀਕ ਹੈ। ਤੇ ਉਹ ਤੋਂ ਬਾਅਦ ਚ ਉਹਨੇ ਬੜੀਆਂ ਮਾਰੀਆਂ ਜੀ। ਸਾਡਾ ਤੋਤਾ ਹੁੰਦਾ ਸੀ, ਮੈਂ ਤੁਹਾਨੂੰ ਦੱਸਿਆ ਸੀ ਨਾ, ਤੇ ਮੈਨੂੰ ਉਹਨੂੰ ਪਤਾ, ਸਾਨੂੰ ਉਹਦੇ ਨਜ਼ਲਾਂ ਜ਼ੁਕਾਮ ਹੋ ਗਿਆ ਉਹਨੂੰ ਨਾ, ਉਹ ਮਤਲਬ ਉਹਦੇ ਨੱਕ ਚੋਂ ਪਾਣੀ ਜੇ ਉਹ ਬੁਖਾਰ ਟੈਪ ਤੇ ਨਜ਼ਲਾਂ ਜ਼ੁਕਾਮ ਚੋਈ ਜਾਣਾ ਉਹਦੇ ਤੋਂ ਕਰਕੇ ਨਾ, ਉਹਦੇ ਪਾਣੀ ਚ ਆਉਣਾ। ਮੈਂ ਕਿਹਾ ਯਾਰ ਇਹਨੂੰ ਬਰੂਫਨ ਦਿੰਨੇ ਆ ਤੋਤੇ ਨੂੰ। ਉਸਤਾਦ ਜੀ ਅੱਧੀ ਚਮਚੀ ਬਰੂਫਨ ਦੀ ਟੀਕੇ 'ਚ ਪਾ ਕੇ ਥੋੜਾ ਜਿਹਾ ਨਾਲ ਪਾਣੀ ਪਾ ਕੇ ਉਹਨੂੰ ਹੱਲ ਕਰਕੇ ਉਹਨੂੰ ਪਿਆ ਦਿੱਤਾ ਸਾਰਾ, ਅੱਧੀ ਚਮਚੀ। ਤੇ ਉਹਨੂੰ ਦਹੀਂ ਦਾ ਪਤਾ ਕਿੰਨਾ, ਪਹਿਲੇ ਇਹ ਸੁਣ ਲਾ, ਉਹਨੂੰ ਦਹੀਂ ਦਾ ਕਿ 20 ਕਤਰੇ 1.5 ਲੀਟਰ ਵਾਲੀ ਬੋਤਲ 'ਚ ਪਾਉਣੇ ਆ। ਇੰਜੈਕਸ਼ਨ ਦੇ ਨਾਲ 20 ਕਤਰੇ 1.5 ਲੀਟਰ ਵਾਲੀ ਬੋਤਲ 'ਚ ਪਾਉਣੇ ਆ, ਤੇ ਜਿਹੜਾ ਉਹ ਪਾਣੀ ਪੀਂਦਾ ਉਹ 'ਚ ਉਹ ਪਾਈ ਜਾਣਾ, ਤੇ ਉਹ ਪੀ ਜਾਏਗਾ ਤੇ ਆਰਾਮ ਹੈ। ਤੇ ਮੈਂ ਅੱਧੀ ਚਮਚੀ ਪਿਆਤੀ, ਜਿਹੜੀ ਬੱਚੇ ਨੂੰ ਵੀ ਨਹੀਂ ਪਿਆਈ ਦੀ ਅੱਧੀ ਚਮਚੀ। ਤੇ ਉਹ ਬੈਠਾ ਥੋੜੀ ਦੇਰ ਨਾ ਇੰਜ ਕਰਦਾ ਰਿਹਾ ਯਾਨੀ ਆਪਣੀ ਆੜਾ ਤੇ ਆ ਤੋਤਾ ਉਹ ਬੈਠਾ, ਆ ਤੋਤਾ ਤੇ ਉਹ ਇਥੋਂ ਕਰਦਾ ਰਿਹਾ ਐ ਕਰਕੇ ਪੈਰ ਉਹਨੂੰ ਉੱਥੇ ਪੜੇ ਥੱਲੇ ਲੰਮਕਣ ਲੱਗ ਪਿਆ। 4 ਸੈਕਿੰਡ ਲੰਮ ਗਿਆ, ਉਸ ਤੋਂ ਬਾਅਦ ਉਹਨੇ ਪੈਰ ਵਿੱਚ ਡੂਮ। ਉਸਤਾਦ ਜੀ ਉਹਦਾ ਮੇਦਾ ਮੂਦਾ ਹੀ ਪਾੜ ਗਿਆ। ਬਚ ਗਿਆ ਸੀ? ਨਹੀਂ ਲੈ ਦੱਸ, ਹੈਵੀ ਡੋਜ਼ ਉਸਤਾਦ ਜੀ ਮੁੱਕੇ। ਕਈ ਐਸੇ ਕਰੈਕਟਰ ਨੇ ਵੀਡੀਓਜ਼ ਵਿੱਚ, ਚੂਹਾ ਫੜਿਆ ਤੇ ਚੂਹੇ ਦੀ ਪੂਛ ਨਾਲ ਬੰਨਿਆ ਤੇ ਉਹ ਲਮਕਦੇ ਤੇ ਉਹਨੂੰ ਛੈਂਟੇ ਆਪਣੀ ਕੋਲੋਂ ਨਾ ਸਜ਼ਾ ਦੇ ਰਹੇ ਵਿਸ਼ਕਾ ਤੇ ਵੀਡੀਓ ਬਣਾਈ। ਸਾਜੀ ਇੱਕ ਕਰੈਕਟਰ ਨੇ ਚੂਹਾ ਇੰਜ ਫੜ ਕੇ ਨਾ ਉਹਦੀ ਲੱਤਾਂ ਮਾਰ ਕੇ ਤੇ ਉੱਤੇ ਗਾਣਾ ਲਾਇਆ, ਹਮ ਆਪਣੀ ਮੁਹੱਬਤ ਕਾ ਇੰਤਕਾਮ ਲੈ। ਇੱਕ ਅੰਗੂਠੇ ਬੰਨਣ ਵੀ ਗੇਮ ਹੁੰਦੀ ਸੀ, ਫਰੀਦ ਇੰਜ ਕਰਕੇ ਬੰਨ ਲੈਣੇ ਇੰਜ ਕਰਕੇ, ਤੇ ਇਧਰੋਂ ਇੱਕ ਨੇ ਇਧਰ ਫੜਨਾ ਤੇ ਇੰਜ ਕਰਕੇ ਝੂਟੇ ਦੇਣੇ, ਜਿਹਦਾ ਹੱਥ ਛੁੱਟ ਗਿਆ ਤੇ ਉਹ ਹਾਰ ਗਿਆ। ਫਿਰ ਉਹਦੇ ਮੁੱਕੇ ਮਾਰੀ ਦੇ ਸੀਗੇ। ਫਿਰ ਇੱਕ ਹੁੰਦਾ ਸੀ ਐ ਨੂੰ ਗਈ ਉਹ ਨੂੰ ਗਈ, ਇੱਕ ਉਹ ਸੀਗੀ ਇੱਕ ਸਭ ਤੋਂ ਉੱਪਰ ਕਿਸਕਾ ਹਾਥ, ਗਿੱਠਾ ਟੱਪਣ ਵੀ ਸੀ। ਇੱਕ ਮੋਢੇ ਦਾ ਹੱਥ ਰੱਖ ਕੇ ਪੁੱਛਿਆ ਕਰਦਾ ਸੀ 10। ਆਹੋ ਗੁੱਲੀ ਡੰਡਾ ਤੇ ਕਿਹਾ ਸੀ ਹੈ ਗੁੱਲੀ ਡੰਡਾ ਦੇ ਪੂਰਾ ਟੋਲੇ ਨਾ ਜਿਹੜੀਆਂ ਇੱਥੇ ਘੰਟੇ ਹੋਣੇ। ਅੱਛਾ, ਫਿਰ ਜਿਹੜੀਆਂ ਬੋਤਲ ਦੀਆਂ ਢੱਕਣ ਉਹਨੂੰ ਸਿੱਧਾ ਕਰਕੇ ਚਮੋਰੀ ਕਰਕੇ ਤੇ ਉਹ ਬਣਾਉਣਾ। ਨਹੀਂ ਉਹ ਵੀ ਬਣਾਉਣਾ ਵਾਲਾ। ਆਹੋ ਬਿਲਕੁਲ ਸਾਜੀ ਓਏ ਸਾਜੀ ਇੱਕ ਬਾਲ ਵੀ ਇੱਥੇ ਮਿਲਦਾ ਹੁੰਦਾ ਸੀ, ਉਹ ਇੰਜ ਪਾ ਕੇ ਤੇ ਇੰਜ ਕਰ। ਆਹੋ ਨਹੀਂ ਉਹ ਨਹੀਂ, ਜਿਹੜਾ ਮੈਂ ਹੋਮਮੇਡ ਗੱਲ ਕਰ ਰਿਹਾ, ਹੈਂਡਮੇਡ। ਉਹਨੂੰ ਸਿੱਧਾ ਕਰਕੇ ਉਹਦੇ 'ਚ 2 ਸੁਰਾਖ ਕਰਨੇ, 2 ਸੁਰਾਖ, ਹਾਂ ਬਟਨ ਤਰ੍ਹਾਂ, ਉਹਦੇ 'ਚ ਸੁਰਾਖ ਪਾ ਕੇ ਉਸ ਤੋਂ ਬਾਅਦ ਉਹਨੂੰ ਇੰਜ ਕਰੀ ਨਾ। ਅੱਛਾ, ਹੁਣ ਇਹ ਬਾਜ਼ਾਰੋਂ ਵੀ ਮਿਲਦਾ ਸੀ ਇੱਕ ਬਣਿਆ ਬਣਾਇਆ, ਲੇਕਿਨ ਉਹ ਪੈਸੇ ਨਹੀਂ ਸੀ ਹੁੰਦੇ ਤੇ ਉਹਦਾ ਨੁਸਖਾ ਕੱਢਿਆ ਸੀ ਕਿ ਆਪ ਬਣਾ ਕੇ ਟੱਕਰ ਨਾ। ਲੇਕਿਨ ਉਹ ਏਡੀ ਨਹੀਂ ਪਾਈ ਆ ਪੱਥਰ ਤੇ ਉਹ ਚੰਗਿਆਰੇ ਨਿਕਲਦੇ ਸੀ ਇਦਾਂ ਕਰਦੇ। ਡਿਜ਼ਾਈਨ ਵਾਲੀ ਗੇਮ ਹੁੰਦੀ ਸੀ ਸਾਜੀ, ਇੰਜ ਉਂਗਲਾਂ ਤੇ ਪਾ ਕੇ ਉਹ ਧਾਗਾ ਜਿਹਾ ਮੁੜ ਕੇ। ਉਹ ਤਾਂ ਮੈਂ ਹੁਣ ਬਣਾ ਦਿਆਂ ਤੈਨੂੰ। ਆਹੋ, ਉਹ ਇੰਜ ਕਰਕੇ ਤੇ ਇੰਜ ਕਰਕੇ ਉਸ ਤੋਂ ਬਾਅਦ ਮੰਜੀ ਬਣ ਜਾਣੀ, ਫਿਰ ਇੰਜ ਕਰ ਜਾਣਾ, ਫਿਰ ਇੰਜ ਕਰ ਜਾਣਾ। ਉਹ ਵੀ ਬੜੀ ਆਉਂਦੀ ਤੈਨੂੰ। ਇਹ ਕਹਿ ਵੀ ਹੁੰਦੀ ਸੀ ਗੇਮ, ਚਰਮ ਨਹੀਂ ਜਲਦੀ ਤੈਨੂੰ ਬਾਬਾ ਨਾ ਹੁੰਦੇ ਆ ਨਹੀਂ, ਉਹਨੂੰ ਕਹਿਣਾ ਇਹਦੇ ਫੂਕ ਮਾਰ, ਇਹ ਸ਼ਰਮ ਕਰ ਥੱਲੇ ਬਾਬਾ ਨਾ ਹੁੰਦੇ। ਇਹਨਾਂ ਨੂੰ ਖਾ ਲੇਗਾ ਸਾਰੇ ਕਿਤੇ ਨਹੀਂ, ਉਹ ਡਰ ਗਿਆ। ਅੱਛਾ ਜੀ ਉਸਤਾਦ ਜੀ, ਸ਼ੁਰੂ ਤੋਂ ਮੇਰੀ ਨਾ ਮੇਰੇ ਮੁੱਕੇ ਦੀ ਗੱਲ, ਸਾਨੂੰ ਨਾ ਕ੍ਰਿਕਟ ਦਾ ਪੂਰੀ ਕਿੱਟ ਲਿਆ ਦਿੱਤੀ ਸੀ। ਅਸੀਂ ਘਰ ਕ੍ਰਿਕਟ ਖੇਡਦੇ ਹੁੰਦੇ ਸੀ, ਨੈਟ ਲਾਇਆ ਪੂਰਾ ਕ੍ਰਿਕਟ। ਸ਼ੁਰੂ ਤੋਂ ਹੀ ਕ੍ਰਿਕਟ ਅਸੀਂ ਆਇਆ 3rd ਕਲਾਸ ਗੇਮਾਂ ਗੁਮਾ ਖੇਲੀਆਂ ਨਹੀਂ। ਨੈਟ ਨਹੀਂ ਲਾਇਆ, ਤੇਰੇ ਗਲੀਚਾ ਲੱਗਾ ਹੋਇਆ ਸੀ ਉੱਤੇ, ਤੁਸੀਂ ਸਾਰੇ ਕੰਮ ਕਰਦੇ ਸੀ ਨਾ ਕਰਿਆ ਕਰ ਅੱਜ ਦੀ ਗੱਲ ਨਹੀਂ। ਜਨਮ ਇਹ ਤੇ ਸ਼ੁਗਰ ਉਸਤਾਦ ਜੀ, ਅਸੀਂ ਪਤਾ ਕੀ ਇੱਕ ਜਗ੍ਹਾ ਖੇਲਣ ਗਏ ਤੇ ਉਹ ਅੱਛਾ ਭਾਈ, ਜਦੋਂ ਤਾਂ ਅੰਮੀ ਵਿਹੜਾ ਧੋਂਦੀ ਹੁੰਦੀ ਸੀ ਤੇ ਮੱਛਲੀ ਬਣ ਕੇ ਤੈਰਦਾ ਕੌਣ ਰਿਹਾ ਉਸਤਾਦ ਜੀ, ਇਹ ਤੇ ਗੱਲ ਕਰਨ ਵਾਲੀ ਨਹੀਂ। ਅਸੀਂ ਤੂੰ ਪਤਾ ਕਿਉਂ ਨਹੀਂ? ਕਿਉਂਕਿ ਸਾਰਾ ਤੇ ਖੜਪੜਾ ਸੀ। ਇੱਕੋ ਵਾਰੀ ਤੂੰ ਤੈਰਨ ਦੀ ਕੋਸ਼ਿਸ਼ ਕੀਤੀ, 15 ਦਿਨ ਤੋਂ ਇੱਥੇ ਆਈਡੇ ਮਲਮ ਲਾਉਂਦਾ ਰਿਹਾ। ਨਹੀਂ, ਜਦੋਂ ਅੰਮੀ ਵਿਹੜਾ ਧੋਂਦੀ ਸੀ ਨਾ, ਕੱਛਾ ਪਾ ਕੇ ਪੁੱਠੇ ਲੰਮੇ ਪੈ ਕੇ ਕੰਧ ਨਾਲੋਂ ਬਣਾ ਕੇ ਨਾ ਪ੍ਰੈਸ਼ਰ ਜਮਾ ਕਰਦੇ, ਪ੍ਰੈਸ਼ਰ ਕੰਧ ਨਾਲੋਂ ਲੱਤਾਂ ਮਾਰ ਕੇ ਜੂੰ ਕੋਈ ਚੁੱਲ੍ਹੇ 'ਚ ਵੱਜ ਰਿਹਾ, ਕੋਈ ਕਿਤੇ ਵੱਜ ਰਿਹਾ। ਓਏ ਹੋਏ ਯਾਰ ਨਾਜ਼ਰੀਨ, ਸਾਜੀ ਕਦੀ ਪਰਛਾਵੇਂ ਵਾਲ ਖਲੋਗੇ ਤੇ ਸਟੈਪ ਕੀਤਾ? ਆਹੋ ਮੇਰਾ ਛੋਟਾ ਭਰਾ ਨਾ, ਮੇਰਾ ਛੋਟਾ ਉਸਮਾਨ, ਜਿਹੜਾ ਹੁਣ ਆ ਸ਼ੈਂਪੂ ਕਰਦਾ, ਇਹਦੇ ਤੇ ਨਾ ਮਤਲਬ ਇਹਨੇ ਹੁਣ ਫਿਲਮ ਵੇਖੀ ਮਿੱਥਨ ਦੀ, ਕੋਈ ਮਿੱਥਨ ਦੀ ਕੋਈ ਲੜਾਈ ਵਾਲੀ, ਉਹ 'ਚ ਡਾਇਲਾਗ ਇਹਨੇ 5-7 ਯਾਦ ਕਰ ਲਏ। ਹੁਣ ਸਾਨੂੰ ਪਤਾ ਹੁੰਦਾ ਸੀ ਜਦੋਂ ਸਾਰੇ ਇਹਨੇ ਰਾਤ ਨੂੰ ਨਾ ਇਕੱਲੇ ਨੇ, ਹੁਣ ਅਸੀਂ ਕਮਰੇ 'ਚ ਅਸੀਂ ਗਏ ਹਾਂ ਤੇ ਇਕੱਲਾ ਕੰਧ ਨਾਲ ਖੜਾ, ਮਾਂ ਅੱਜ ਮੈਂ ਉਸकी गर्दन लेके आऊंगा। ਤੇ ਹੁਣ ਅਸੀਂ ਪਿੱਛੇ ਖੜੇ ਤੇ ਅੱਗੇ ਕੰਧ ਆ ਤੇ ਉੱਥੇ ਲੱਗਾ ਤੇ ਅੱਗੋਂ ਮਾਂ ਵੀ ਆਪੇ ਬਣ ਰਿਹਾ ਨਾ, ਬੇਟਾ ਐਸੇ ਇਕੱਲੇ ਲੱਗਾ। ਤੇ ਅਸੀਂ ਜਦੋਂ ਕਰਨਾ ਨੂੰ ਦੇਖਣਾ, ਅਰੇ ਇਸ ਟੈਪ ਦਾ ਘਟਨਾ
ਸ਼ਰਮਾ ਜਾਣਾ। ਫਿਰ ਸਰਾਣਿਆਂ ਨਾਲ ਕੌਣ ਲੜਿਆ ਭਰਾਵਾਂ ਦੇ ਨਾਲ? ਉਹ ਤੇ ਅਸੀਂ ਬਹੁਤ ਓਏ ਉਹ ਵੀ ਬੜਾ ਲੜੇ ਡਬਾ ਸਰਾਣੇ। ਲੋਕਾਂ ਨੂੰ ਮਿੱਟੀ ਖੇਡਣੀ। ਲੋਕਰ ਮਿੱਟੀ ਤੇ ਤੂੰ ਖੇਡਦਾ ਰਿਹਾ। ਸਾਰੀ ਚੁੱਲਾ ਜਿਹੜੇ ਦੇ ਵਿੱਚ ਜਿਹੜਾ ਰੋਟੀਆਂ ਪਕਾਉਂਦੇ ਸੀ ਤੇ ਉਹ ਲੱਕੜਾਂ ਵਾਲਾ ਚੁੱਲਾ, ਉਹਦੇ ਤੇ ਬਹਿ ਕੇ ਜਿਹੜੇ ਭੈਣ ਭਰਾ ਆਪਸ ਸਾਰੇ ਹੀ ਸਰਦੀਆਂ 'ਚ ਬਹਿ ਕੇ ਸਕੂਲ ਜਾਣ ਤੋਂ ਪਹਿਲਾਂ ਜਿਹੜਾ ਉਹ ਖਾਣਾ ਖਾਂਦੇ, ਉਹ ਵੀ ਹੁਣ ਯਾਦ ਨੇ। ਤਵੀ ਦੇ ਰੋਟੀਆਂ ਲਾਣੀਆਂ, ਪੂਰਾ ਮਹੱਲਾ ਇਕੱਠਾ ਹੋਣਾ। ਇੱਕ ਉੱਥੇ ਹੁੰਦੇ ਸੀ ਇੱਥੇ ਮਿੱਟੀ ਪਾ ਕੇ ਨਾ ਉਸਤਾਦ ਜੀ ਏਦਾਂ ਦੀ ਕਰਕੇ ਘਰ ਬਾੜ ਉਹ ਰੇਤ ਤੇ ਰੇਤ 'ਚ ਹੱਥ ਲੰਘਾ ਕੇ ਰੇਤ 'ਚ ਹੱਥ ਰੰਗੋ ਕੇ ਪੁਲ ਬਣਾਉਣਾ। ਪੁਲ ਬਣਾ ਲੈਣਾ, ਕਈਆਂ ਨੇ ਆਉਣਾ ਬਗੈਰ ਤਰੇ ਬਦਮਾਸ਼ ਨੂੰ ਪੁਲ ਢਾ ਦੇਣਾ, ਐਵੇਂ ਸ਼ੌਕੀਨ ਦਾ ਰੋਂਦੇ ਰੋਂਦੇ ਖਾ ਲੈ। ਮੁੰਡੇ ਉਹਦੇ ਅੱਛਾ ਉਦੋਂ ਬਦਮਾਸ਼ ਵੀ ਇਦਾਂ ਹੁੰਦੀ ਸੀ ਕਿ ਖਿੱਚ ਕੇ ਇੱਟ ਮਾਰ ਕੇ ਤੇ ਘਰ ਦੌੜਾਉਣਾ, ਯਾਨੀ ਇੰਨੀ ਕੁ ਬਹਾਦਰੀ ਹੁੰਦੀ ਸੀ। ਵੱਟਾ ਮਾਰਦਾ। ਹਾਂ ਉਸ ਤੋਂ ਬਾਅਦ ਇੱਕ ਹਿਸਾਬ ਨਾਲ ਦੇਖਣਾ ਵੀ ਹੈ ਤਾਂ ਨਹੀਂ। ਕਿਸੇ ਦੀ ਲੜਾਈ ਹੋਣੀ ਤੇ ਕਿੰਨੀ ਦੇਰ ਗਿਰੇਬਾਨ ਫੜ ਗਈ ਉਹ ਬਸ ਆਹੋ ਘਸੀਟੀ ਜਾਣਾ। ਤੇ ਹੁਣ ਫੈਰ ਹੀ ਮਾਰਦੇ ਚਲੋ ਜੀ। ਨਹੀਂ ਉਹ ਸਾਡੀ ਗਲਾਸਾਂ ਨਾਲ ਵੀ ਉਹ ਧਾਗਾ ਬੰਨ ਕੇ ਹਾਂ ਤੇ ਫੋਨ ਬਣਾਉਣਾ। ਉਹ ਵਾਕਈ ਉਹਦੇ 'ਚ ਹੈ ਹੀ ਲੌਜੀਕ। ਉਹ ਹੈ ਉਹਦੇ ਤੋਂ ਗੇਮ ਹੈ। ਉਹਦੇ ਤੋਂ ਹੀ ਤਾਂ ਮਾਰਕੋਨੀ ਨੇ ਕੀਤਾ ਸੀਗਾ ਤਜਰਬਾ ਐਕਸਪੈਰੀਮੈਂਟ। ਉਹ ਗੁਬਾਰਾ ਲੈ ਕੇ ਨਾ, ਪਹਿਲੇ ਗੁਬਾਰੇ ਹੁੰਦੇ ਸੀਗੇ, ਗੁਬਾਰੇ ਦੇ ਵਿੱਚ ਉਹਨੇ ਧਾਗਾ ਲਾਇਆ ਤੇ ਉਦੋਂ ਆਵਾਜ਼ ਉਹਨੂੰ ਪਰਲੀ ਸਾਈਡ ਤੋਂ ਗਈ। ਕਿਸੇ ਨੇ ਬੁਲਾਇਆ? ਆਹੋ ਉੱਥੋਂ ਹੀ ਹੋਇਆ ਸੀ ਸਾਰਾ। ਇਹ ਕਹਿੰਦਾ ਕਿਸੇ ਨੇ ਬੁਲਾਇਆ, ਉੱਥੋਂ ਹੀ ਉਹਨੂੰ ਪਤਾ ਲੱਗਾ। ਆਹੋ ਮਾਰਗੋ ਨਿਸ਼ਾਨਾਬਾਦ ਦਾ। ਨਹੀਂ ਮੇਰੇ ਕੋਲ ਯਾਰ ਮੈਂ ਤੁਹਾਨੂੰ ਦੱਸਣਾ, ਮੈਂ ਆਪਣੀ ਬੇਗਮ ਨੂੰ। ਅੱਛਾ ਜੀ ਤੁਸੀਂ ਇਹ ਦੱਸਣਾ ਵਾ ਜਿਹਦਾ ਆਈਸਕ੍ਰੀਮ ਦੇ ਕੱਪਾਂ ਦਾ ਬਣਾਉਂਦੇ ਸੀ, ਹਾਂਜੀ ਬੋਤਲ ਦੇ ਢੱਕਣ ਦਾ ਉਹ ਬਣਾਉਂਦੇ ਸੀ, ਇੰਜ ਹੋਰ ਕਿਹੜੀ ਚੀਜ਼ ਹੁੰਦੀ ਸੀ ਜਿਹਦੀ ਕੋਈ ਖੇਡ ਬਣਦੀ ਸੀ ਜਾਂ ਕੋਈ ਚੀਜ਼ ਬਣਦੀ ਸੀ? ਸਾਈਕਲ ਦੀਆਂ ਤਾਰਾਂ ਦਾ ਰੈਕਲਾ ਬਣਦਾ ਸੀ। ਹਾਂ ਸਾਈਕਲ ਦੀਆਂ ਤਾਰਾਂ ਨਾਲ। ਹਾਂ ਹੋਰ ਅੰਬੈਸੀ ਡੱਬੀ ਕੱਟ ਕੇ ਨਾ ਹੂੰ ਇੰਜ ਕਰਕੇ ਸੀ, ਉਹ ਹਵਾ ਦੇ ਵਿੱਚ ਛੱਡਦੇ ਸੀ, ਉਹ ਟਾਇਰ ਜਿਹਾ ਬਣਦਾ ਸੀ। ਨਹੀਂ ਇਹ ਨਹੀਂ ਬਣਦੀ। ਅੰਬੈਸੀ ਦੀ ਡੱਬੀ ਜਾਂ ਉਹ ਡੱਬੀ ਲੈ ਕੇ ਇੰਜ ਕਰਕੇ ਉਹਦਾ ਪਟਾਕਾ ਮਾਰ ਦਿੰਦੇ ਆ। ਜਹਾਜ਼ ਬਣਾਉਣਾ ਵੀ ਇਹਦੇ ਵਿੱਚ ਹੀ ਹੈ, ਜਿਹੜਾ ਕਿੱਦਾਂ? ਕਾਗਜ਼ ਦਾ ਜਹਾਜ਼ ਬਣਾਉਂਦਾ। ਕਾਗਜ਼ ਨਹੀਂ, ਕਿਸੇ ਚੀਜ਼ ਦਾ ਜਿਹਦਾ ਤੁੱਕ ਹੀ ਨਹੀਂ ਬਣਦਾ, ਉਹ ਦੱਸੋਗੇ। ਤਾਜੀ ਇੱਕ ਛਾਪਰ ਨੂੰ ਨਾ ਧਾਗੇ ਬੰਨ ਕੇ ਤੇ ਥੱਲੇ ਮਾਚਸ ਬੰਨ੍ਹਦੀ ਦੀ ਸੀ ਤੇ ਕੋਠੇ ਤੋਂ ਜਾ ਕੇ ਛੱਡਣਾ, ਉਹ ਪੈਰਾਸ਼ੂਟ ਬਣ ਜਾਣਾ। ਅੱਛਾ ਵੀ ਮੋਮੀ ਲਿਫਾਫੇ ਦੀ ਗੁੱਡੀ ਕਿੰਨੇ ਬਣਾਈ ਆਪਣੇ ਹੱਥੀ? ਮੈਂ ਬਣਾਈ ਸੀ। ਤੁਹਾਡੇ ਚੋਂ ਕਿੰਨੇ ਬਣਾਈ ਸਹੀ ਦੱਸਣਾ। ਮੋਮੀ ਲਿਫਾਫੇ ਦੀ ਨਲਕੀ ਦੇ ਨਾਲ ਲਵੇਟ ਕੇ ਚੀਜ਼ ਉਹਦੀਆਂ ਫਿਰ ਤਲਾਵਾਂ ਪਾਉਣੀਆਂ, ਫਿਰ ਉਹਦੀ ਆਵਾਜ਼। ਮੈਨੂੰ ਨਾ ਇੱਕ ਛੋਟੀ ਮੋਟਰ ਲੱਭ ਗਈ ਤੇ ਪੱਖਾ ਲੱਭ ਗਿਆ, ਮੈਂ ਉਹਨੂੰ ਉੱਤੇ ਫਿੱਟ ਕਰਕੇ ਤੇ ਪੱਖਾ ਅੱਛਾ ਇਹ ਚਲਾ ਮੈਂ ਦੱਸਣਾ ਚਾਹ ਰਿਹਾ ਵੀ ਮੈਂ ਸ਼ੁਰੂ ਤੋਂ ਹੀ ਨਾ ਮੇਰੀ ਕ੍ਰੀਏਟਿਵ ਸੈਂਸ ਦਾ ਨਹੀਂ ਸੱਚੀ ਮੁੱਚੀ ਸਾਜੀ ਉਹ ਮੈਂ ਚਲਾਈ, ਫਿਰ ਨਾ ਲੋਕਾਂ ਨੇ ਕਹਿਣਾ ਜੀ ਓਏ ਮੇਰੇ ਹਾਨ ਦੇ ਮੁੰਡਿਆਂ ਨੇ ਯਾਰ ਸਹੀ ਕਹਿੰਦੇ ਆ ਉਹ ਜਿਹੜਾ ਰਕਸ਼ਿਆਂ 'ਚ ਵੱਜਦੇ ਸੀ ਅੱਜ ਛੱਡ ਕੇ ਨਾ ਅੱਗੋਂ ਪਤਾ ਲੱਗਦਾ ਇੱਕਦਮ ਰਕਸ਼ਾ ਵਿੱਚ। ਇੱਕ ਉਹ ਡਿਲੈਪਰ ਦੇ ਨਾਲ ਨਾ ਨਿੱਕੀ ਕਿਹਦਾ ਮੋਟਰ, ਨਾ ਡਿਲੈਪਰ ਨਹੀਂ ਸੀ ਹੁੰਦਾ ਇੱਕ ਲੋਹੇ ਦਾ ਡਰੰਪਰ ਆਹੋ, ਉਹਦੇ ਨਾਲ ਉਹ ਏਡੀ ਮੋਟਰ ਲਾਉਂਦੇ ਸੀ ਪਿੱਛੇ, ਉਹ ਭਾਈ ਪੱਖਾ ਬਣ ਜਾਂਦਾ ਉਹ ਵੀ। ਉਹ ਯਾਰ ਇੱਕ ਉਹ ਜਿਹੜਾ ਜਹਾਜ਼ ਹੁੰਦਾ ਸੀਗਾ ਤੇ ਇੱਕ ਉਹ ਕਸ਼ਤੀ ਹੁੰਦੀ ਸੀ, ਉਹਦੇ ਥੱਲੇ ਵਿੱਚ ਨਾ ਮੋਮਬੱਤੀ ਜੀ ਲਾਈ ਹੁੰਦੀ ਸੀਗੀ, ਖੜ ਕਰਕੇ ਉਹ ਟੁਰਦੀ ਹੁੰਦੀ ਸੀ ਹਾਂ ਮੋਮਬੱਤੀ। ਬੋਤਲ ਵਾਲੇ ਪੈਪ ਚ ਪਾ ਉਹ ਕੇ। ਵੀ ਸਾਜੀ ਇੱਕ ਸੈਂਸ ਸੀ। ਸਟੀਲ ਦੀ ਕਸ਼ਤੀ ਮਿਲਦੀ ਸੀ ਲਾਹੌਰੋਂ, ਮੇਰੇ ਅੱਬੂ ਲੈ ਕੇ ਆਏ ਸੀ ਮੇਰੇ ਲਈ, ਲਿਫਾਫੇ ਦੇ ਵਿੱਚ ਪੈਕ ਹੁੰਦੀ ਸੀ, ਪੱਤਰੀ ਦੀ ਬਣੀ ਹੁੰਦੀ ਸੀ, ਉਹਦੇ ਅੰਦਰ ਲੱਗਣੀ ਤੇ ਉਹਦੇ ਅੰਦਰ ਉਹ ਅੱਗ ਤੁਸੀਂ ਬਾਲ ਦੇਣੀ ਤੇ ਉਹ ਤੁਸੀਂ ਰੱਖਣੀ ਤੇ ਉਹਦੀ ਆਵਾਜ਼ ਵੀ ਹੁੰਦੀ ਸੀ, ਚੱਲਦੀ ਵੀ ਸੀ ਪੜ 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 ਪੜ। ਉਹ ਵੀ ਲੌਜਿਕ ਸੀ। ਇੱਕ ਹੋਰ ਸੀ, ਉਹ ਲੈ ਕੇ ਨਾ ਤੀਲਾ ਪਾਂਸੀ ਝਾਰੂ ਦਾ, ਉਹਦੇ ਅੱਗੇ ਕਰਤੋਨਾ ਲਾਣਾ। ਓਏ ਉਧਰ ਕੋ ਨਾ ਬੁਰਾ ਵਾਇਦਾ ਉਹ ਬਹੁਤ ਬੁਰਾ ਫਾਇਦਾ ਸੀ। ਸਾਡੀ ਜਿਹੜੇ ਪੈਪ ਦੇ ਵਿੱਚ ਮਸਰ ਦੇ ਰਬੜ ਚ ਕਾਗਜ਼ ਫਸਾ ਕੇ ਵੀ ਇੰਜ ਨਿਸ਼ਾਨੇ ਪਾਉਂਦੇ। ਨਹੀਂ ਕਾਗਜ਼ ਨਹੀਂ। ਹੁਣ ਤਾਂ ਮੈਂ ਦੱਸਦਾ ਕੀ ਮਾਰਦਾ ਉਹ ਪਿੰਨਾਂ ਨਹੀਂ ਹੁੰਦੀਆਂ ਲਾਉਣ ਵਾਲੀਆਂ, ਸਟੈਪਲਰ ਦੀਆਂ ਕੱਲੀਆਂ ਪਿੰਨਾਂ ਕੱਢ ਕੇ ਉਹ ਇਹਨੂੰ ਥੋੜਾ ਜਿਹਾ ਇੰਜ ਕਰਕੇ ਉਹ ਰਬੜ ਨਾਲ ਮਾਰੀ ਦੀ ਸੀ। ਓਏ ਬਹੁਤ ਬੁਰੀ ਵੱਜਦੀ ਸੀ ਉਹ। ਇਹ ਆਹੋ ਬਿਲਕੁਲ ਸਟੈਪਲਰ ਦੀ ਪਿੰਨ। ਹਾਂਜੀ ਡੋਬੇ ਮੰਗੇ ਤੁਸੀਂ ਕਲਾਸ ਚੋਂ ਹਾਂ ਸਹੀ ਡੋਬੇ ਜੈਨਵਨ ਸਹੀ, ਤੈਨੂੰ ਮੈਂ ਦੱਸ ਰਿਹਾ ਡੋਬੇ ਕੀ ਉਹ ਯਾਰ ਉਹ ਸਿਆਹੀ ਦੇ ਜੈਨਵਨ ਸਹੀ ਯਕੀਨ ਕਰਕੇ ਨਾ ਮੈਂ ਸਿਆਹੀਆਂ ਖਿੱਚੀਆਂ ਨੇ ਲੋਕਾਂ ਦੀਆਂ। ਕਦੀ ਸਿਆਹੀ ਖਿੱਚੀ, ਉਹ ਇੱਕ ਲਾਈਨ ਪੜ੍ਹ ਕੇ ਤੇ ਉਹ ਸਾਹਮਣੇ ਦੁਆ ਉਹਦੀ ਪਈ ਨਾ, ਤੂੰ ਇੱਥੇ ਬੈਠਾ ਤੇਰੀ ਦੁਆ ਪਈ, ਮੇਰੀ ਆਹ ਦੁਆ ਆ, ਮੈਂ ਕੁਛ ਪੜ੍ਹ ਕੇ ਨਾ ਤੇ ਇੰਜ ਕਰੀ ਜਾਣਾ, ਆਪਣੀ ਦੁਆ ਤੇ ਰੱਖ ਕੇ ਉਤੋਂ ਮੈਂ ਇੰਜ ਕਰੀ ਜਾਣਾ ਤੇ ਜ਼ੇਨ 'ਚ ਹੁੰਦਾ ਸੀ ਕਿ ਉਹਦੀ ਸਿਆਹੀ ਆ ਰਹੀ ਹੈ ਤੇ ਦੇਖਣੀ ਵੀ ਆ, ਹੋਰ ਖਿੱਚਣੀ ਆ। ਅੱਲਾ ਦੀ ਕਸਮ ਸਹੀ ਕਹਿ ਰਿਹਾ ਕਰਦੇ ਨੇ ਓਏ ਖਿਆਲੀ ਹੋ ਜਾਂਦਾ ਵਾ ਖਿਆ, ਪਰ ਉਹ ਇਹ ਕਹਿ ਵੀ ਮੈਂ ਤਾਂ ਅਗਲੇ ਨੂੰ ਪਰੇਸ਼ਾਨ। ਯਾਰ ਨਹੀਂ ਕਿ ਸਾਈਕੀ ਇੱਕ ਬੜੀ ਚੀਜ਼ ਵਾ, ਇਹਦੇ ਨਾਲ ਸਾਈਕੀ ਜੁੜੀ ਹੈ। ਜੇ ਬੰਦਾ ਕਹਿੰਦਾ ਨਾ ਤੇ ਉਹ ਕਿਤੇ ਨਾ ਕਿਤੇ ਜ਼ਰੂਰ ਭਿੱਜ ਜਾਂਦਾ ਹੋਣਾ ਹਨਾ। ਮੈਂ ਆਪਣੀ ਕਲਾਸ ਦਾ ਨਾ ਮਨੀਟਰ ਹੁੰਦਾ ਸੀ ਪ੍ਰੀਤ। ਕੀ ਕੁਛ ਵੀ ਨਹੀਂ, ਅੱਛਾ ਮਨੀਟਰ ਹੁੰਦਾ ਸੀ, ਮੈਂ ਤੁਹਾਨੂੰ ਕਹਿਣ ਡਿਆ। ਤਲੀਮੇ ਬਾਲਗਾਂ ਵਾਲੇ ਸਕੂਲ ਚ ਹੁੰਦੇ ਮਨੀਟਰ? ਨਹੀਂ ਡਿਸੇਬਲ ਬੱਚੇ। ਅੱਛਾ ਉਸ ਵੀ ਦਿੰਦੇ। ਅੱਛਾ ਉਸਤਾਦ ਜੀ, ਉਹ ਜਿਹੜਾ ਛੁੱਟੀਆਂ ਦੇ ਤੋਂ ਬਾਅਦ ਛੁੱਟੀਆਂ ਜਿਸ ਦਿਨ ਹੋਣੀਆਂ ਤੇ ਟੀਕਿਆਂ 'ਚ ਰੰਗ ਭਰ ਕੇ ਵਰਦੀਆਂ ਖਰਾਬ ਕਰਨੀਆਂ। ਓਏ ਕੀ ਚਾਹ ਹੁੰਦਾ ਸੀ ਜਦੋਂ ਛੁੱਟੀਆਂ ਹੁੰਦੀਆਂ ਓਏ ਹੋਏ ਤੇ ਜਦੋਂ ਜਾਣਾ ਹੁੰਦਾ ਸੀ ਕੀ ਮੌਤਾਂ ਪਈਆਂ ਹੁੰਦੀਆਂ। ਓਏ
ਇਹ ਸੈਕੀ ਹੈ 7ਵੇਂ ਮੈਂ ਪੜਿਆ ਜੀ ਗਵਰਨਮੈਂਟ ਇਸਲਾਮੀਆ ਹਾਈ ਸਕੂਲ ਗੁਰੂ ਨਾਨਕਪੁਰੇ। ਸਹੀ ਸਹੀ। ਸਾਡਾ ਮੋਨੀਟਰ ਹੁੰਦਾ ਸੀ ਸ਼ਾਹਦ ਮੁੰਡਾ ਨਾ ਨਾਸੀ ਦਾ, ਪਠਾਨ ਸੀ, ਚਿੱਟੇ ਰੰਗ ਦਾ ਬੜਾ, ਉਹ ਮੋਨੀਟਰ ਸੀ, ਫੈਂਟਾ ਬਹੁਤ ਲਾਉਂਦਾ ਸੀ ਉਹ। ਤੇ ਉੱਥੇ ਮੈਂ ਪੜਿਆ ਉਸਤਾਦ ਜੀ 5 ਜਮਾਤਾਂ ਮੈਂ ਪੜਿਆ ਬਾਬੇ ਦੇ ਸਕੂਲ ਰਜ਼ਾਬਾਦ 19 ਨੰਬਰ 'ਚ, ਤੇ 6ਵੀਂ ਮੈਂ ਉੱਥੇ ਪੜਿਆ, 6 7 8 ਮੈਂ ਉੱਥੇ ਪੜਿਆ, 8ਵੀਂ 'ਚੋਂ ਮੈਂ ਹਟ ਗਿਆ ਸੀ। ਸਾਰੇ ਟ੍ਰਿਪਾਂ ਨਾਲ ਜਾਂਦੇ ਰਹੇ ਤੁਸੀਂ? ਨਹੀਂ ਉਦੋਂ ਕਿੱਥੇ ਟ੍ਰਿਪ, ਸਾਡੇ ਸਕੂਲਾਂ 'ਚ ਇਹ ਹੁੰਦਾ ਹੀ ਤੁਸੀਂ ਮਤਲਬ ਟ੍ਰਿਪ ਦੇ ਨਾਲ ਨਹੀਂ ਟ੍ਰਿਪ ਵੈਸੇ ਛੁੱਟੀ ਤੋਂ ਬਾਅਦ ਸ਼ੁਰੂ ਹੋਇਆ ਵਾ ਟ੍ਰਿਪ ਸਾਰੇ। ਨਹੀਂ ਉਹ ਤਾਂ ਠੀਕ ਹੈ, ਤੇ ਛੁੱਟੀ ਤੋਂ ਬਾਅਦ ਤੁਸੀਂ ਸਕੂਲ ਅਕਸਰ ਬੈਠੇ ਰਹਿਣਾ, ਤੇ ਤੁਹਾਡੇ ਦੋਸਤ ਇੱਕ ਦੋ ਜਿਹੜੇ ਤੁਹਾਨੂੰ ਕਹਿੰਦੇ ਹੁੰਦੇ ਸੀ ਵੀ ਆਪਾਂ ਇਕੱਠੇ ਚੱਲਨੇ, ਇਦਾਂ ਹੁੰਦਾ ਰਿਹਾ ਜਾਂ ਨਹੀਂ? ਨਹੀਂ ਨਹਾਉਣ ਅਸੀਂ ਜਾਂਦੇ ਰਹੇ ਨਹਿਰਾਂ ਤੇ। ਉਹ ਕਿਹਦੇ ਨਾਲ? ਜੀ ਅਸੀਂ, ਮੈਂ, ਰਾਜਾ, ਅੱਛਾ, ਸਾਡੇ 4-5 ਟੋਲਾ ਹੁੰਦਾ ਸੀ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਅਸੀਂ ਮਤਲਬ ਸੋਜ਼ੋ ਵਾਟਰ ਪਾਰਕ ਜਾਂਦੇ ਰਹੇ ਆ, ਸੋਜ਼ੋ ਵਾਟਰ, ਹਾਂ। ਪੇਸ ਤੇ ਅਸੀਂ ਜਾਂਦੇ ਰਹੇ, ਜਦੋਂ ਇਮਰਾਨ ਖਾਨ ਸਾਹਿਬ ਨੇ ਨਵਾਂ ਪੇਸ ਬਣਾਇਆ ਤੇ ਉਦੋਂ ਫੈਮਿਲੀ ਤੋਂ ਬਗੈਰ ਤੇ ਅਸੀਂ ਲੋਕਾਂ ਦੇ ਬਾਹਰ ਮਿੰਤਰਲਾ ਕਰਕੇ ਉਹਨਾਂ ਦੇ ਬੱਚੇ ਚੁੱਕ ਕੇ ਤੇ ਅਸੀਂ ਅੰਦਰ ਚਲੇ ਜਾਣਾ। ਹਾਂਜੀ, ਤਾਂ ਬੜੇ ਆਈਟਮ ਕਰਦੇ ਨੇ। ਸਾਜੀ ਮੁੱਕੇ ਦੀ ਮੈਨੂੰ ਇੱਕ ਗੱਲ ਯਾਦ ਆ, ਆਪਣੀ ਮੁੱਕਾ ਰੱਖਿਆ ਮੈਂ ਇੱਕ ਮੁੰਡੇ ਨਾਲ, ਉਹ ਬੜਾ ਕੋਈ ਹਬਸ਼ੀ ਦਾ ਬੱਚਾ ਸੀ। ਮੈਂ ਦੁਕਾਨ ਤੋਂ 2 ਰੁਪਏ ਵਾਲੀ ਲਾਲ ਬੋਤਲ ਪੀ ਰਿਹਾ, ਉਹ ਕਿਤੋਂ ਪਿੱਛੋਂ ਆ ਗਿਆ, ਮੈਨੂੰ ਪਤਾ ਨਹੀਂ ਸੀ, ਉਹਨੇ ਮੇਰੇ ਲੱਕ 'ਚ ਮੁੱਕਾ ਮਾਰਿਆ। ਉਹ ਬੰਦਾ ਸਿਗਰਟ ਪੀਂਦੇ ਸੀ, ਬੋਤਲ ਉਹਦੇ ਤੇ ਡੁੱਲ ਗਈ, ਉਹਨੇ ਮੇਰੇ ਚਪੇਟ ਵੀ ਮਾਰਤੀ, ਯਾਨੀ ਕਿ ਡਬਲ ਅਟੈਕ ਹੋਇਆ ਮੇਰੇ। ਯਾਰ ਮੁੱਕੇ ਤੋਂ ਯਾਦ ਹੈ, ਮੇਰਾ ਇੱਕ ਯਾਰ ਉਸਤਾਦ ਨੇ ਮੇਰੇ ਨਾਲ ਮੁੱਕਾ ਰੱਖਿਆ, ਤੇ ਜ਼ਿਆਦਾ ਪੁਰਾਣੀ ਗੱਲ ਨਹੀਂ ਹੈ, ਥੋੜਾ ਹੀ ਅਰਸਾ ਪੁਰਾਣੀ ਗੱਲ। ਤੇ ਫਰੀਦ ਸਾਬਰੀ ਸਾਹਿਬ ਉਹ ਆਇਆ ਤੇ ਮੈਨੂੰ ਕਹਿੰਦਾ ਯਾਰ ਫੈਸਲ ਫਿਲਮ ਤੇ ਚਲੀਏ, ਫਿਲਮ ਵੇਖਣੇ ਚਲੀਏ। ਮੈਂ ਕਿਹਾ ਯਾਰ ਮੈਂ ਨਹੀਂ ਜਾਣਾ। ਕਹਿੰਦਾ ਤੂੰ ਕਿਵੇਂ ਨਹੀਂ ਜਾਣਾ, ਤੇਰਾ ਪਿਓ ਵੀ ਜਾਊਗਾ। ਫਰੀਦ ਸਾਬਰੀ ਸਾਹਿਬ ਉਹ ਗੱਡੀ 'ਚੋਂ ਮੇਰੇ ਯਾਰ ਨਿਕਲੇ ਨੇ, ਤੇ ਉਸਤਾਦ ਜੀ ਉਹਨਾਂ ਨੇ ਮੈਨੂੰ ਨਾ ਝਪੱਟਾ ਮਾਰ ਲਿਆ, ਫੜ ਕੇ ਮੈਨੂੰ ਉਹਦੀ ਗੱਡੀ 'ਚ ਧਰੂੰਦੇ ਨੇ। ਇਹ ਅਕਸਰ ਮੁੱਕੇ ਤੋਂ ਵੱਜ ਜਾਂਦਾ ਹੁੰਦਾ ਸੀ। ਨਹੀਂ ਅੱਛਾ ਜੀ, ਇਹਨੂੰ ਪਤਾ ਲੱਗਦਾ ਮੁੱਕਾ ਮਾਰਨ ਲੱਗਦਾ ਸੀ, ਕਹਿੰਦਾ ਯਾਰ ਤੂੰ ਮੁੱਕਾ ਨਾ ਮਾਰ, ਤੂੰ ਨਾ ਆਓ ਮੁੱਕਾ ਮਾਰ ਲਾ। ਇੱਕ ਵੈਸੇ ਇਹ ਤੇ ਆਦਤ ਹੁੰਦੀ ਸੀ ਨਾ ਮੁੱਕਾ ਇੰਝ ਹੀ ਰੱਖਣਾ, ਆਹੋ ਲੇਕਿਨ ਇਹ ਵਾਕਿਆ ਹੋ ਰਿਹਾ। ਉਹ ਮੈਨੂੰ ਫਰੀਦ ਸਾਬਰੀ ਸਾਹਿਬ ਉਹ ਤਿੰਨਾਂ ਜਣਿਆਂ ਨਾਲ ਗੱਡੀ ਦੇ ਵਿੱਚ ਧਰੂਇਆ, ਮੈਨੂੰ ਲੈ ਕੇ ਅੰਦਰ ਜਾਣ ਦੇ ਕਿ ਫਿਲਮ ਵੇਖਣ ਜਾਣੀ। ਮੈਂ ਕਿਹਾ ਯਾਰ ਮੈਂ ਨਹੀਂ ਜਾਣਾ। ਮੇਰੀ ਭਾਂਜੀ ਦਰਵਾਜ਼ੇ 'ਚ ਵੇਖਣ ਡਈ ਤੇ ਉਹਨੇ ਕੱਪ ਪਾ ਦੀ, ਉਹ ਬਾਬੂ ਦੀ ਲੜਾਈ ਹੋ ਗਈ। ਜਜ਼ਾਦ ਨੇ ਮਰਚਾ ਘੋਟਣਾ ਨਾ ਡੰਡਾ ਲੈ ਕੇ ਆਇਆ, ਫਰੀਦ ਉਹਨੇ ਲੱਕ 'ਚ ਮਾਰਿਆ ਮੇਰੇ ਯਾਰ ਦੇ, ਉਹ ਐਂਚੀ ਹੋ ਗਿਆ। ਮੈਂ ਉਹਨੇ ਅਗਲਾ ਵੀ ਮਾਰ ਲਗਾ, ਮੈਂ ਅੱਗੇ ਆ ਗਿਆ। ਮੈਂ ਕਿਹਾ ਤੇਰਾ ਦਿਮਾਗ ਠੀਕ ਹੈ? ਤੇ ਮੈਨੂੰ ਕਹਿੰਦਾ, ਮੈਨੂੰ ਗਾਲ ਕੱਢ ਕੇ ਉਸਤਾਦ ਜੀ ਨੇ ਕਿਹਾ ਵਰਤਾ, ਕਹਿੰਦਾ ਨਾ ਵੇਖਣ ਤੇ ਚਲੇ ਗਏ। ਜਜ਼ਾਦ ਕਹਿੰਦਾ ਮੈਂ ਸਮਝਿਆ ਲੜਾਈ ਹੋ ਗਈ। ਮੈਂ ਕਿਹਾ ਯਾਰ ਮੇਰੇ ਨਾਲ ਹੋਇਆ ਉਸਤਾਦ ਜੀ, ਇੱਕ ਜਗ੍ਹਾ ਤੇ ਬੈਲੈਂਸ ਕਰਾਇਆ ਮੈਂ, ਤੇ ਸ਼ੁਕਰੀਆ ਨਹੀਂ ਦਿੱਤਾ, ਅੱਗੋਂ ਨੇ ਬੈਲੈਂਸ ਹੀ ਨਹੀਂ ਦਿੱਤਾ। ਅੱਛਾ, ਬੈਲੈਂਸ ਕਰਾਇਆ ਤੇ ਫੈਸਲ ਸਾਹਿਬ ਮੈਂ ਨਾ ਉਹਨੂੰ ਕਹਿ ਕੇ ਯਾਰ ਬੈਲੈਂਸ ਨਹੀਂ ਆਇਆ 15-20 ਮਿੰਟਾਂ ਦਾ। ਉਹ ਕਹਿੰਦਾ ਭਾਈ ਮੈਂ ਕੀ ਕਰਾਂ ਹੁਣ, ਇਹ ਕੰਪਨੀ ਦਾ ਕੰਮ ਹੈ, ਇਹ ਕੰਪਨੀ ਨੇ ਦੇਣਾ, ਤੇ ਇਹ ਉਹ ਮੇਰੀ ਉਸਤਾਦ ਜੀ ਉਹਦੇ ਨਾਲ ਤੂੰ ਮੈਂ ਤੇ ਲੜਾਈ ਸ਼ੁਰੂ ਹੋ ਗਈ। ਇਧਰੋਂ ਸੈਂਡ ਹੋ ਗਿਆ ਉਹ ਕਹਿੰਦਾ। ਆਹੋ ਇਧਰੋਂ ਕਹਿੰਦਾ, ਉਦੋਂ ਇਹ ਟ੍ਰੈਂਡ ਸੀ ਉਸਤਾਦ ਜੀ, ਨਵਾਂ ਮੋਬਾਈਲਾਂ 'ਚ ਬੈਲੈਂਸ। ਆਲੂ ਵਾਲੀ ਟਿੱਕੀ ਫੜਾਈ ਮੈਂ ਤੈਨੂੰ, ਸਾਜੀ ਉਹਨੂੰ ਦੇਣ ਲੱਗਾ, ਮਠਿਆਈ ਹਮੇਸ਼ਾ ਥੋੜੀ ਜਿਹੀ ਲਈਦੀ ਹੁੰਦੀ, ਅੱਧੀ ਉਹਨੂੰ ਫਰੀਦ ਨੇ ਮੈਨੂੰ ਇਸ਼ਾਰਾ ਕੀਤਾ। ਤੂੰ ਪੂਰੀ ਥੜੀ ਚੁੱਕ ਲਈ। ਨਹੀਂ ਜੇ ਮੁੱਕਾ ਰੱਖਿਆ ਹੋਵੇ ਬੰਦੇ ਨੇ ਤੇ ਉਹਨੂੰ ਪੈ ਜਾਵੇ, ਇਹਦੀ ਕੀ ਕੁਛ ਸਜ਼ਾਬ? ਨਹੀਂ, 2 ਪੈਣੇ ਉਹਨੂੰ। ਉਹਨੂੰ 12 ਮੁੱਕੇ ਮਾਰੀ ਦੇ ਹੁੰਦੇ ਸੀ। ਨਹੀਂ ਹਾਂ, ਜਿਹਨੇ ਪਹਿਲੇ ਰੱਖਿਆ ਹੋਵੇ। ਹਾਂਜੀ, ਤੇ ਉਹਨੂੰ ਪੈ ਗਿਆ ਵਾ, ਮਤਲਬ ਉਹਨੇ ਨਹੀਂ ਦੇਖਿਆ ਮਾਰ। ਕਈ ਇਹ ਵੀ ਲੜਾਈ ਪੈ ਜਾਂਦੀ ਸੀ ਨਾ, ਕੋਈ ਦੇਖ ਲਿਆ ਪੈਣ ਲੱਗਾ ਇੰਜ ਕਰ ਲੈਂਦੇ ਸੀ, ਉਨੀ ਨੂੰ ਸਿੱਟ ਦਿੰਦਾ ਸੀ, ਉੱਥੇ ਵੀ ਲੜਾਈ ਪੈ ਜਾਂਦੀ ਸੀ। ਇੱਕ ਸਾਜੀ ਖੇਲ ਖੇਲੀਦਾ ਸੀਗਾ, ਇੰਜ ਉਂਗਲਾ ਰੱਖ ਕੇ, ਤੇ ਜਦੋਂ ਇੱਕੋ ਜਿਹੇ ਆ ਜਾਂਦੇ ਸੀ ਨਾ ਤੇ ਉਹ ਚੁੰਡੀਆਂ ਵੜਦੇ ਸੀ, ਤੇ ਕਹੀਦਾ ਸੀ ਬਾਬਾ ਰਹਿਮਤੁल्ला, ਫੇਰ ਜਾਨ ਜੁੜਦੀ ਸੀ। ਨਹੀਂ ਉਹ ਸੀ ਬਾਦਸ਼ਾਹ ਦਾ ਵਜ਼ੀਰ ਕੌਣ? ਬਾਦਸ਼ਾਹ ਕਬਜ਼ੀਗਾ ਜੀ ਜਨਾਬ, इन दोनों में चोर पकड़ो। अभी की बोल रहा थी बाबा रहमतुल्लाह उधर कुतकुदारियों ने कहा बाबा रहमतुल्लाह की दौर याद कराता सारी। ਉਹ ਦੌਰ ਸੀ, ਦਾਦੀ ਨੇ ਕਹਾਣੀਆਂ ਸੁਣਾਣੀਆਂ ਤੇ ਸਾਰੇ ਆਲੇ ਦੁਆਲੇ ਬੈਠੇ। ਉਹ ਨਹੀਂ ਉਹ ਸਾਡਾ ਨਹੀਂ ਸੀ, ਉਹ ਕੋ ਤੇਰਾ ਦੌਰ ਸੀ ਇਹਨਾਂ ਨਹੀਂ ਅਸੀਂ ਦਾਦੀ ਇੰਨੀ ਫ੍ਰੀ ਨਹੀਂ ਸੀਗੀ। ਨਹੀਂ ਦਾਦੀਆਂ, ਮੇਰੀ ਤੇ ਦਾਦੀ ਖੈਰ ਮੈਂ ਵੇਖੀ ਨਹੀਂ। ਤੂੰ ਵੇਖੀ ਨਹੀਂ ਆਪਣੀ ਦਾਦੀ? ਤੂੰ ਵੇਖੀ ਆਪਣੀ ਦਾਦੀ? ਸਹੀ, ਮੈਂ ਦਾਦੀ ਵੀ ਦੇਖੀ, ਆਪਣੀ ਪੜਦਾਦੀ ਵੀ ਦੇਖੀ। ਮੈਂ ਵੀ ਦੇਖੀ ਮਾਸ਼ਾਅੱਲਾ, ਆਪਣੀ ਉਸ਼ਵਾਸ ਮੈਂ ਆਪਣੀ ਪੜਦਾਦੀ ਵੀ ਦੇਖੀ। ਮੈਂ ਆਪਣਾ ਦਾਦਾ ਵੀ ਮੈਂ ਆਪਣੇ ਨਾਨਾ ਜੀ ਵੇਖੇ, ਸਾਜੀ ਘੋੜੇ ਤੇ ਆਉਂਦੇ ਹੁੰਦੇ ਸੀ, ਘੋੜਾ ਸੀ ਉਹਨਾਂ ਕੋਲ ਤੇ ਕੱਚਾ ਪਾਇਆ ਘੋੜੇ ਤੇ ਪਿੱਛੇ ਬੱਗੀ ਵੀ ਹੁੰਦੀ। ਨਹੀਂ ਇਹਨੂੰ ਆਣ ਆਉਂਦੇ ਹੁੰਦੇ ਸੀਗੇ ਨਾ। ਆਹ ਕਿਹੜੀ ਗੱਲ ਹੋਈ ਯਾਰ, ਨਾਨਾ ਜੀ ਘੋੜੇ ਤੇ ਹੁੰਦੇ ਸੀ, ਕੱਲੇ ਘੋੜੇ ਦੇ ਉੱਤੇ ਬਹਿ ਕੇ ਹੁੰਦੇ ਸੀ, ਇਹ ਘੋੜਾ ਜੋਇਆ ਹੁੰਦਾ ਸੀ ਪਿੱਛੇ। ਸਾਜੀ ਘੋੜਾ ਸਪੈਸ਼ਲ ਉਹਨਾਂ ਆਪਣੇ ਲਈ ਚਿੱਟੇ ਰੰਗ ਦਾ ਘੋੜਾ। ਹਾਂ, ਉਹ ਜਿਹੜਾ ਦਰੀਆਂ ਦੇ ਉੱਪਰ ਹੀ ਲੈ ਕੇ ਚੜ ਜਾਂਦੇ ਹੁੰਦੇ ਸੀ। ਕੀ ਹੈ
ਉੱਤੇ ਹੀ ਚੜਨ ਮੈਂ ਨਾ ਕਦੀ ਸ਼ੋਅ ਦੇ ਵਿੱਚ ਸਕ੍ਰਿਪਟ ਤੋਂ ਹਟ ਕੇ ਗੱਲ ਕਰਨਾ, ਤੁਸੀਂ ਉਹਦਾ ਵੀ ਸ਼ੁਗਲ ਬਣਾ ਦਿੰਦੇ ਨਾ ਯਾਰ ਨਹੀਂ ਯਾਰ ਤੂੰ ਗੱਲ ਵੀ ਤੇ ਉਹ ਕਰ ਆ ਲੈ ਜਾ ਯਾਰ ਉਧਰ ਆ ਤੇ ਯਾਰ ਨਹੀਂ ਉਸਤਾਦ ਜੀ ਸੱਚੀ ਮੁੱਚੀ ਘੋੜਾ ਸਾਜੀ ਪਤਾ ਯਾਰ ਕੀ ਮੈਨੂੰ ਠੰਡਾ ਪਾਣੀ ਪਿਆ ਦੇ ਯਾਰ, ਠੰਡਾ ਸਾਜੀ ਹੁਣੀ ਚਾਹ ਪੀਤੀ ਨਾ ਪੀਓ, ਠਹਿਰ ਕੇ ਪੀਓ। ਸਹੀ ਗੱਲ ਖਰਾਬ ਹੋ ਜਾਂਦੀ ਸਹੀ ਗੱਲ। ਠੰਡਾ ਮੈਨੂੰ ਨਾ ਯਾਹ ਪਾਣੀ ਪਿਆ ਦੇ। ਪਤਾ ਕੀ ਗੱਲ ਉਸਤਾਦ ਜੀ, ਫੌਰਨ ਸਹੀ ਗੱਲ 15-20 ਮਿੰਟ ਬਾਅਦ ਇਹ ਵੇਖੋ ਨਾ ਮਜ਼ਾਕ 'ਚ ਗੱਲ ਪਾ ਦਿੰਦੇ, ਉਹਨਾਂ ਦਾ ਕੰਮ ਸੀਗਾ ਉਸਤਾਦ ਜੀ, ਉਹਨਾਂ ਦੀ ਪੂਰੀ ਟੀਮ ਸੀ ਘੋੜੇ 'ਚ ਵੜ ਕੇ ਉਹ ਜਿਹੜਾ ਇਹੀ ਤਾਂ ਮੈਂ ਪੁੱਛਿਆ ਉਹਨੂੰ ਪਹਿਲੇ ਕਿ ਕੱਲੇ ਘੋੜੇ ਤੇ ਆਉਂਦੇ ਸੀ। ਫੈਸਲ ਮੈਨੂੰ ਸਾਰੇ, ਮੈਂ ਬੇਵਕੂਫ ਨਹੀਂ, ਮੈਨੂੰ ਸਾਰੀਆਂ ਗੱਲਾਂ ਦਾ ਪਤਾ। ਤੂੰ ਘੋੜੇ 'ਚ ਵਾੜਨ ਆ, ਨਾਨਾ ਜੀ ਉਸਤਾਦ ਜੀ ਜਵਾਨ ਬੜੇ ਸੀ, 6 ਫੁੱਟ ਕੱਦ ਸੀ। ਮੈਂ ਹੁਣ ਤੁਹਾਨੂੰ ਦੱਸਣਾ, ਇਹ ਕੱਲ ਮੈਨੂੰ ਮੈਸੇਜ ਆਇਆ, ਕਹਿੰਦੇ ਗੈਰੀ ਗਦਲੀ ਪਿੰਡ ਤੋਂ ਇੱਕ ਬੰਦਾ ਆਪਣੇ ਇੰਡੀਆ ਪੰਜਾਬ ਤੋਂ, ਉਹਨਾਂ ਨੇ ਕਿਹਾ ਜੀ ਭਾਜੀ ਅਸੀਂ ਤੁਹਾਡੇ ਨਾਨਕਿਆਂ ਦੇ ਪਿੰਡ ਦੇ ਆ। ਉਹ ਦੱਸਦੇ ਸੀ ਕਿ ਮੇਰਾ ਨਾਨਾ ਜਿਹੜਾ ਸੀ ਮੁਹੰਮਦ ਸੈਨ, ਇੰਜ ਬੰਦੇ ਦੋ ਨੇ ਇੰਜ ਮੋਢਿਆਂ ਤੇ ਉਹਨਾਂ ਦੇ ਹੱਥ ਰੱਖਦੇ ਤੇ ਵਿਚਕਾਰ ਘੋੜੇ ਤੇ ਬੈਠੇ ਹੋਣਾ, ਇੰਜ ਜਾਂਦਾ ਹੁੰਦਾ ਸੀ। ਲੱਤਾਂ ਟੁੱਟੀਆਂ ਸੀ ਕੀ ਗੱਲ ਨਹੀਂ ਇਹ ਕਿਹੜੀ ਗੱਲ ਕਰਾਂ ਘੋੜੇ ਦੀਆਂ ਟੁੱਟੀਆਂ ਸੀ, ਹੈ ਬਾਲਾ ਬਣਿਆ ਸੀ ਉਹਨੇ। ਸਵਾਦ ਤੇ ਮੈਂ ਤੋਕ ਪਾਇਆ ਸੀ। ਓਏ ਉਹਨਾਂ ਦਾ ਤਰੀਕਾ ਸੀ। ਉਹ ਯਾਰ ਉਹ ਅਸਲ ਚ ਘੋੜੇ ਤੇ ਮੈਂ ਤੁਹਾਨੂੰ ਦੱਸਦਾ, ਉਹ ਇੱਕ ਵਾਰੀ ਉੱਥੋਂ ਫੜੇ ਗਏ ਸੀ ਪਿੰਡ ਚ, ਉਹਨਾਂ ਨੇ ਫਿਰ ਘੋੜੇ ਤੇ ਬਾਤਾ, ਘੋੜੇ ਦੇ ਨਾਲ ਉਹਨਾਂ ਨੇ ਮੂੰਹ ਤੇ ਮੇਕਅਪ ਕਰਕੇ ਅੱਛਾ ਸੋਹਣਾ ਕਰਕੇ ਉਹਨਾਂ ਨੇ ਘੋੜੇ ਉਸਤਾਦ ਤੇ ਜੀ ਸਾਰੀ ਦੁਨੀਆ ਨੂੰ ਪਤਾ ਲੱਗਣ, ਤੁਸੀਂ ਕਹਿੰਦੇ ਮੂੰਹ ਕਾਲਾ ਕਰਕੇ ਉਹਨੂੰ ਘੋੜੇ ਤੇ ਬਾਤ। ਨਾ ਅੱਲਾ ਮਾਫੀ ਦੇਵੇ। ਉਹ ਯਾਰ ਇਦਾਂ ਨਹੀਂ ਹੁੰਦਾ, ਕਾਲਾ ਨਹੀਂ, ਉਹ ਯਾਰ ਉਹਨਾਂ ਦਾ ਧੋਤੀ ਲਾਚਾ ਉਹਨਾਂ ਪਾਣਾ, ਥੱਲੇ ਉਹਨਾਂ ਨੇ ਖੁੱਸਾ ਪਾਉਣਾ, ਉਹ ਜਿਹੜਾ ਇੰਜ ਕਰਕੇ ਖੁੱਸਾ ਹੁੰਦਾ। ਫੈਸਲ ਸਾਹਿਬ ਅੱਜ ਵੀ ਪਿਆ ਨਾਲ ਇਹਦੀਆਂ ਸੰਗਲੀਆਂ ਵੀ ਲਮਕਦੀਆਂ ਹੁੰਦੀਆਂ। ਅੱਛਾ ਘੋੜਾ ਸੀ ਤੇਰੇ ਨਾਨਾ ਜੀ ਕੋਲ? ਘੋੜਾ ਸੀ ਨਾ, ਮੁਰੱਬਾ ਵਾਲਾ ਘੋੜਾ ਨਹੀਂ ਉਹ ਯਾਰ ਨਹੀਂ, ਜੈਨਵਨ ਘੋੜਾ ਸੀ, ਉਹ ਲੁੱਡੀ ਵਾਲੇ ਹੁੰਦੇ ਜੇ ਜੈਨਵਨ ਘੋੜਾ ਸੀ। ਉਹ ਲੈ ਕੇ ਥਾੜ ਤੰਬੂਆਂ ਦੇ ਵਿੱਚੋਂ ਦਰੀਆਂ ਦੇ ਉੱਤੇ ਚੜ੍ਹ ਕੇ ਚੱਲ ਜਾਂਦੇ ਸੀ। ਉਹ ਲੋਕੀ ਕਹਿੰਦੇ ਸੀ ਭਾਜੀ ਇਹਨੂੰ ਤੋਂ ਬਾਹਰ ਰੱਖਿਆ, ਉਹ ਆਪ ਆਓ ਤੁਸੀਂ ਇਹਦਾ ਕਿਧਰ ਲੈ ਆਏ? ਉਹ ਕਹਿੰਦੇ ਨਹੀਂ ਅਸੀਂ ਬਿਲਕੁਲ ਬੈਠਕ ਦੇ ਅੱਗੇ ਉਤਰਦੇ ਹੁੰਦੇ। ਲਓ ਜੀ ਤੁਸੀਂ ਕਰ ਲਓ, ਮੈਂ ਕਰਦਾ ਨਹੀਂ ਗੱਲ। ਮੈਨੂੰ ਪਤਾ ਸੀ ਅਸੀਂ ਜੈਨੂਇਨ ਹੀ ਦੱਸਣੀ ਤੇ ਵੇਖਿਆ। ਸਾਨੂੰ ਨਹੀਂ ਤੇ ਬੱਚੇ ਛੇੜਦੇ। ਉਹ ਯਾਰ ਅਸੀਂ ਲਵੇਰਾ ਦੁੱਧ ਘਰ ਦਾ, ਮੱਝਾਂ ਗਾਵਾਂ ਆਪਣੀਆਂ, ਠੀਕ ਹੈ, ਮੁਰੱਬਾ 1.5 ਮੁਰੱਬਾ ਭਾਵੇਂ ਥੋੜੀ ਸੀ ਮੁਰੱਬਾ ਜ਼ਮੀਨ ਸੀ, ਉਹ ਤੇ ਸਾਡੀ ਸਿਆਸਤ 'ਚ ਪੈਸੇ ਲੱਗ ਗਏ ਸਾਰੇ। ਸਹੀ ਗੱਲ। ਬਸ ਕਰਦੇ ਮੁਰੱਬਾ ਮੱਝਾਂ, ਤੁਸੀਂ ਜਾਗ ਲਾਣੀ ਹੋਵੇ ਨਾ ਤੇ ਨਾਲ ਦਿਆਂ ਨੂੰ ਇੰਨਾ ਕੁ ਦਹੀਂ ਮੰਗਦੇ। ਉਹ ਤੇ ਉਹ ਇਦਾਂ ਹੀ ਹੁੰਦਾ ਵਾ ਯਾਰ, ਇਹ ਕੋਈ ਜੁਗਤ ਵਾ। ਚਲੋ ਇੰਨਾ ਕੁ ਦਹੀਂ ਲੈ ਲਿਆ, ਦੁੱਧ ਤੇ ਆਪਣਾ ਹੁੰਦਾ ਸੀ ਨਾ ਉਹਨਾਂ ਦਾ। ਦੁੱਧ ਵੀ ਨਹੀਂ ਹੁੰਦਾ। ਨਹੀਂ ਫੈਸਲ ਸਾਹਿਬ ਤੁਸੀਂ ਜਾਗ। ਉਹ ਨਹੀਂ ਉਸਤਾਦ ਜੀ, ਮੇਰੇ ਨਾ ਅੱਬੂ ਨੇ ਰੱਖੀ ਸੀ 86 86 ਕਰੋਲਾ 86 ਕਰੋਲਾ 86 ਕਰੋਲਾ 76 ਸੀ ਪਹਿਲੇ ਯਾਰ ਫੈਸਲ ਸਾਹਿਬ ਫਿਰ 86 ਤੁਸੀਂ ਸ਼ੁਗਲ ਸਮਝਦੇ, ਮੈਂ ਤੁਹਾਨੂੰ ਤਸਵੀਰਾਂ ਵਿਖਾਉਂਦਾ ਨਾਨਾ ਜੀ ਦੀਆਂ। ਤੈਨੂੰ ਐਦਾਂ ਗੱਡੀ ਦੋ ਦੀਆਂ ਬੰਦੇ ਗੱਡੀ ਤੇ ਬੰਦੇ ਵੀ ਉਹ ਕਿ ਜਿਵੇਂ ਪੰਜ ਮੁੱਛਾਂ ਨੂੰ ਵੱਟ ਦਿੱਤੇ, ਤੇ ਨਾਨਾ ਜੀ ਉਹ ਤੁਰਾ ਜਿਹੜਾ ਹੁੰਦਾ ਸੀ ਉਹ ਵੱਡਾ। ਭਾਈਜਾਨ ਆਪਣੇ ਚੌਰੀ ਸ਼ੇਰ ਅਲੀ ਸਾਹਿਬ ਨੇ, ਉਹਨਾਂ ਦੇ ਵਿਆਹ ਦੀ ਵੀਡੀਓ ਦੇਖੀ, ਉਹ ਚ ਵੀ ਇਹਦੇ ਨਾਨਾ ਜੀ ਹੈਗੇ। ਅੱਛਾ ਪਰਫਾਰਮ ਕੀਤਾ ਘੋੜੇ ਤੇ ਆਏ ਸੀ ਯਾਰ ਮੇਰੇ ਚ ਕੀ ਵੇਣਾ ਉਹ ਫਰੀਦ ਏਡੀ ਕਿਹੜੀ ਗੱਲ ਆ? ਕਿੰਨਾ ਬੱਕਰਾ ਮੇਰਾ ਤਾਂ ਤੁਹਾਡੀ ਬਹੁਤ ਸਾਰੇ ਲੋਕਾਂ ਬਹੁਤ ਫੈਸਲਾਬਾਦ ਚ ਬਹੁਤ ਸਾਰੇ ਘਰਾਂ ਦੇ ਵਿੱਚ ਇਹਦੇ ਨਾਨੇ ਅੱਬੂ ਦੀਆਂ ਤਸਵੀਰਾਂ ਪਈਆਂ। ਸ਼ਾਦੀਆਂ 'ਚ। ਹਾਂ ਵਿੱਚ ਹੀ ਲਾੜੇ ਦੇ ਨਾਲ ਹੀ ਆ ਗਿਆ, ਨਹੀਂ ਤੇਰਾ ਨਾਨਾ ਕੱਲਾ ਲਾੜੇ ਦੇ ਚਾਚੇ ਦੇ ਨਾਲ ਖਲੋਤਾ ਆ ਗਿਆ, ਮਤਲਬ ਇਹਦੇ ਨਾਨਾ ਕੱਲਾ ਹੀ ਐ ਫੜਦਾ ਆ ਗਿਆ ਵਿੱਚ। ਨਹੀਂ ਓ ਯਾਰ ਕੀ ਹੋ ਗਿਆ, ਰੌਲਾ ਇਹ ਸੀ ਕਿ ਔਰ ਸਾਨੂੰ ਨੇਜ਼ਾਬਾਜ਼ ਨਹੀਂ ਇੱਥੇ ਆ ਗਏ ਸੀ। ਹੁਣ ਬੰਦਾ ਕਹਿੰਦਾ ਨਾ ਛੱਡ ਦੇ ਚੀਜ਼ਾ ਬਾਸ ਸੀ ਉਹ। ਇੱਥੇ ਆ ਕੇ ਸਿਰਫ ਫੈਸਲਾਬਾਦ ਅਸੀਂ ਥੋੜੇ ਠੰਡੇ ਹੋ ਗਏ, ਪਿੱਛੋਂ ਤੁਸੀਂ 450 ਚੌਕ ਨਾਦਰੀ ਪਤਾ ਕਰੋ। ਟੀਮ ਹੀ ਟੁੱਟ ਗਈ ਯਾਰ। ਇੱਥੇ ਆ ਕੇ ਠੰਡੇ ਹੋ ਗਏ, ਪਿੱਛੋਂ ਜਿੱਥੋਂ ਆਏ ਨਾ ਇੱਕ ਜੁਮੇਰਾਤ ਖਾਲੀ ਨਹੀਂ ਸੀ ਜਾਂਦੀ। ਹਰ ਦੋਇਆ ਵਿਆਹ ਮੈਨੂੰ ਨਾ ਅੱਜ ਵੀ ਯਾਦ ਹੈ ਸਾਜੀ, ਸਾਡੇ ਉਹ ਜਿਹੜੀ ਦਨਾਲੀ ਨਹੀਂ ਯਾਦ ਹੁੰਦੀਆਂ ਨੇ ਅੱਗੋਂ ਬੱਚਿਆਂ ਨੂੰ, 27 ਅੰਤਰੇ ਪੂਰੇ ਉਹਨਾਂ ਨੇ ਯਾਦ ਕਰਾਏ ਹੁੰਦੇ ਨੇ। ਭਾਈ ਸਬਕ ਫਿਰ ਤੈਨੂੰ ਯਾਦ ਹੀ ਹੋਣੀ ਆ ਇਹ ਅੱਜ ਵੀ। ਤੁਸੀਂ ਗੱਲ ਹੋਰ ਪਾਸੇ ਕਰਨ, ਮੈਂ ਉਹ ਗੱਲ ਤੇ ਮੌਕਫ ਤੇ ਕਿ ਦਨਾਲੀ ਬਦੂਕ ਉਦੋਂ ਕਿਸੇ ਕੋਲ ਟਾਵੀ ਹੁੰਦੀ। ਅੱਗੇ ਕਹਾਣੀ ਹੁੰਦੀ ਸੀ ਨਾ ਉਹ। ਅੱਛਾ ਨਾਨਾ ਤੇਰਾ ਕਿਹਦਾ ਸ਼ਾਗਿਰਦ ਹੋਇਆ ਕਿ ਆਪ ਹੀ ਉਹਦਾ ਨਾਮ? ਜੱਗੇ ਡਾਕੂ ਦਾ ਸ਼ਗਿਰ ਸੀ। ਨਹੀਂ ਉਸਤਾਦ ਜੀ, ਡਾਕੂ ਡੁੱਕ ਨਹੀਂ, ਆਪਣੀ ਸੇਫਟੀ ਡਾਕੂ ਸਿਕਿਉਰਿਟੀ ਜੀ ਇਹ ਤਾਂ ਬੜੇ ਸੌਫਟ ਲੋਕ ਹੁੰਦੇ ਨੇ। ਜਦੋਂ ਮੈਂ 10 ਸਾਲ ਦਾ ਸੀ। ਨਹੀਂ ਇਹ ਤੂੰ ਆਪਸ ਚ ਲੜਦੇ ਨਹੀਂ ਵੇਖੇ ਕਦੀ। ਰੋਟੀ ਮੈਂ ਕਹਿੰਦਾ ਡਾਕੂ ਵੀ ਪਰੇ ਹੁੰਦੇ, ਕੋਈ ਪਰੇ ਹੋਇਓ ਭਾਈ। ਉਹ ਬੱਕਰੇ ਤੋਂ ਹਾਂ ਯਾਰ ਮਹਿਦੀ ਹਸਨ ਸਾਹਿਬ ਇਹ ਆਣਾ ਨਾ ਤੇ ਨਾਨਾ ਜੀ ਮੌਸੀਕੀ ਸੁਣਨ ਦੇ ਸ਼ੌਕੀਨ ਸੀ, ਗੱਡੀ 'ਚ ਬਿਠਾ ਲੈਣਾ, ਲਾਹੌਰ ਜਾਣਾ ਨਾ ਤੇ ਕਹਿਣਾ ਚੱਲ ਮਹਿਦੀ ਤੂੰ ਨਾਲ ਆ ਗਿਆ, ਚਲੋ ਇੰਨਾ ਕਿਤੇ ਆ ਗਿਆ ਨਾ ਆਪਣੀ। ਆਪਣੀ ਲਾਈਫ ਨਹੀਂ ਉਹ ਮੇਰੇ ਸਾਹਮਣੇ ਸ਼ੌਕੀਨ ਤਲਕ ਤੇ ਆਇਆ ਸੀ ਨਾ, ਸ਼ੌਕੀਨ ਸੀ ਗੱਡੀ 'ਚ ਪਾ ਲੈਣਾ ਜਾਣਾ, ਅੱਗੇ ਵੀ ਆਏਗਾ। ਗੱਡੀ 'ਚ ਪਿੱਛੇ ਵੱਡੀ ਇਹਨੇ ਹੁਣ ਹੋਲੀ 'ਚ ਕਹਿਣਾ, ਇੱਕ ਦਿਨ ਫਿਰ ਮੈਂ ਮੇਰੀ ਸਾਹਿਬ ਨੇ ਕਿਹਾ ਕਿ ਭਾ ਤੂੰ ਵੀ ਤੇ ਕੁਝ ਸੁਣਾ, ਬਸ ਏਦਾਂ ਸਿੱਧਣਾ। ਫਿਰ ਮੈਨੂੰ ਨਾਨਾ ਜੀ ਨੇ ਇੱਕ ਆਈਟਮ ਸੁਣਾਇਆ, ਫਿਰ ਉੱਥੋਂ ਉਹਨਾਂ ਨੇ ਕਿਹਾ ਜੀ ਓਕੇ ਆਏ ਵੀ ਉਹ ਗੱਡੀ 'ਚ ਲੰਬੇ ਸਫ਼ਰ ਤੇ ਜਾਂਦੇ ਸੀ ਤੇ ਨਾਲ ਬਿਠਾ ਲੈਂਦੇ, ਕਹਿੰਦੇ ਵਾਜਾ ਰੱਖ ਕੇ ਮੈਨੂੰ ਰਾਹ ਜਾਂਦੇ ਸੁਣਾਈ ਜੇ, ਨਾਲ ਉਹਨੂੰ ਏਦਾਂ ਵੇਲਾ ਕਰਾਉਣੀ ਹੈ, ਏਦਾਂ ਪਿੱਛੇ ਸੀ ਮੇਦੀ ਸਾਹਿਬ ਨੂੰ। ਮਹਿਦੀ ਹਸਨ ਸਾਹਿਬ ਤਾਉਲਾ ਸਾਹਿਬ ਕਿੰਨੀ ਵਾਰੀ ਉਸਤਾਦ ਜੀ ਸਾਡੇ ਕੋਲ ਆਉਂਦੇ ਰਹੇ, ਠੀਕ ਹੈ। ਉਦੋਂ ਯਾਨੀ ਉਹ ਕਹਿੰਦੇ ਇੱਥੋਂ ਤੇਰਾ ਝੂਠ ਫੜਿਆ ਗਿਆ। ਕਿਉਂ?
ਇੱਕ ਬੰਦੇ ਦਾ ਇਹਨਾਂ ਦੋਵਾਂ ਸਿੰਗਰਾਂ ਨਾਲ ਇਕੱਠਾ ਤਾਲੁਕ ਨਹੀਂ ਹੋ ਸਕਦਾ। ਹਾਂ ਨਹੀਂ, ਉਹ ਤਾਵਲਾ ਸਾਹਿਬ ਦੇ ਨਾਲ ਰੌਲਾ ਜ਼ਮੀਨ ਦਾ ਸੀ। ਉਹਨਾਂ ਦੇ ਕੋਈ ਗਾਣਾ ਨਹੀਂ ਸੁਣਦੇ। ਨਹੀਂ ਉਸਤਾਦ ਜੀ, ਸੱਚੀ ਮੁੱਚੀ ਉਹਨਾਂ ਦਾ ਇਹ ਹਿਸਾਬ ਸੀ ਵੀ ਜਿੱਥੇ ਜਾਣਾ ਨਾ ਕੁਰਸੀ ਨੂੰ ਠੁੱਡ ਮਾਰ ਦਿੰਦੇ ਸੀ। ਬੰਦਾ ਬੈਠਾ ਉਹਨੂੰ ਕਹਿਣਾ ਟੁੱਟ ਤਾਂ, ਕੁਰਸੀ ਨੂੰ ਠੁੱਡ ਮਾਰ ਕੇ ਕਹਿਣਾ ਇੱਥੇ ਬਹਿਣ ਦੇ, ਉੱਥੇ ਆਪ ਬਹਿਣਾ। ਮੋਰੀ ਆਪ ਪੈਂਦੇ ਸੀ। ਨਹੀਂ ਉਸਤਾਦ ਜੀ, ਸਟੇਜ ਮੋਰੀ ਦਾ ਇਹਦੇ 'ਚ ਮੋਰੀ ਅੱਗੇ ਨੂੰ ਕਹਿੰਦੇ ਆ ਯਾਰ। ਮੋਰੀ ਬੈਣ ਅੱਗੇ, ਯਾਰ ਤੂੰ ਉਧਰ ਮੋਰੇ ਹੋ ਜਾ। ਉਹ ਯਾਰ ਮੋਰੀ ਦਾ ਹੈ ਨਹੀਂ, ਲਿੰਕ ਹੀ ਨਹੀਂ। ਉਸਤਾਦ ਜੀ, ਮੇਰੀ ਬਚਪਨ ਦੀ ਸਾਲਗਿਰਾ ਤੁਹਾਨੂੰ ਮੈਂ ਵੀਡੀਓ ਵਿਖਾ ਦੇਣਾ, ਯਕੀਨ ਕਰੋ ਤੇ ਇੰਨੀ ਜੈਨੂਇਨ ਫਾਇਰਿੰਗ ਹੋਈ ਆ। ਬੱਚਾ ਯਾਨੀ ਖਾਨਦਾਨ 'ਚ ਇਹ ਸੀ ਕਿ ਉਹ ਬਹੁਤ ਸਾਰੇ ਮੁਸ਼ਕਲਾਂ ਹੁੰਦੀਆਂ, ਉਹਦੇ 'ਚ ਬਾਅਦ ਬੇਟਾ ਮੈਂ ਪੈਦਾ ਹੋਇਆ ਸੀ ਖਾਨਦਾਨ ਅਗਲੀ ਪੀੜ੍ਹੀ 'ਚ। ਬੜੀ ਖੁਸ਼ੀ ਕੀਤੀ ਸੀ ਉਹਨਾਂ ਨੇ। ਉਸਤਾਦ ਜੀ ਘੰਟਾ ਡੇਢ ਘੰਟਾ ਫਾਇਰਿੰਗ ਨਹੀਂ ਰੁਕੀ। ਫੈਸਲ ਸਾਹਿਬ ਬੰਦੇ ਕਿੰਨੇ ਪੜੇ ਇਹ ਲੜਾਈ ਪੈ ਗਈ ਸੀ, ਇਹ ਵੀ ਫਾਇਰਿੰਗ ਹੋ ਗਈ। ਨਹੀਂ ਫੈਸਲ ਸਾਹਿਬ ਉਹ ਤੇਰੇ ਵਿਆਹ ਤੇ ਵੀ ਆਏ ਸੀ ਕੋਈ ਇਹਦਾ ਨਾਂ ਨਾਬੂ? ਉਸਤਾਦ ਜੀ ਬੇਸਿਕ ਤੌਰ ਤੇ ਨਾ ਮੇਰੇ ਉਹ ਸ਼ਾਦੀ ਦਾ ਵਾਕਿਆ ਲੰਬਾ ਮੈਂ ਤੁਹਾਨੂੰ ਅਗਲੇ ਚ ਸੁਣਾਵਾਂਗਾ। ਨਹੀਂ ਤੇਰੇ ਨਾਲ ਨਾਬੂ ਤੁਸੀਂ ਗਏ ਸੀ ਤੇਰੇ ਵਿਆਹ ਤੇ? ਉਸਤਾਦ ਜੀ ਉਹ ਪਤਾ ਨਹੀਂ ਕੌਣ ਅਸੀਂ, ਮਤਲਬ ਤੁਸੀਂ ਬਰਾਦਰੀ ਬੇਸ ਤੇ ਨਹੀਂ ਜਾਂਦੇ? ਅੱਛੇ ਸੀਗੇ ਅਸੀਂ। ਤੁਸੀਂ ਐਡਵਾਂਸ ਬੇਸ ਤੇ ਜਾਂਦੇ। ਮੇਰੇ ਅੱਬੂ ਨੇ ਬੁਕਿੰਗ ਕੀਤੀ ਸੀ ਪੂਰੀ ਇਹਨਾਂ ਦੀ। ਓਏ ਫੈਸਲ ਕੋ ਯਾ ਕਰੀਦਾ ਹੁੰਦਾ, ਤੁਸੀਂ ਕੀ ਮਤਲਬ ਚਾਮੂ ਕਰ ਮੈਂ ਬਾਜਿਆਂ ਵਾਲੇ ਦਾ ਮੁੰਡਾ ਇਹ ਕਹਿਣਾ ਚਾਹ ਰਿਹਾ? ਨਹੀਂ ਨਾਨਾ ਤੇਰਾ ਕੋਈ ਰਕਸ਼ੇ ਤੇ ਵੀ ਬਦਲਾ ਲੈ ਕੇ ਆਇਆ, ਟੀਮ ਲੈ ਕੇ ਨਹੀਂ ਇਕੱਲੇ ਵੈਗਨ ਚ ਜਾਂਦੇ ਓ ਯਾਰ ਇਦਾਂ ਦੀ ਨਾ ਕਰੋ, ਲੋਕੀ ਸਮਝਦੇ ਜਨਮ ਮੇਰਾ ਨਾ ਰੁਕਿਆ ਕਰੋ ਯਾਰ, ਨਾ ਮੁੜਿਆ ਕਰੋ। ਜਿਹੜੀ ਚੀਜ਼ ਹੈ ਓਰੀਜਨਲ ਉਹ ਤੁਸੀਂ ਮੰਨੋ। ਮੈਂ ਤੇਰੇ ਉਹ ਇੱਕ ਮਿੰਟ ਮੂੰਹ ਨਹੀਂ ਹੈ ਬਰਾਦਰੀ ਜਿਹੜਾ ਬਦਲਦਾ ਨਾ ਉਹਦਾ ਕੀ ਹੈ, ਸਾਡੇ ਯਾਨੀ ਕਿ ਕੌਮ ਪਤਾ ਕੀ ਕਹਿੰਦੀ ਹੈ, ਸਾਡੇ ਖਾਨਦਾਨ ਜੀ ਕਿ ਆਪਣੇ ਵਾਲਦ ਸਾਹਿਬ ਨੂੰ ਬਦਲ ਲਿਆ। ਤੇ ਫਿਰ ਇੱਕ ਮਿੰਟ ਫਿਰ ਲਾਲਾ ਦਲੀਪ ਉੱਥੇ ਬੈਠਾ ਵਾ, ਤੁਸੀਂ ਆਪਣੀ ਬਰਾਦਰੀ 'ਚ ਇੱਕ ਵੀ ਰਿਸ਼ਤਾ ਵਿਖਾ ਦਿਓ, ਕੋਈ ਮਿਰਜ਼ਾ ਵਾ, ਕੋਈ ਕਿਸੇ ਦੀ ਮਾਂ ਜਿਹੜੀ ਆ ਤੁਹਾਡੀ ਉਹ ਫਲਾਣੀ ਆ ਫਲਾਣੀ, ਤੁਸੀਂ ਕੌਣ? ਫਰੀਦ ਸਾਹਿਬ ਮੇਰੀ ਗੱਲ ਸੁਣੋ, ਉਹ ਨਹੀਂ ਗੱਲ, ਉਹ ਬਹੁਤ ਸਾਰੇ ਐਸੇ ਸਾਜੀ ਉਹ ਤੇ ਮਿਕਸ ਸੁਣ ਲਾ ਮਿਕਸ ਕਿੱਦਾਂ ਹੋਇਆ। ਮੈਂ ਯਾਰ ਠਹਿਰ ਜਾ, ਮੈਂ ਫੈਸਲ ਦੱਸਣ ਲੱਗਾ, ਠਹਿਰ। ਮੈਂ ਤੇਰੀ ਤਰਫਦਾਰੀ ਕਰ ਰਿਹਾ, ਤੇਰੀਆਂ ਫੁੱਫੀਆਂ ਮੈਂ ਬਚਾਵਾਂਗਾ, ਠਹਿਰ। ਮੇਰੀ ਗੱਲ ਸੁਣ ਫਰੀਦ ਸਾਹਿਬ, ਫੈਸਲ ਮੇਰੀ ਫੁੱਫੀ ਕਿਸੇ ਹੋਰ ਬਰਾਦਰੀ ਵੱਲ ਵਿਆਹੇਗੀ, ਇੱਕ ਮਿਸਾਲ ਆ। ਅਸੀਂ ਸ਼ੇਖ ਆ, ਮੇਰੀ ਫੁੱਫੀ ਮਲਕਾਂ ਵੱਲ ਵਿਆਹੇਗੀ। ਹੁਣ ਫੁੱਫੜ ਜਿਹੜਾ ਮੇਰਾ ਮਲਕ ਆ, ਹੁਣ ਉਹਦੀ ਔਲਾਦ ਜਦੋਂ ਇਹਦੀ ਔਲਾਦ ਨੂੰ ਮਿਲਣੀ ਆ, ਉਹਨੇ ਕਹਿਣਾ ਇਹ ਮੇਰੀ ਸਕੀ ਮਾਸੀ ਦਾ ਜਾਂ ਫੁੱਫੜ ਦਾ ਮੁੰਡਾ ਵਾ। ਹਾਂਜੀ ਫੁੱਫੜ ਦਾ ਮੁੰਡਾ, ਮੇਰੀ ਫੁੱਫੀ ਦਾ ਮੁੰਡਾ ਵਾ। ਉਹਨੇ ਕਹਿਣਾ ਫੁੱਫੀ ਦਾ ਮੁੰਡਾ ਕਿੱਦਾਂ ਹੋ ਸਕਦਾ, ਤੁਸੀਂ ਤੇ ਹੈਗੇ ਉਹ ਮਲਕ, ਇੱਕ ਮਿਸਾਲ ਆ, ਤੇ ਅਸੀਂ ਤੇ ਸ਼ੇਖ ਹਾਂ। ਉਹਨੇ ਆਪਣੇ ਪਿਓ ਨੂੰ ਗਿਣਿਆ, ਫੁੱਫੀ ਉਹਦੀ ਸ਼ੇਖ ਹੀ ਹੋਏਗੀ, ਯਾਨੀ ਮੇਰੀ ਫੁੱਫੀ ਸ਼ੇਖ ਹੀ ਹੋਏਗੀ। ਹਾਂਜੀ ਇੱਕ ਮਿਸਾਲ ਦੇ ਰਿਹਾ, ਫੁੱਫੜ ਮਲਕ ਆ ਤੇ ਔਲਾਦ ਨੇ ਪਿਓ ਨੂੰ ਗਿਣਿਆ ਜਾਣਾ ਹੁੰਦਾ ਵਾ, ਮਾਂ ਨੂੰ ਨਹੀਂ ਗਿਣਿਆ ਜਾਣਾ। ਇਸ ਤੋਂ ਦੋ ਬੱਚੇ, ਇੱਕ ਇਹ ਫੁੱਫੀ ਦਾ ਮੁੰਡਾ ਵਾ ਤੇ ਇਹ ਮਲਕ, ਫੁੱਫੀ ਤੇ ਸਗੀ ਦਾਦਕੇ ਹੁੰਦੇ, ਉਹ ਫੁੱਫੀ ਦੀ ਨਹੀਂ ਨਸਲ ਹੁੰਦੀ, ਫੁੱਫੇ ਤੋਂ ਹੋਣੀ ਆ, ਫੁੱਫੇ ਤੋਂ ਨਹੀਂ। ਲੇਕਿਨ ਇਹ ਇਹਦੇ ਨਾਲੋਂ ਵੱਡਾ ਜਿਹੜਾ ਇਹ ਕਹਿਣ ਡਿਆ ਬਰਾਦਰੀ ਬਦਲ ਲੈਣਾ, ਇਹਨੂੰ ਪੁੱਛਿਆ ਇਹ ਮਿਰਜ਼ਾ ਵਾ, ਪੋਮਾ ਕਹਿੰਦਾ ਸੀ ਰਾਣੇ। ਗੱਲ ਇਹ ਵਾ ਕਿ ਉਹ ਮੈਂ ਦਾ ਸਕਾ ਭਰਾਵਾ ਨਹੀਂ, ਉਹ ਨਹੀਂ ਕਹਿ ਸਕਦਾ। ਅੱਛਾ ਮੇਰੀ ਗੱਲ ਸੁਣੋ, ਇਹ ਜਿਹੜੀ ਗੱਲ ਹੈ ਨਾ ਕਿ ਸਭ ਤੋਂ ਪਹਿਲਾਂ ਬਰਾਦਰੀਆਂ ਅੱਛੀਆਂ, ਉਹ ਇਹ ਸੋਚਦੇ ਨੇ ਕਿ ਆਪਣੀ ਬਰਾਦਰੀ ਤੋਂ ਬਾਅਦ ਲੋਕੀ ਮਰ ਜਾਂਦੇ ਰਹੇ। ਇਹਨਾਂ ਦਾ ਪਤਾ ਲੱਗਾ ਜੀ ਉਹ ਲਾਲਾ ਦਲੀਪ ਕਹਿੰਦਾ ਮੇਰਾ ਕਜ਼ਨ ਤੇ ਉਹ ਰਾਣਾ ਵਾ, ਉਹ ਰਾਣਾ ਵਾ, ਅਸੀਂ ਉਹਨਾਂ ਨੂੰ ਕੋਈ ਨਹੀਂ ਲਾਉਂਦੇ, ਕੋਈ ਬੁਲਾਉਂਦਾ ਹੀ ਨਹੀਂ ਮੈਂ ਉਹਨਾਂ ਨੂੰ। ਮੇਰੇ ਅੱਬੂ ਕਹਿੰਦੇ ਸੀ ਇਹ ਏਰੀਆ ਨੂੰ ਲੰਘੇ, ਇਹ ਤੋਂ ਡਰਦੇ ਲੰਘਦੇ ਨਹੀਂ ਸੀ ਹੁੰਦੇ ਲਾਲੇ ਹੋਰੀ, ਜੈਨ ਉਹਨੇ ਕਹਿੰਦੇ। ਚਲੋ ਕੋਈ ਨਹੀਂ, ਮੈਂ ਦੁਬਈ ਜਾਣਾ ਨਾ, ਇੱਕ ਵੀਡੀਓ ਮੈਂ ਲਾਲੇ ਨੂੰ ਵੀਡੀਓ 'ਚ ਬਾ ਕੇ ਕਹਿ ਦਾਂਗਾ ਕਿ ਲਾਲਾ ਹੀ ਫੈਸਲ ਇਦਾਂ ਕਹਿ ਰਿਹਾ ਸੀ, ਬਲਕਿ ਉਹਨੇ ਸੁਣ ਲੈਣਾ ਆਪੇ ਹੀ। ਤੇ ਹੁਣ ਉੱਥੋਂ ਮੈਂ ਬਹਿ ਕੇ ਨਾ ਅਗਲਾ ਇਸ ਗੱਲ ਦਾ ਜਵਾਬ ਲਾਲਾ ਦੁਬਈਓਂ ਦੇਗਾ। ਉਹ ਜੈਨੂਇਨ ਗੱਲ, ਉਹ ਸਾਡੇ ਰਿਸ਼ਤੇਦਾਰ ਕੋਈ ਨਹੀਂ ਹੈਗੇ। ਜਿਹੜਾ ਉਹਦਾ ਵੱਡਾ ਭਰਾ ਵਾ, ਜਿਹੜਾ ਲਾਲੇ ਦਾ ਭਰਾ ਵੱਡਾ, ਉਹਦੇ ਘਰ ਜਿਹੜੀ ਉਹਦੀ ਬੀਵੀ ਆ, ਉਹ ਤੇਰੀ ਕੀ ਲੱਗਦੀ? ਮੇਰੀ ਸਕੀ ਖਾਲਾ ਦੀ ਸਿਸਟਰ ਹੈ। ਖਾਲਾ ਦੀ ਭੈਣ? ਆਹੋ ਨਹੀਂ ਬੇਟੀ, ਮੇਰੀ ਸਕੀ ਖਾਲਾ ਦੀ ਸਿਸਟਰ ਆ। ਤੇਰੀ ਖਾਲਾ ਦੀ ਬੇਟੀ ਹੈ? ਮੇਰੀ ਖਾਲਾ ਦੀ ਬੇਟੀ। ਤੇਰੀ ਸਕੀ ਖਾਲਾ ਦੀ ਬੇਟੀ ਲਾਲੇ ਅੰਦਲੀਬ ਦੀ ਭਰਜਾਈ ਆ। ਭਰਜਾਈ ਲਾਲੇ ਹੁਣੀ ਰਾਣੇ ਨੇ। ਹੁਣ ਤੇਰੀ ਖਾਲਾ ਮੁਗਲ ਆ। ਮੇਰੀ ਜਿਹੜੀ ਖਾਲਾ ਦੀ ਬੇਟੀ ਮੁਗਲ ਆ। ਮੇਰੀ ਗੱਲ ਤਾਂ ਸੁਣ ਲਓ ਉਸਤਾਦ ਜੀ। ਨਹੀਂ ਕੀ ਮੇਰੀ ਜਿਹੜੀ ਖਾਲਾ ਹੈ ਨਾ, ਮੇਰੀ ਖਾਲਾ ਜਿਹੜੀ ਹੈ ਉਹ ਲਾਲੇ ਅੰਦਰੀਬ ਦੀ ਫੁੱਫੋ ਹੈ। ਯਾਨੀ ਤੇਰਾ ਜਿਹੜਾ ਖਾਲੂ ਉਹ ਰਾਣਾ ਸੀ? ਉਹ ਰਾਣਾ ਸੀਗਾ, ਉਹ ਇਹਨਾਂ ਦਾ ਫੁੱਫੜ ਸੀਗਾ। ਰਾਣਾ ਸੀ ਨਾ? ਹਾਂਜੀ। ਹੁਣ ਖਾਲਾ ਦੇ ਜਿਹੜੇ ਬੱਚੇ ਨੇ ਉਹ ਰਾਣਾ ਹੀ ਹੋਏ ਨੇ। ਉਹ ਰਾਣੇ ਹੋਏ ਤੇ ਖਾਲਾ ਆਪ ਮੁਗਲ? ਨਹੀਂ। ਹਾਂ, ਤੇਰੀ ਅੰਮੀ ਮੁਗਲ ਆ? ਨਹੀਂ ਉਸਤਾਦ ਜੀ, ਉਹ ਪੱਟੀ ਨੇ। ਉਹ ਬੇਟੇ ਮੂੰਹ ਕਿੱਧਰ ਕੀ ਹੋ ਰਿਹਾ ਤੁਸੀਂ? ਤੁਹਾਨੂੰ ਮੈਂ ਦੱਸਿਆ ਇਹਨਾਂ 'ਚ ਇਹ ਮਿਰਜ਼ਾ ਘਵਾਉਣ ਦੇ ਲਾਇਕ ਹੀ ਨਹੀਂ। ਉਹ ਸ਼ੇਖ ਹੈ। ਮਿਰਜ਼ਾ ਕੌਮ ਪਤਾ ਕੀ ਹੈ? ਤੇਰੀ ਅੰਮੀ ਨੂੰ ਸ਼ੇਖ ਨੇ? ਮਿਰਜ਼ਾ ਤੇਰੀ ਅੰਮੀ ਸ਼ੇਖ ਆ? ਆਹੋ। ਲੈ ਫਿਰ ਤੂੰ ਅੰਮੀ ਦਾ ਹੀ ਗਿਆ ਖਰਚ ਨਾ ਲੋ। ਜੀ ਇਹ ਕਹਿੰਦੇ ਨੇ ਮਿਰਜ਼ੇ, ਉਹ ਨੇ ਕਹਿੰਦੇ ਗੈਰ ਬਰਾਦਰੀਓ ਬਾਹਰ ਅਸੀਂ ਤੇ ਮਰ ਜਾਣਾ। ਨਹੀਂ, ਉਹ ਪਹਿਲੇ ਦੌਰ ਹੁੰਦਾ ਸੀ, ਅਸੀਂ ਨਹੀਂ ਕਰਦੇ, ਅਸੀਂ ਨਹੀਂ ਕਰਦੇ। ਯਾਰ ਉਹ ਬਾਹਰ ਕਰਨ
ਬਰਾਦਰੀ ਚ ਕਰਨ, ਲੇਕਿਨ ਬਰਾਦਰੀ ਬਦਲਣ ਤੇ ਨਹੀਂ ਦੇ, ਪਿਓ ਤੇ ਨਹੀਂ ਬਦਲਣ ਦੇ ਯਾਰ। ਫਰੀਦ ਯਾਰ ਤੋਬਾ ਤੋਬਾ ਯਾਰ, ਬਸ ਕਰ ਅੱਛਾ ਤੂੰ ਕਹਵੇਂ, ਤੂੰ ਨਾ ਵੀ ਕਵੇਂ ਨਾ ਤੇ ਤੇਰਾ ਲੱਗਦਾ ਬਦਲਿਆ, ਜਿਵੇਂ ਆ ਗੁੱਜਰ ਤੂੰ ਕਹੀ ਜਾਵੇਂ ਤੇ ਕੌਣ ਬਣਦਾ? ਪਾਗਲਾ ਇੱਕ ਗੱਲ ਆ ਉਸਤਾਦ ਜੀ, ਬਰਾਦਰੀ ਤੋਂ ਬਾਹਰ ਕਰਨਾ ਸਭ ਤੋਂ ਵੱਡਾ ਜੁਰਮ ਹੈ। ਉਹ ਚੱਲ ਓ ਯਾਰ ਪਾਕਿਸਤਾਨ ਚ ਰਾਣਾ ਬਰਾਦਰੀ ਇੱਕ ਐਸੀ ਬਰਾਦਰੀ ਆ ਜਿਹਨੂੰ ਤਕਰੀਬਨ ਨੇੜੇ ਪਈ ਨਾ ਉਹਨੇ ਮਤਲਬ ਇਹ ਯੂਜ਼ ਕੀਤੀ, ਉਹਨੇ ਰਾਣਾ ਬਣਨਾ ਕੋਸ਼ਿਸ਼ ਕੀਤੀ, ਜਿਵੇਂ ਤੁਸੀਂ ਆਪਣੇ ਆਪ ਨੂੰ ਹੁਣ ਮਿਰਜ਼ਾ ਘੁਮਾਉਣ ਲੱਗ ਪਏ ਹੋ। ਅਸਲ 'ਚ ਰਾਣਿਆਂ 'ਚ ਗੋਤਾਂ ਇੰਨੀਆਂ ਜ਼ਿਆਦਾ ਨੇ, ਕਿੰਨੀਆਂ ਹੀ ਗੋਤਾਂ ਵਾ। ਠੀਕ ਸਾਰਿਆਂ 'ਚ ਹੀ ਨੇ, ਸਾਰਿਆਂ ਚ ਨੇ। ਠੀਕ ਆ। ਨੇੜੇ ਪੈਣ ਵਾਲੀ ਗੱਲ ਕੀ ਹੈ, ਜਿਹੜਾ ਰਾਣਾ ਜਨਮਨ ਰਾਣਾ ਵਾ ਉਹਨੂੰ ਤਾਂ ਪੁੱਛੋ, ਤੈਨੂੰ ਆਪਣੀ ਪੂਰੀ ਮੁਗਲਾਂ ਤੋਂ ਲੈ ਕੇ ਹੁਣ ਤੱਕ ਸਾਰਾ ਸ਼ਜਰਾ ਨਸਬ ਦੱਸਿਆ। ਲਾਲੇ ਦਲੀਪ ਨੂੰ ਸਾਰੀਆਂ ਸਰਗਮਾਂ ਆਉਂਦੀਆਂ। ਮੈਨੂੰ ਖੁਦਾ ਦੀ ਕਸਮ ਹੈ, ਮੈਨੂੰ ਮੈਂ ਇੱਥੋਂ ਆ ਕੇ ਸਿੱਖਿਆ ਵਾ ਕਿ ਪਹਾੜੀ ਰਾਗ ਤੇ ਦਰਬਾਰੀ ਰਾਗ ਆ। ਮੈਨੂੰ ਇਹ ਵੀ ਨਹੀਂ ਪਤਾ ਕਿ ਉਸਤਾਦ ਜੀ ਗਾਲਾਂ ਗਾਉਂਦੇ, ਹੁਣ ਮੈਨੂੰ ਨਹੀਂ ਪਤਾ ਕਿ ਪਹਾੜੀ ਯਾਨੀ ਤੇਰੇ ਕਹਿਣ ਦਾ ਮਤਲਬ ਲਾਲੇ ਨੂੰ ਸਾਰੀਆਂ ਹੁੰਦੀਆਂ, ਲਾਲਾ ਸਾਰਾ ਹੀ ਪਤਾ। ਲਾਲਾ ਮਰਾਸੀਓ ਰਾਣਾ ਹੋਇਆ। ਨਹੀਂ ਮਰਾਸੀਓ ਨਹੀਂ ਮੈਂ ਕਹਿ ਰਿਹਾ। ਨਹੀਂ, ਇਸ ਗੱਲ ਦਾ ਕੀ ਮਕਸਦ ਆ ਕਿ ਉਹਨੂੰ ਸਾਰੀਆਂ ਉਹਦਾ ਹੁੰਦੀਆਂ? ਮਕਸਦ ਇਹ ਵੇ ਉਸਤਾਦ ਜੀ ਕਿ ਜ਼ਰੂਰੀ ਨਹੀਂ ਹੁੰਦਾ ਇਹ ਕਿਸੇ ਕਿਸੇ ਨੂੰ। ਹੁਣ ਤੁਹਾਨੂੰ ਇਸ ਗੱਲ ਦਾ ਕੀ ਮਕਸਦ ਆ ਕਿ ਲਾਲੇ ਨੂੰ ਸਾਰੀਆਂ ਸਰਗਮਾਂ ਹੁੰਦੀਆਂ? ਇਹਦਾ ਜਵਾਬ ਦੇ। ਉਹਨਾਂ ਦਾ ਮਕਸਦ ਇਹ ਵੇ ਕਿ ਉਹ ਸ਼ੌਕੀਆ, ਉਹਨਾਂ ਨੂੰ ਸ਼ੌਕ ਜਨੂਨ ਦੀ ਹੱਤ ਕਰੋ। ਕਾਹਦਾ? ਢੋਲਕ ਬਹੁਤ ਸੋਹਣੀ ਵਜਾਉਂਦੇ ਲਾਲਾ ਜੀ, ਇਹਦਾ ਮਤਲਬ ਕਿ ਉਹ ਖਾਨ ਸਾਹਿਬ ਨੇ ਸ਼ੌਕੀਆ। ਉਸਤਾਦ ਜੀ ਨੂੰ ਸਾਰਾ ਕੁਝ ਆਉਂਦਾ ਵਾ। ਉਸਤਾਦ ਜੀ ਸ਼ੇਖ ਨੇ। ਨਹੀਂ ਮੇਰੀ ਗੱਲ ਸੁਣ ਲੈ, ਮੇਰੀ ਗੱਲ ਸੁਣ ਲੈ। ਜਿਹੜੀ ਜਿਸ ਤੂੰ ਗੱਲ ਕੀਤੀ ਨਾ ਜਿਹੜੀ, ਇਹਦਾ ਕੀ ਮਤਲਬ ਬਣਦਾ ਪਿਆ ਕਿ ਲਾਲਾ ਕੌਣ ਆ? ਲਾਲਾ ਜੀ ਉਹ ਇਹਨੇ ਕਿਹਾ ਕਿ ਰਾਣਾ ਜ਼ਿਆਦਾਤਰ ਜਦੋਂ ਵੀ ਕੋਈ ਕਨਵਰਟ ਹੁੰਦਾ ਨਾ, ਅੱਛਾ ਉਹਨੂੰ ਸਾਹ ਸੁੱਕਣ ਪਤਾ ਕਿਉਂ? ਉਹ ਨਹੀਂ ਇਹਨੂੰ ਲਾਲੇ ਦਾ ਫੋਨ ਆ ਜਿਹੜਾ। ਨਹੀਂ ਆਨਲਾਈਨ ਲਾਲਾ ਦੱਸੇਗਾ ਨਹੀਂ। ਚਲੋ ਠੀਕ। ਇਹਨਾਂ ਦੋ ਗੱਲਾਂ ਦੇ ਜਵਾਬ ਕਿ ਅਸੀਂ ਉਹਨਾਂ ਨੂੰ ਮੂੰਹ ਲਾ ਕੇ ਨਹੀਂ ਰਾਜੀ। ਮੇਰੇ ਅੱਬੇ ਨੇ ਕਿਹਾ ਸੀ ਇਹ ਇੱਥੋਂ ਲੰਘਣ ਨਾ। ਆਏ ਠੀਕ ਆ ਜੀ। ਤੁਸੀਂ ਇਹ ਕਿਹੜੀ ਗੱਲ ਕੀਤੀ ਕਿ ਲਾਲਾ ਜੀ ਉਹਨਾਂ ਨੂੰ ਮੇਰਾ ਪਿਓ ਕਹਿੰਦਾ ਹੁੰਦਾ ਸੀ ਇੱਥੋਂ ਲੰਘਣ ਨਾ ਦਿਓ? ਇਹ ਇੱਕ ਗੱਲ ਬਣਦੀ ਯਾਰ ਇਹਨਾਂ ਨੇ ਇੱਕ ਗੱਲ ਕਹੀ ਬੜੀ ਬਰੀਕੀ ਨਾਲ ਕਿ ਉਹਨੂੰ ਸਾਰੇ ਹੀ ਸਾਜ਼ ਵਜਾਣੇ ਆਉਂਦੇ। ਉਸਤਾਦ ਵਜਾਣੇ ਦੇ ਉਸਤਾਦ ਜੀ ਨੂੰ ਆਉਂਦੇ। ਦੇਖੋ ਉਸਤਾਦ ਜੀ ਤੁਸੀਂ ਸ਼ੇਖ ਆ। ਲਿੰਕ ਠਹਿਰ ਜਾਓ। ਗੱਲ ਇਹ ਤੂੰ ਕਿਹਾ ਕਿ ਸਾਜੀ ਬਹੁਤ ਸਾਰੀਆਂ ਬਰਾਦਰੀਆਂ ਐਸੀਆਂ ਨੇ ਜਿਨ੍ਹਾਂ ਨੂੰ ਰਾਣਾ ਲਾਗੇ ਪੈਂਦਾ ਹੈ। ਕਿਉਂਕਿ ਕੱਲਾ ਰਾਣਾ ਕਹਿਣਾ ਤੇ ਇਹਦੇ ਚ ਜ਼ਿਆਦਾ ਨਾ ਇਹ ਲੁਕਵਾਂ ਜਿਹਾ ਕੰਮ ਆ, ਲੁਕ ਜਾਂਦੇ ਨੇ, ਰਾਣਾ ਬਣ ਜਾਂਦੇ ਨੇ। ਠੀਕ ਹੈ। ਦਸਤੀ ਉਹਨੇ ਕਿਹਾ ਹੁਣ ਲਾਲੇ ਨੂੰ ਵੀ ਸਾਰੀਆਂ ਸਰਗਮਾਂ ਆਉਂਦੀਆਂ ਨੇ। ਇਹਦਾ ਕੀ ਮਤਲਬ? ਇਸ ਗੱਲ ਤੋਂ ਬਾਅਦ ਇਹਦਾ ਉਹ ਯਾਰ ਕਹਿਣ ਦਾ ਮਕਸਦ ਇਹ ਵਾ ਕਿ ਜ਼ਰੂਰੀ ਨਹੀਂ ਕਿ ਤੁਸੀਂ ਖਾਨ ਸਾਹਿਬ ਹੋ ਤੇ ਤੁਸੀਂ ਇਹ ਉਹ ਜਨਰਲ ਗੱਲ ਆ। ਹੁਣ ਮੈਂ ਪਿਆਨੋ ਵਜਾ ਲੈਣਾ ਵਾ, ਮੈਂ ਮੁਗਲ ਆ, ਮੈਂ ਪਿਆਨੋ ਵਜਾ। ਉਹ ਯਾਰ ਮੁਗਲ ਨਾ ਕਿਹਾ, ਮੁਗਲ ਬੜੇ ਵੱਡੇ ਲੋਕ ਹੁੰਦੇ, ਫੈਸਲ ਨਾ ਕਿਹਾ ਕਰ। ਵੱਡੇ ਕੀ ਸ਼ਾਹੀ ਕਿਲੇ ਚ ਸੌਂਦੇ। ਇੱਧਰ ਠਹਿਰ ਜਾ। ਇਹਨੇ ਕਿਹਾ ਕਿ ਸਾਜੀ ਨੂੰ ਦੇਖੋ ਨਾ, ਮੈਂ ਤੇ ਤੁਹਾਡੇ ਕੋਲ ਇੱਥੇ ਆ ਕੇ ਥੋੜਾ ਬਹੁਤ ਸਿੱਖਿਆ ਨਾ, ਠੀਕ ਹੈ ਨਾ, ਤੇ ਲੇਕਿਨ ਲਾਲੇ ਨੂੰ ਸਾਰੀਆਂ ਸਰਗਮਾਂ ਯਾਦ ਆ। ਇਹਦਾ ਮਤਲਬ ਆ ਲਾਲੇ ਨੇ ਇਧਰ ਉਧਰੋਂ ਨਹੀਂ ਸਿੱਖਿਆ, ਲਾਲਾ ਮਰਾਸੀ ਆ। ਲਾਲਾ ਬਿਲਡਨ ਨੇ ਕਿਹਾ ਵੇ, ਇਹ ਕਿਹਨੇ ਕਿਹਾ ਵੇ? ਫੈਸਲਾ। ਉਸਤਾਦ ਜੀ ਮੇਰੀ ਗੱਲ ਸੁਣੋ, ਖੁਦਾ ਦੀ ਕਸਮ ਹੈ ਐਵੇਂ ਹੈ ਨਾ ਤੁਸੀਂ ਉਹਨੂੰ ਸਿੱਧੀਆਂ ਕਰਾਣ ਦੇ। ਠੀਕ ਹੈ ਸਹੀ ਗੱਲ ਹੈ ਨਾ? ਮੇਰੀ ਗੱਲ ਸੁਣ। ਮੈਂ ਤੁਹਾਨੂੰ ਜੈਨ ਬਣਾਣਿਆ ਵੀ ਉਹਨੇ ਜ਼ਬਾਨ ਗੰਦੀ ਹੋਣੀ, ਉਹਦੀ ਗਾਲਾਂ ਕੱਢੇਗਾ। ਮੰਨ ਨਹੀਂ ਗਏ ਨਾਲ ਵੀ। ਸਹੀ ਗੱਲ ਕੀ ਗੱਲ ਹੋਇਆ ਜੀ? ਨਹੀਂ ਉਹਨੂੰ ਮੈਂ ਕਹਿੰਦਾ ਤੁਸੀਂ ਖੁਦਾ ਦੀ ਕਸਮ ਤੇ ਗੁਨਾਹ ਵਧਵਾਣੇ ਵਿਚਾਰੇ ਦੇ। ਉਹਨੇ ਗਾਲ ਕੱਢਣੀ, ਨਹੀਂ ਕੱਢੇਗਾ। ਉਹਦੀ ਕਬਰ 'ਚ ਬਿੱਛੂ ਬਣਨਾ। ਨਹੀਂ ਕੱਢੇਗਾ। ਆਪ ਡਰਨ ਦੇ। ਅੱਛਾ ਆਨਲਾਈਨ ਸਮਝਾਈ ਵੀ ਜਾ ਰਹੇ ਕਿ ਮੇਰੀ ਗੱਲ ਸੁਣੋ, ਮੈਂ ਲਾਲੇ ਨੂੰ ਕਹਿਣਾ ਯਾਰ ਅਸੀਂ ਪ੍ਰੋਗਰਾਮ 'ਚ ਗਾਲ ਕੱਢ ਸਕਦੇ? ਲਾਲਾ ਕੱਢੇਗਾ। ਇੱਕ ਮਿਸਾਲ ਆ, ਪ੍ਰੋਗਰਾਮ 'ਚ ਇਲਮੀ ਜਵਾਬ ਫੱਕੀ ਦੇਗਾ। ਵਾਹ ਜੀ। ਉਹਨੇ ਟੈਲੀਫੋਨ ਇਹਨੇ ਗੱਲ ਕੀਤੀ, ਇਹਨੇ ਇੱਕ ਲੌਜੀਕਲੀ ਇਹਨੇ ਕੋਈ ਗਾਲ ਤਾਂ ਨਹੀਂ ਕੱਢੀ। ਇਹਨੇ ਕਿਹਾ ਜੀ ਉਧਰੋਂ ਅਸੀਂ ਰਿਸ਼ਤਾ ਕੀਤਾ, ਉਸ ਤੋਂ ਬਾਅਦ ਅਸੀਂ ਤੁਹਾਨੂੰ ਆਪਣੀ ਗਲੀ 'ਚ ਨਹੀਂ ਵੜਨ ਦੇ। ਮੇਰੇ ਅੱਬੇ ਨੇ ਕਿਹਾ ਸੀ ਇਧਰੋਂ ਦੀ ਲੰਘੇ ਨਾ। ਇਹੀ ਗੱਲ ਸੈਕਿੰਡ ਉਹ ਜਵਾਬ ਦੇਗਾ ਬਸ ਕਿ ਇਹਦੇ ਅੱਬੇ ਨੇ ਮੈਨੂੰ ਨਹੀਂ ਪਤਾ, ਲੇਕਿਨ ਨਹੀਂ ਗੱਲ ਇਹ ਨਹੀਂ, ਉਹ ਮੇਰਾ ਯਾਰ ਆ। ਮੈਂ ਤਾਂ ਕਹਿੰਦਾ ਕਰੋ ਲਾਲਾ ਜੀ ਨੂੰ ਕਾਲ ਹੁਣੇ ਕਰੋ। ਬਸ ਕਰਿਆ ਕਰੋ ਸਾਜ ਬਸ। ਯਾਰ ਦੇਖੋ, ਹੋਰ ਕਿਸੇ ਰਾਣੇ ਦੀ ਗੱਲ ਕਰੋ ਨਾ ਕਰੋ, ਅੰਦਲੀਬ ਦੀ ਮੈਂ ਨਿਆਂ ਦੇ ਸਕਦਾ ਵੀ ਉਹ ਰਾਣਾ ਵਾ। ਉਸਤਾਦ ਜੀ ਗੱਲ ਪਤਾ ਕੀ ਹੈ, ਹੋਰ ਕਿਸੇ ਦੀ ਗੱਲ ਕਰੋ ਨਾ ਕਰੋ, ਤੁਸੀਂ ਸਾਡੇ ਸਾਹਮਣੇ ਨਹੀਂ ਉਹਦੀ ਗੱਲ ਕਰਨੀ। ਬਸ ਮੈਂ ਕਦੋਂ ਗੱਲ ਕੀਤੀ? ਮੇਰੇ ਨਾਲ ਗੱਲ ਹੀ ਨਹੀਂ ਕਰਨੀ। ਮੈਂ ਕਦੋਂ ਕੀਤੀ ਉਹਦੀ ਗੱਲ? ਕੀਤੀ ਆ। ਉਹਨੇ ਕੀਤੀ ਉਹ ਇਹਨੇ ਕਿਹਾ ਸੀ ਕਿ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਇਹ ਰੌਲੇ ਨੇ ਕਿ ਫਲਾਣਾ ਉਹ ਤੇ ਫਲਾਣਾ ਉਹ, ਤੇ ਮੈਂ ਉਹ ਸਿਰਫ ਇੱਕ ਮਿਸਾਲ ਦਿੱਤੀ ਕਿ ਜਿਵੇਂ ਲਾਲੇ ਦੀ ਭਰਜਾਈ ਤੇਰੇ ਨਾਨਕਿਆਂ ਚੋਂ ਆ, ਹਾਂਜੀ, ਤੇ ਲੇਕਿਨ ਲਾਲੇ ਦੀ ਭਰਜਾਈ ਅਗਰ ਤੇਰੇ ਨਾਨਕਿਆਂ ਚੋਂ, ਦਾ ਮਤਲਬ ਉਹਦੇ ਬੱਚੇ ਜਿਹੜੇ ਹੋਣੇ ਨੇ ਉਹ ਰਾਣੇ ਹੀ ਹੋਣੇ ਨੇ। ਤੇ ਮੇਰੇ ਨਾਨਕਿਆਂ ਚੋਂ ਕਿਸ ਤਰ੍ਹਾਂ? ਤੇਰੀ ਖਾਲਾਂ ਦੀ ਕੁੜੀ ਨਹੀਂ? ਮੇਰੀ ਅੰਮੀ ਦੀ ਭੈਣ ਲੱਗੀ ਤੇ ਅੰਮੀ ਮੇਰੀ ਨਾਨਕਿਆਂ ਵੇਲੇ। ਨਹੀਂ ਅੰਮੀ ਤੇ ਮਸਾਏ ਹੋਏ। ਨਹੀਂ ਅੰਮੀ ਤੇਰੀ ਬੁੱਧੂ ਔਰ ਵੀ ਨਹੀਂ ਜਿਹੜੇ ਹੁੰਦੇ ਬੱਦੂ। ਭਾਈ ਜਾ फैसल साहब एक उस्ताद जी सवाल पूछ रहे हैं। फैसल साहब तुसी मिर्जा हो क्या? आप मिर्जा है? भाई मैंने अब्बू ने कहा मिर्जा ही कहना। मैं मिर्जा उस्ताद जी अपना शराज भी मिर्जा वा। ਆਹੋ ठीक है, ਉਹਦੇ ਚ ਵੇਖ ਲਓ ਫਰਕ, ਉਹ ਇਹਦੇ ਚ ਫਰਕ ਵੇਖ ਲਓ। ਇਹ ਮਿਰਜ਼ੇ ਵਾਲੀਆਂ ਇੱਕ ਤੇ ਤੁਸੀਂ ਮਿਰਜ਼ਾ, ਇੱਕ ਮਿੰਟ ਤੁਸੀਂ ਮਿਰਜ਼ਾ
ਅਲਹਮਦੁਲਿਲਾ। ਤੁਹਾਡੇ ਕਿਸੇ ਭਰਾ ਦਾ ਵਿਆਹ ਮਿਰਜ਼ਿਆਂ 'ਚ ਹੋਇਆ? ਹਾਂਜੀ ਯਾਰ ਮਾਫੀ ਦੇ ਫੈਸਲ, ਸਾਰਿਆਂ ਦਾ ਤੂੰ ਦੱਸਿਆ ਹੁਣ ਇੱਥੇ ਓਏ ਤੇਰੇ ਸਕੇ ਪਿਓ ਦਾ ਨਹੀਂ ਹੋਇਆ ਮਿਰਤਿਆਂ ਚ ਭਰਾਵਾਂ ਦਾ ਕੀ ਅੰਮੀ ਪਤਾ ਨਹੀਂ ਕੌਣ ਕੀ ਦੱਸਿਆ ਸ਼ੇਖ ਮਿਰਜ਼ਾ ਭਰਾ ਐਵੇਂ ਮਤਲਬ ਸਹੁਰੇ ਬਣਾਈ ਜਾ ਰਿਹਾ ਸ਼ੇਖਾਂ ਨੂੰ ਪਿਓ ਦਾ। ਉਹ ਮੇਰੀ ਨਾਨੀ ਮੇਰਾ ਖਿਆਲ ਉਹ ਸਨ ਕਸਾਈ ਸਨ ਤੇ ਅੰਮੀ ਮੇਰੀ ਸ਼ੇਖ ਆ। ਆਹੋ ਸੇਖ ਦਾ। ਹਾਂਜੀ ਹੁਣ ਨਾਨੀ ਕਸਾਈ ਸੀ, ਨਾਨਾ ਸ਼ੇਖ ਸੀ। ਨਹੀਂ ਮੈਂ ਤੁਹਾਨੂੰ ਦੱਸਦਾ, ਮੈਂ ਕਲੀਅਰ ਕਰੀ ਜਾ ਰਿਹਾ। ਨਾਨਾ ਸ਼ੇਖ ਸੀ। ਇਹ ਇੱਥੋਂ ਨਹੀਂ ਰੌਲਾ ਬਣਿਆ, ਇਹ ਅਜ਼ਲਾਂ ਤੋਂ ਹੀ ਇਹ ਆਵੇ ਦਾ ਆਵਾ ਹੀ ਹੋਰ ਆ। ਨਾਨਾ ਨਾਨੀ ਕਸਾਈ ਸੀ, ਨਾਨਾ ਇਹਦਾ ਮਤਲਬ ਸ਼ੇਖ ਸੀ। ਉਹਦੀ ਧੀ ਜਿਹੜੀ ਇਹਦੀ ਨਾਨੀ ਦੀ ਇਹਦੀ ਅੰਮੀ ਹੋਣੀ ਉਹ ਇਸ ਤੋਂ ਸ਼ੇਖ ਆ ਕਿਉਂਕਿ ਨਾਨਾ ਸ਼ੇਖ ਸੀ ਤੇ ਉਹਦੀ ਧੀ ਸ਼ੇਖ ਆ। ਅੱਗੋਂ ਇਹਦਾ ਅੱਬਾ ਮੁਗਲ ਸੀ, ਆਹੋ ਇਹਦਾ ਅੱਬਾ ਮੁਗਲ ਸੀ। ਹੁਣ ਸ਼ੇਖ ਤੇ ਮੁਗਲ ਅੱਗੋਂ ਇਹ ਮੁਗਲ ਨੇ। ਹਾਂ ਬਿਲਕੁਲ ਠੀਕ ਹੋ ਗਿਆ। ਇਹ ਮੁਗਲ ਨੇ, ਇਹਦੀ ਖਾਲਾ ਜਿਹੜੀ ਮੁਗਲ ਆ ਉਹਦੀ ਜਿਹੜੀ ਧੀ ਵਿਆਹੀ ਗਈ ਉਹ ਰਾਣੇ ਵਾਲ ਵਿਆਹੀ ਗਈ, ਉਹਦੇ ਬੱਚੇ ਰਾਣੇ ਹੋ ਗਏ। ਸਹੀ। ਉਸਤਾਦ ਜੀ ਬਰਾਦਰੀਆਂ ਦਾ ਪੂਰਾ ਇੱਕ ਪੈਕੇਜ ਹੈ ਇਹਨਾਂ ਦੇ ਕੋਲ। ਇਹਨਾਂ ਦੇ ਕੋਲ ਛੇੜਗਾੜ ਤਰ੍ਹਾਂ ਬਰਾਦਰੀਆਂ ਵਾ। ਹਰ ਬਰਾਦਰੀ ਇਹਨਾਂ ਦੇ ਥੋੜਾ ਜਿਹਾ ਤੁਸੀਂ ਫੋਲੋ ਨਾ ਫੋਲਾ ਵਾਲੇ ਤੋਂ ਚੌਹਾਨ ਵੀ ਨਿਕਲਣੇ ਨੇ। ਹਾਂਜੀ ਮੁਗਲ ਵੀ ਨਿਕਲ। ਰਾਜੇ ਕਸਬੇ ਚੌਹਾਨ ਮੇਰੀ ਸਿਸਟਰ ਇੱਕ ਸ਼ਾਦੀ ਉਹਦੀ ਹੋਈ ਉਹ ਤੇ ਫਿਰ ਆ ਬਿਹਤਰ ਆ ਕਿ ਇੱਕ ਬਰਾਦਰੀ ਦਾ ਵਾ ਤੇ ਇੱਕ ਮੰਨਿਆ ਤੇ ਹੈ ਨਾ, ਤੂੰ ਤੇ ਇੱਕ ਬਰਾਦਰੀ ਦਾ ਹੀ ਨਹੀਂ। ਇਹ ਜਾਹਲੀਅਤ ਆ ਤੁਹਾਡੀ, ਲਾਖਵੰਦਗੀ ਆ। ਓਏ ਮਰਦ ਦਾ ਇੱਕ ਜ਼ਾਤ ਦਾ ਭਣਵਈਆ ਹੁੰਦਾ ਓਏ। ਠੀਕ ਨਹੀਂ ਉਸਤਾਦ ਜੀ ਮੇਰੀ ਗੱਲ ਸੁਣੋ, ਮਾਫੀ ਦੇ ਨਾਲ ਅਸੀਂ ਲੋਕ ਜ਼ਾਤਾਂ ਬਰਾਦਰੀਆਂ ਦੇ ਚੱਕਰਾਂ 'ਚ ਪਏ ਹੋਏ ਆ ਕਿ ਧੀਆਂ ਭੈਣਾਂ ਦੇ ਰਿਸ਼ਤੇ ਨਹੀਂ ਬਰਾਦਰੀਆਂ ਜਾਣਦੇ, ਚਿੱਟੇ ਆ ਗਏ ਉਹਨਾਂ ਦੇ ਵਾਲਾਂ ਦੇ ਵਿੱਚ ਤੇ ਅਸੀਂ ਬਰਾਦਰੀਆਂ ਲੱਭਣ ਦੇ ਆ। ਅੱਲਾ ਜਾਣਦਾ ਇਹ ਜ਼ਾਤ ਪਾਤ ਬਰਾਦਰੀਆਂ ਯਾਰ ਸਾਰੀਆਂ ਕੁਝ ਯਾਰ ਇਹਦਾ ਮਤਲਬ ਹੈ ਇਹਨਾਂ ਦੇ ਘਰ ਵਿਆਹ ਹੋਵੇ ਤੇ ਤੁਸੀਂ ਜਿਹੜੇ ਪ੍ਰੋਣੇ ਨੂੰ ਪੁੱਛੋ ਭਾਵੇਂ ਤੁਸੀਂ ਕੌਣ ਹੋ, ਉਹ ਕਹੇ ਜੀ ਮੈਂ ਫੈਸਲ ਦੇ ਮਾਮੇ ਦਾ ਮੁੰਡਾ ਤੇ ਅਸੀਂ ਮਲਕ। ਫੈਸਲ ਮੁਗਲ ਦੇ ਮਾਮੇ ਦਾ ਮੁੰਡਾ। ਦੂਜੇ ਨੂੰ ਪੁੱਛੋ ਭਾਵੇਂ ਤੁਸੀਂ, ਮੇਰੇ ਤੇ ਜੀ ਸਕੇ ਚਾਚੇ ਦਾ ਮੁੰਡਾ ਵਾ, ਅਸੀਂ ਰਹਿਮਾਨੀ। ਯਾਨੀ ਪੂਰੀ ਬਰਾਤ ਇੱਕ ਦੂਜੇ ਨਾਲ ਰਲਣ ਨਹੀਂ ਦੇਈ ਯਾਰ ਤੇ ਰਿਸ਼ਤੇਦਾਰ ਵੀ ਨੇ। ਤੁਸੀਂ ਜਾ ਕੇ ਪੁੱਛੋਗੇ ਯਾਰ ਤੁਸੀਂ ਕੌਣ ਤੇ ਕਿੱਥੇ ਆਏ? ਉਹਨੇ ਕਿਹਾ ਯਾਰ ਮਿਰਜ਼ਾ ਫੈਸਲ ਨਹੀਂ, ਉਹਦੀ ਫੁੱਫੀ ਦਾ ਮੁੰਡਾ ਮੇਰਾ ਰਮਜ਼ਾਨ ਜੱਟ। ਇਹ ਛੋਟੇ ਭਾਈ ਰਾਣਾ ਰਮਜ਼ਾਨ ਉਮੇ ਦੀ ਸ਼ਾਦੀ ਨਾ ਛੋਟੇ ਭਾਈ ਦੀ। ਹੁਣ ਮੇਰੇ ਨਾਲ ਬਹਿਨੋਈ ਬੈਠਾ, ਉਹ ਰਾਜਪੂਤ ਚੌਹਾਨ ਹੈਗੇ, ਠੀਕ ਹੈ ਨਾ। ਦੂਸਰਾ ਉਹ ਰਾਈ ਹੈਗਾ, ਠੀਕ ਹੈ। ਉਹ ਇੱਕ ਤੀਸਰਾ ਉਹ ਵੀ ਰਾਜਪੂਤ ਚੌਹਾਨ ਹੈ। ਉਹ ਬੈਠੇ ਹੋਏ ਥੇ ਨਾ, ਹੁਣ ਉਹ ਭੰਡ ਕਹਿਣ ਡਿਆ ਮਿਰਜ਼ਾ ਸਾਹਿਬ ਕੋ ਵੇਲ ਪਾਲ ਤੇ ਉੱਤੇ ਲਈ ਅਸੀਂ ਬੈਠੇ ਹੋਏ ਲੈ ਤੇ ਉਹਨਾਂ ਚ ਮਿਰਜ਼ਾ ਕੋਈ ਵੀ ਨਹੀਂ। ਇਸੇ ਚੱਕਰ ਚ ਇਹਨਾਂ ਨੇ ਨਾ ਇਹ ਕੰਮ ਸਾਜੀ ਮੇਰੀ ਕਜ਼ਨ, ਸਾਡੇ ਦੂਰ ਦੀ ਕਜ਼ਨ ਗੂੰਗੀ ਹੈ। ਅਸੀਂ ਸਾਡੇ ਉਸ ਚਾਚੇ ਨੇ ਕਿਹਾ ਕਿ ਮੈਂ ਗੈਰ ਬਰਾਦਰੀ, ਹਾਲਾਂ ਗੂੰਗੀਆਂ ਦੇ ਰਿਸ਼ਤੇ ਨਹੀਂ ਲੱਭਦੇ। ਉਹਨੇ ਕਿਹਾ ਕਿ ਲੋਕਾਂ ਨੇ ਕਿਹਾ ਇਹਨੂੰ ਕਰਦੇ, ਉਹਨੇ ਕਹਿੰਦੇ ਮੈਂ ਗੂੰਗਾ ਹੀ ਲੱਭਣਾ, ਲੇਕਿਨ ਲੱਭਣਾ ਵੀ ਆਪਣੀ ਬਰਾਦਰੀ ਚੋਂ। ਔਰ ਲੱਭਿਆ ਫਿਰ ਸਾਜੀ ਲੱਭਣਾ ਹੋਵੇ ਤੇ ਕਹਿੰਦੇ ਨੇ ਨਾ ਕਿ ਇਨਸਾਨ ਨੂੰ ਉਹ ਸਾਰਾ ਕੁਝ ਲੱਭ ਜਾਂਦਾ। ਇਹ ਗੱਲ ਤੁਸੀਂ ਜਿਹੜੀ ਗੱਲ ਨਸਲਾਂ ਤੇ ਮੁੱਕਦੀ ਹੈ ਫੈਸਲ ਸਾਹਿਬ। ਇਸ ਚੀਜ਼ ਤੇ ਮੈਂ ਨਹੀਂ ਹੱਕ ਚ ਜਿੱਥੇ ਧੀ ਭੈਣ ਯਾਨੀ ਕਿ ਤੁਹਾਨੂੰ ਰਿਸ਼ਤਾ ਲੱਭ ਰਿਹਾ ਤੁਸੀਂ ਕਰ। ਨਹੀਂ ਮੇਰੀ ਗੱਲ ਸੁਣੋ ਫਰੀਦ ਸਾਹਿਬ, ਤੁਹਾਡੀ ਸਿਸਟਰ ਦੀ ਤੁਸੀਂ ਸ਼ਾਦੀ ਕਰਨੀ, ਤੁਹਾਡੇ ਅੱਗੇ ਦੋ ਰਿਸ਼ਤੇ ਨੇ, ਇੱਕ ਤੁਹਾਡੀ ਬਰਾਦਰੀ ਦਾ, ਇੱਕ ਗੈਰ ਬਰਾਦਰੀ ਦਾ। ਗੈਰ ਬਰਾਦਰੀ ਵਾਲਾ ਕਾਰੋਬਾਰ ਵੀ ਠੀਕ ਆ, ਘਰ ਵੀ ਠੀਕ ਆ, ਆਪਣਾ ਵਾ, ਸਾਰਾ ਕੁਝ ਠੀਕ ਆ। ਜਿਹੜਾ ਤੁਹਾਡੀ ਬਰਾਦਰੀ ਵਾਲਾ ਉਹ ਕਿਰਾਏ ਦਾ ਮਕਾਨ ਆ, ਮਾੜਾ ਵਾ, ਤੁਹਾਨੂੰ ਡਾਊਟ ਵੀ ਕਿੱਧਰ ਕਰੋਗੇ ਦੋਵਾਂ ਚੋਂ? ਮੈਂ ਆਪਣੀ ਬਰਾਦਰੀ ਚ ਕਰਾਂ। ਉਹਦੀ ਰੀਜ਼ਨ ਸੁਣ ਲਓ, ਉਹਦੀ ਰੀਜ਼ਨ ਸੁਣ ਲਓ ਨਾ। ਨਹੀਂ ਇਹ ਕੋਈ ਉਹਦੀ ਰੀਜ਼ਨ ਸੁਣ ਲਓ। ਓ ਯਾਰ ਮੇਰੀ ਗੱਲ ਸੁਣੋ, ਆਪਣੇ ਗੈਰਤ ਨਾਲ ਕੰਪਰੋਮਾਈਜ਼ ਨਹੀਂ ਹੋ ਸਕਦਾ। ਸੁਣ ਮੇਰੀ ਗੈਰਤ, ਅੱਲਾ ਨੇ ਨਿਕਾਹ ਦੱਸਿਆ। ਅੱਛਾ ਮੇਰੀ ਗੱਲ ਤਾਂ ਸੁਣੋ ਨਾ, ਮੇਰੀ ਗੱਲ ਤਾਂ ਸੁਣੋ। ਕਿਹੜੀ ਗੈਰਤ ਓਏ? ਰਿਸ਼ਤੇ ਕੋਲੋਂ ਖੂਨ ਮੰਗ ਸਕਦਾ ਤੂੰ? ਉਦੋਂ ਨਹੀਂ ਤੈਨੂੰ ਬਰਾਦਰੀ ਨੇ। ਓਏ ਠਹਿਰ ਜਾ, ਜੇ ਇੱਕ ਭੈਣ ਵਿਆਹ ਨਾ ਤੂੰ ਬਗੈਰਤ ਤੋਂ ਨਾ, ਆਹ ਕੌਣ ਆ? ਜਿੰਨੇ ਫੁੱਫੀਆਂ ਭੈਣਾਂ ਮਾਸੀਆਂ ਅੰਮੀ ਨਾਨੀ ਖੁਦਾ ਦੀ ਡਬਲ ਐਕਸ ਹੋ ਜਾਣੀ, ਇਹ ਡਬਲ ਐਕਸ ਹੋ ਜਾਣੀ। ਮੈਂ ਤੁਹਾਨੂੰ ਕਹਿਣ ਡਿਆ ਵਾਂ ਕੀ ਹੋਣਾ ਜੇ ਗੈਰਤ ਗੁਰਤ ਦੀ ਗੱਲ ਆਈ ਨਾ ਤੇ ਮੇਰੇ ਅੱਬੂ ਨੇ ਕਿਹਾ ਕਿ ਕਤਲ ਹੋ ਜਾਈ ਪੁੱਤਰ, ਨੱਕ ਵਢਾ ਲਈ, ਕਦਰ ਨਾ ਵਢਾਈ। ਮੈਂ ਤੈਨੂੰ ਜਾਣਦਾ ਉਹਨਾਂ ਦੀ ਕਸਮ, ਮੈਂ ਇੱਥੇ ਲੜਾਈ ਹੋ ਜਾਣੀ। ਗੱਲ ਵੀ ਤਾਂ ਸੁਣਿਆ, ਉਹਦੀ ਰੀਜ਼ਨ ਇਹ ਵਾ ਜਦੋਂ ਨੂੰ ਮੈਂ ਮੇਰੀ ਫਰਜ਼ ਕਰੋ ਸਾਰਿਆਂ ਦੀਆਂ ਭੈਣਾਂ ਹੁੰਦੀਆਂ, ਮੈਂ ਆਪਣੀ ਭੈਣ ਦਾ ਵਿਆਹ ਕਿਸੇ ਗੈਰ ਬਰਾਦਰੀ ਚ ਕਰਨਾ ਨਾ, ਉਹਦੇ ਮਗਰ ਲਿਆਂਦੇ ਨੇ, ਉਹ ਮੇਰੇ ਘਰ ਬੈਠੇ ਨੇ ਨਾ, ਤੇ ਉਹ ਬਰਾਦਰੀ ਨਹੀਂ ਮੇਰੀ, ਤੇ ਮੈਂ ਆਪਣੇ ਘਰ ਉਹਨਾਂ ਨੂੰ ਖੁੱਲਾ ਡੁੱਲਾ ਉਸ ਤਰ੍ਹਾਂ ਨਹੀਂ ਬਿਠਾ ਸਕਦਾ ਜਿਹੜਾ ਮੈਂ ਇੱਕ ਆਪਣੇ ਜਾਣਨ ਵਾਲੇ ਆਪਣੀ ਬਰਾਦਰੀ ਵਾਲੇ ਲੋਕਾਂ ਨੂੰ ਬਿਠਾ। ਹੁਣ ਚੁੱਪ ਕਰਕੇ ਮੇਰੀ ਦਲੀਲ ਸੁਣ ਲਓ। ਮੇਰੀ ਦਲੀਲ ਸੁਣ ਲਓ। ਅੱਗੇ ਧੀਆਂ ਧਿਆਣੀਆਂ ਦੇ ਰਿਸ਼ਤੇ ਬੱਚਿਆਂ ਦੇ ਕਰਨੇ। ਭਾਈ ਇੱਕ ਮਿੰਟ, ਤੈਨੂੰ ਮਤਲਬ ਕਿ ਤੇਰੀ ਬਰਾਦਰੀ ਵਾਲਾ ਰਿਸ਼ਤੇਦਾਰ ਨਾ ਹੋਵੇ, ਬਰਾਦਰੀ ਹੋਵੇ, ਉਹਦੀ ਅੱਖ ਗੰਦੀ ਹੋਵੇ
ਤੇ ਤੂੰ ਠਹਿਰ ਜਾ ਤੂੰ ਇਸ ਚੱਕਰ 'ਚ ਘਰ ਵਾੜ ਲੇਗਾ। ਗੈਰ ਬਰਾਦਰੀ ਵਾਲਾ ਭਾਵੇਂ ਅੱਖ ਨਾ ਚੁੱਕੇ ਤੇਰੀ ਭੈਣ ਅੱਗੇ, ਉਹਦੇ ਕੋ ਤੂੰ ਗੈਰ ਮਹਿਫੂਜ਼ ਆ। ਇਹ ਕਿਹੜੀ ਦਲੀਲ ਆ? ਇਹ ਕਿਹੜੀ ਦਲੀਲ ਆ? ਦੱਬ ਕੇ ਹੁਣ ਮਾਰ ਯਾਰ ਇੱਕ ਮਿੰਟ, ਅੱਗੇ ਤੁਸੀਂ ਕਰਨੇ ਆ ਬੱਚਿਆਂ ਦੇ, ਉਹਦੇ ਬੱਚੇ ਵੀ ਹੋਣੇ, ਉਹਨਾਂ ਦੇ ਰਿਸ਼ਤੇ ਕਰਨੇ। ਹਾਂਜੀ, ਇਹ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇਹ ਨਹੀਂ ਸਹੀ, ਕਿਉਂਕਿ ਆ ਵੇਖੋ ਨਾ ਖਿਚੜੀ ਪੱਕ ਗਈ। ਹਾਂਜੀ, ਹਾਲਾਂਕਿ ਅੱਛੀ ਗੱਲ ਆ, ਕੋਈ ਮਾੜੀ ਗੱਲ ਨਹੀਂ ਇਹਦੇ 'ਚ। ਸਾਡਾ ਦੀਨ ਇਸਲਾਮ ਨਹੀਂ ਕਹਿੰਦਾ ਵੀ ਤੁਸੀਂ ਏਦਾਂ ਕਰੋ, ਠੀਕ ਹੈ ਨਾ। ਸਾਇੰਸ ਵੀ ਨਹੀਂ ਕਹਿੰਦੀ। ਅੱਜ ਦੇ ਡਾਕਟਰ ਕਹਿ ਰਹੇ ਨੇ ਕਿ ਗੈਰ ਬਰਾਦਰੀਆਂ 'ਚ ਕਰੋ, ਮੈਂ ਹੁਣ ਬਿਮਾਰੀਆਂ ਤੋਂ ਬਚੋਗੇ। ਮੈਂ ਬੱਟਾਂ 'ਚ ਕਰਨ ਲੱਗਾ ਹੁਣ। ਦੱਸ ਮੇਰੀ ਖਾਲਾ ਯਾਰ ਤੂੰ ਬੱਟਾਂ 'ਚ ਕਰਨਾ ਹੋਵੇ, ਮਲਕਾਂ 'ਚ ਕਰਨਾ ਹੋਵੇ, ਰਾਣਿਆਂ 'ਚ ਕਰਨਾ ਹੋਵੇ, ਸ਼ੇਖਾਂ 'ਚ ਕਰਨਾ ਹੋਵੇ, ਸਾਰੇ ਤੈਨੂੰ ਇਧਰੋਂ ਹੀ ਲੱਭ ਜਾਣ। ਇਹਨਾਂ ਨੇ ਚੈਗੀ ਵਾਂਗੂ ਰਿਸ਼ਤੇਦਾਰ ਇਕੱਠੇ ਕੀਤੇ। ਇਹਨਾਂ ਵਿੱਚ ਤੇ ਸਕਸੈਨੇ ਵੀ ਹੈ, ਅੱਛਾ ਜੀ, ਠਾਕੁਰ ਵੀ ਹੈ, ਰੈਡੀ ਬਰਾਦਰੀ ਵੀ ਸ਼ਮਸ਼ਾ ਦਾ ਕੋਈ ਰਿਸ਼ਤਾ ਪਿਆ? ਸ਼ਮਸ਼ ਬਰਾਦਰੀ, ਸ਼ਮਸ ਦਾ? ਉਹ ਸ਼ਮਸ ਬਰਾਦਰੀ ਕਿਹੜੀ ਹੁੰਦੀ ਹੈ? ਇਹ ਨਾਲ ਕਪੂਰ ਵੀ ਹੈ ਨੇ। ਬਾਦੀਗਰ ਕੋਈ ਹੈ? ਲੈ ਬਾਜ਼ੀਗਰ ਕਪੂਰ ਮੇਰਾ ਯਾਰ ਹੈਗਾ ਵਾ ਯਾਰ, ਅੱਲਾ ਦੇ। ਓਏ ਉਹ ਠੀਕ ਹੈ ਫਿਰ। ਰਾਠੌਰ ਵੀ ਹੈ ਕੋਈ? ਤਾਜੀ ਉਹ ਦਲੀਲ ਤੇ ਇਹਨੂੰ ਦੱਸ ਦਿਓ ਨਾ ਕਿ ਸਹੀ ਕਹਿਣ ਡਿਆ ਵੇ ਨਹੀਂ ਸਹੀ ਕਹਿੰਦੇ ਆ ਕਿ ਬਰਾਦਰੀਆਂ ਦੇ ਵਿੱਚ ਰਿਸ਼ਤੇ ਕਰਨੇ ਚਾਹੀਦੇ। ਇਹ ਕੋਈ ਦਲੀਲ ਨਹੀਂ ਹੈਗੀ ਜਿਹੜੀ ਤੂੰ ਦਲੀਲ, ਹੋਰ ਕੋਈ ਦਲੀਲ ਹੈਗੀ ਦੱਸ ਜਿਹੜੀ ਮੰਨਣੇਬਲ ਹੋਵੇ। ਉਸਤਾਦ ਜੀ ਇਹਦੇ ਚ ਮਿਸਾਲ ਇੱਕ ਸਿਆਣੇ ਦੀ ਦੱਸ ਦੇ ਦਿਆਂ। ਉਹ ਕਹਿੰਦੇ ਹੁੰਦੇ ਨੇ ਕਿ ਬਾਦਸ਼ਾਹ ਸੀ ਤੇ ਉਹਦੇ ਔਲਾਦ ਨੇ ਸੀ। ਉਹਨੇ ਕਿਹਾ ਜੀ ਮੈਨੂੰ, ਕਿਸੇ ਨੇ ਕਿਹਾ, ਵਜ਼ੀਰ ਨੂੰ ਕਿਹਾ ਕਿ ਮੈਨੂੰ ਪੁੱਤਰ ਲਿਆ ਕੇ ਤੇ ਜਿਹੜਾ ਮੇਰੇ ਵਰਗਾ ਚਿੱਟਾ ਗੋਰਾ ਹੋਵੇ। ਫਰੀਦ ਸਾਹਿਬ ਮੈਂ ਤੁਹਾਡੀ ਗੱਲ ਸੁਣ ਗਿਆ। ਤੁਸੀਂ ਇੱਕ ਬਰਾਦਰੀ ਵਾਲੀ ਗੱਲ, ਦੌਰ ਜਿਹੜਾ ਹੁੰਦਾ ਨਾ, ਦੌਰ ਇਹ ਸ਼ਖਸੀਅਤਾਂ, ਆਦਤਾਂ, ਨੇਚਰਾਂ ਤੱਕ ਚੇਂਜ ਕਰ ਦਿੰਦਾ। ਜਦੋਂ ਜੰਗਲੀਆਂ ਦੀ ਫਲਾਣੀ ਸੀ, ਫਲਾਣਾ ਸੀ, ਅੱਜ ਜਿਹੜਾ ਹੁਣ ਬੱਚੇ ਆ ਰਹੇ ਨੇ ਨਾ, ਚੱਲ ਰਹੇ ਨੇ ਨਵੀਂ ਜਨਰੇਸ਼ਨ, ਸਰ ਇਹ ਨਹੀਂ ਮੰਨਦੀ। ਔਰ ਇਹ ਦਲੀਲ ਗਲਤ ਆ। ਜਿਹਦੀ ਅੱਖ 'ਚ ਹਯਾ ਵਾ ਸਰ, ਉਹ ਭਾਵੇਂ ਜਿਹੜਾ ਮਰਜ਼ੀ ਆ, ਗੈਰ ਵੀ ਹੋ ਸਕਦਾ, ਗੈਰ ਵੀ ਆ। ਤੇ ਜਿਹੜੀ ਤੂੰ ਗੱਲ ਕਰ ਰਿਹਾ ਕਿ ਗੈਰ ਬਰਾਦਰੀ ਹੋਵੇ ਲੇਕਿਨ ਰਿਸ਼ਤੇਦਾਰ ਨਾ ਹੋਵੇ, ਲੇਕਿਨ ਬਰਾਦਰੀ ਹੋਵੇ ਭਾਵੇਂ ਪਤਾ ਨਹੀਂ ਕਿੱਥੇ ਦੀ ਹੋਵੇ, ਤੇ ਮੈਂ ਉਹ ਜੀ ਕੰਫਰਟ ਰਵਾਂਗਾ ਕਿ ਮੇਰੀਆਂ ਧੀਆਂ ਭੈਣਾਂ ਦੇ ਅੱਗੇ ਫਿਰਦੀਆਂ ਰਹਿਣ। ਨਹੀਂ, ਇਹ ਲੌਜਿਕ ਗਲਤ ਆ। ਤੂੰ ਕਿੱਦਾਂ ਕਹਿ ਸਕਦਾ ਕਿ ਤੇਰੀ ਬਰਾਦਰੀ ਆ ਤੇ ਤੂੰ ਅੱਲਾ ਮਾਫੀ ਦੇਵੇ ਹਾਸ਼ਮੀ ਆ, ਵੀ ਉਹ ਵੀ ਹਾਸ਼ਮੀ ਹੈ? ਇੱਕ ਮਿਸਾਲ ਆ, ਇਹ ਗੱਲ ਗਲਤ ਆ। ਗੱਲ ਇਹ ਹੈ ਕਿ ਬੰਦੇ ਸਹੀ ਹੋ। ਹਾਂ ਇਹ ਹੋ ਜਾਂਦਾ ਕਿਉਂਕਿ ਜ਼ਿਆਦਾ ਸਰ ਜੀ, ਜ਼ਿਆਦਾਤਰ ਜਿਹੜਾ ਨਾ ਉਹ ਤਬਕਾ ਇਹ ਆਪਣੀਆਂ ਬਰਾਦਰੀਆਂ 'ਚ ਕਰਨ ਵਾਲਾ। ਅਗਰ ਤੁਸੀਂ ਬਹੁਤ ਸਾਰੀ ਬਹਾਦਰੀ ਕਰੋਗੇ ਵੀ ਤੇ ਉਹ ਕੱਲ ਨੂੰ ਤੁਹਾਡੇ ਅੱਗੇ ਹੋਣੀ ਜਾਂ ਤੇ ਸਾਰੇ ਪਾਸੇ ਹੀ ਹਵਾਲ ਚੱਲ ਪਵੇ ਨਾ ਕਿ ਲੋਕੀ ਜਦੋਂ ਕੱਲ ਨੂੰ ਤੁਹਾਡੇ ਬੱਚੇ ਤਾਂ ਹੋਣੇ ਨੇ ਤੇ ਮਾਂ ਸ਼ੇਖ ਆ, ਪਿਓ ਮੁਗਲ ਆ, ਤੇ ਜਿਹਨੇ ਰਿਸ਼ਤਾ ਕਰਨਾ ਉਹ ਇਸ ਚੀਜ਼ ਨੂੰ ਨਾ ਮੰਨੇ, ਇਹਨੂੰ ਨਾ ਸਮਝੇ, ਫੇਰ ਤੇ ਤੁਸੀਂ ਕਰੋ। ਲੇਕਿਨ ਤੁਸੀਂ ਅਗਰ ਬਹਾਦਰੀ ਕਰ ਲਈ, ਤੁਸੀਂ ਇਸ ਚੀਜ਼ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਸਾਰਾ ਕੁਝ ਤੁਹਾਡੇ ਬੱਚੇ ਭੁਗਤਣਗੇ, ਕਿਉਂਕਿ ਪੂਰਾ ਸੈਟਅਪ ਜਿਹੜਾ ਨਾ ਉਹ ਨਹੀਂ ਚੇਂਜ ਹੋਇਆ ਹਾਲੇ। ਤੁਸੀਂ ਵਿੱਚੋਂ ਇੱਕ ਜਣੇ ਚੇਂਜ ਹੋ ਕੇ ਤੁਹਾਡੇ ਬੱਚੇ ਹੋਣੇ। ਗੱਲ ਕੌਣ ਹੈ ਜੀ? ਇਹ ਜੀ ਮੁਗਲ ਨੇ। ਅੱਛਾ ਜੀ, ਪਤਾ ਲੱਗੇ ਮਾਂ ਸ਼ੇਖ ਆ, ਮਾਸੀ ਫਲਾਣਾ ਵਾ, ਉਹ ਰਾਣਾ ਵਾ, ਖਾਲੂ ਰਾਣਾ ਵਾ, ਠੀਕ ਹੈ ਜੀ, ਇੱਕ ਮਿਸਾਲ ਆ। ਤੇ ਉਹ ਫਿਰ ਉਹ ਅਗਲੇ ਕਹਿੰਦੇ ਨਹੀਂ ਭੈਣ ਅਸੀਂ ਨਹੀਂ, ਇਹ ਤੇ ਮੁਸ਼ਕਲਾਤ ਨੇ। ਹਾਂ, ਇਹ ਟੋਟਲ ਕਨਸੈਪਟ ਖਤਮ ਹੋ ਜੇ ਫੇਰ ਆ ਉਸਤਾਦ ਜੀ। ਲੇਕਿਨ ਇਹਨੂੰ ਵੀ ਕਹੋ ਕਿ ਮਿਰਜ਼ਾ ਘੁਮਾਉਣਾ ਛੱਡੇ। ਨਹੀਂ, ਉਹਦਾ ਪਿਓ ਮਿਰਜ਼ਾ ਸੀ, ਉਹ ਕਿੱਦਾਂ ਛੱਡ ਨਹੀਂ ਮਿਰਜ਼ਾ ਉਸਤਾਦ ਜੀ, ਉਹਨੇ ਕਈ ਵਾਰੀ ਦੱਸਿਆ, ਉਹ ਕਹਿੰਦਾ ਮੇਰੀ ਅੰਮੀ ਮਿਰਜ਼ਾ ਵਾ। ਅੰਮੀ ਵੱਲੋਂ ਕਿੱਦਾਂ ਸ਼ੇਖ ਉਹਨੇ ਕਿਹਾ? ਅੰਮੀ ਕਹਿੰਦੇ ਸ਼ੇਖ ਆ। ਜੀ ਗੱਲ ਕਰੀ ਫਰੀਦ, ਅੱਬੂ ਤੇਰੇ ਮੁਗਲ ਸੀ। ਅਲਹਮਦੁਲਿਲਾ। ਹਾਲਤ ਬਸ ਫਿਰ ਫਰੀਦ ਸਾਹਿਬ ਤੁਸੀਂ ਬੇਬੁਨਿਆਦ ਬਣੇ ਹੋ। ਚੀਮਾ ਮੇਰੇ ਕੋਲੋਂ ਮੇਰੀ ਗੋਤ ਪੁੱਛੋ, ਮੇਰਾ ਪਰਵਰਿਸ਼ ਜਿੱਥੇ ਹੋਈ ਹੈ, ਜਿਹੜਾ ਸਾਡੇ ਪੁਰਖਾਂ ਦਾ ਪਿੰਡ ਆ ਉਹ ਪੁੱਛੋ। ਉਹ ਯਾਰ ਉਹ ਹੁਣ ਤੂੰ ਵੀ ਕਵੇਂਗਾ ਵੀ ਮੈਂ ਵੀ ਉੱਥੋਂ ਤੇ ਚਲੋ ਗੁੱਜਰ ਬਣ ਕੇ ਆ ਗਏ ਤੁਸੀਂ ਇੱਥੇ। ਹੁਣ ਇੱਥੇ ਅਸੀਂ ਨਾ ਮੰਨੀਏ, ਸਾਡੀ ਮਜਬੂਰੀ। ਅਸੀਂ ਕਿੱਦਾਂ? ਗੁੱਜਰ ਇਦਾਂ ਦਾ ਹੁੰਦਾ ਹੀ ਨਹੀਂ। ਗੁੱਜਰ ਤਿੰਨਾਂ ਫੁੱਲਾਂ ਵਾਲਾ, 2 ਫੁੱਲਾਂ ਵਾਲਾ, ਉਹ ਹਿਸਾਬ ਦਾ ਹੁੰਦਾ। ਮੈਂ ਨਹੀਂ ਮੰਨਦਾ। ਗੁੱਜਰ ਸ਼ਹਜ਼ਾਦੇ ਆ, ਬੱਬਰ ਸ਼ੇਰ ਆ, ਉਹ ਜੇਲ੍ਹ 'ਚ ਚੰਗੇ ਲੱਗਦੇ ਆ। ਨਹੀਂ, ਗੁੱਜਰ ਇੱਕ ਬੇਸਿਕਲੀ ਸ਼ਰੀਫ ਕੌਮ, ਸਹੀ ਬਾਤ। ਬਟ ਜੱਟ ਸਾਰੇ ਸ਼ਰੀਫ ਕੌਮਾਂ ਨੇ। ਅਗਰ ਇਹਨਾਂ ਦੇ ਕਿਤੇ ਰੌਲੇ ਚੱਲੇ ਇਹਨਾਂ ਨੇ ਤਾਂ ਉਹ ਇੱਕ ਅਨਾ ਜ਼ਮੀਨਾਂ ਕਿਸੇ ਵਜ੍ਹਾ ਤੋਂ ਤੁਰ ਪਈ ਗੱਲ। ਇਹ ਨਹੀਂ ਕਿ ਵੀ ਐਵੇਂ ਤੁਰ ਜਾਂਦੇ ਬੰਦਿਆਂ ਨੂੰ ਹੀ, ਮਤਲਬ ਮੈਂ ਨਹੀਂ ਕਿਤੇ ਗੁੱਜਰ ਸ਼ਰੀਫ ਵੇਖਿਆ। ਨਹੀਂ ਇਹ ਗੱਲ ਮੈਂ ਜਿਹੜਾ ਗੁੱਜਰ ਯਾਰ ਵੇਖਿਆ, ਤੂੰ ਤੇ ਨਾ ਕਹਿ ਗੁੱਜਰ, ਜਿਹੜਾ ਵੀ ਵੇਖਿਆ ਗੁੱਜਰ, ਉਹਨੇ ਪਸ਼ੋਰੀ ਪਾਈ, ਇੱਥੇ ਮੋਦਰ ਲਾਇਆ ਹੈ ਏਦਾਂ। ਮੈਂ ਅੱਜ ਤੱਕ ਨਹੀਂ ਕੋਈ ਗੁੱਜਰ ਵੇਖਿਆ ਉਹਨੇ 2 ਪੀਸ ਚੋਂਜ ਵਾਲੇ ਬੂਟ ਪਾਏ। ਨਹੀਂ ਭੈਣ, ਤੂੰ ਕੌਣ? ਅੰਸਾਰੀ ਹੈ। ਅੰਸਾਰੀਆਂ ਦਾ ਕੀ ਮਸ਼ਹੂਰ ਸੀ? ਕੱਪੜਾ ਬਣਾਉਂਦੇ ਸੀ। ਤੂੰ ਹੁਣ ਕੀ ਮੋਢੇ ਤੇ ਕੱਪੜਾ ਚੁੱਕੀ ਫਿਰਦਾ? ਸਾਡੇ ਬਣਾਉਂਦੇ ਰਹੇ, ਖੱਡੀਆਂ ਸਾਡੇ ਬਣਾਉਂਦੇ ਰਹੇ ਨਾ, ਏਦਾਂ ਹੀ ਉਹ ਵੀ ਮੱਝਾਂ ਦਾ ਕਰਦੇ ਰਹੇ। ਅੱਜ ਕਿਉਂ ਨਹੀਂ ਬਣਾਉਂਦਾ? ਤੇ ਫਿਰ ਮੰਨੋ ਨਾ, ਗੋਹੇ ਵਾਲੇ ਆ, ਫਿਰ ਮੱਝਾਂ ਦਾ। ਤੂੰ ਇਹ ਮੰਨਣਾ ਕਿ ਤੂੰ ਅੰਸਾਰੀ ਨਹੀਂ? ਫਿਰ ਅਸੀਂ ਅੰਸਾਰੀ ਅਲਹਮਦੁਲਿਲਾ। ਨਹੀਂ, ਤੇਰੇ ਕੋਲ ਕੀ ਸਬੂਤ ਆ? ਤੂੰ ਤੇ ਜੁਗਤਾ ਮਾਰਨੇ ਆ। ਮੈਂ ਹੁਣ ਲੂਮ ਚੁੱਕ ਲਿਆ ਵਾ ਝੋਲੀ 'ਚ, ਦੱਸੋ। ਤੇ ਉਹ ਹੁਣ ਮੱਝ ਚੁੱਕ ਕੇ ਸੰਭਾਲ ਵੇ। ਆਹੋ ਉਸਤਾਦ ਜੀ, ਇੱਕ ਮੀਮ ਆਈ, ਉਹ ਹੁਣ ਕੀ ਕਰਾਂਟ ਰੱਖ ਲਵੇ। ਗੁੱਜਰ ਰਾਣੇ
ਜੱਟ, ਇਹ ਤਿੰਨੇ ਬੰਦੇ ਮੈਂ ਵੇਖੇ ਸਿਰ ਫਿਰੇ ਹੀ ਹੁੰਦੇ ਥੋੜੇ ਨਹੀਂ। ਬਾਕੀ ਮੈਂ ਮੰਨਦਾ ਨਹੀਂ ਇਹ ਕੋਈ ਲੌਜੀਕ ਨਹੀਂ ਹੈ। ਇਹ ਅੱਜ ਦੇ ਦੌਰ 'ਚ ਕੋਈ ਲੌਜਿਕ ਮੈਂ ਨਹੀਂ ਇੱਕ ਹੈ। ਗੁੱਜਰ ਨੂੰ ਡਰੈਸ ਪੁੱਛਿਆ, ਉਹ ਹੋਰੇ ਆ ਧਮਕੀਆਂ ਨਾਲ ਇੱਧਰ ਨੂੰ ਮੈਂ ਡਰ ਕੇ ਮਾਪੀ ਚਲਾ ਗਿਆ। ਮੈਂ ਕਿਹਾ ਰਹਿਣ ਦੋਗੇ। ਨਹੀਂ ਉਹ 100 ਚ ਇੱਕ ਅੱਧਾ ਤੇ ਹਰ ਬਰਾਦਰੀ ਇਸ ਚੰਗਾ ਨਿਕਲ ਹੀ ਆਉਂਦਾ ਵਾ। ਲੇਕਿਨ ਉਸਤਾਦ ਜੀ ਜ਼ਾਤ ਬਰਾਦਰੀ ਐਵੇਂ ਅਸੀਂ ਉਸਤਾਦ ਜੀ ਇੱਕ ਬੰਦੇ ਨੇ ਬੜੀ ਖੂਬਸੂਰਤ ਗੱਲ ਕੀਤੀ, ਕਹਿੰਦਾ ਪਹਿਲੇ ਸਾਰੀ ਦੁਨੀਆ ਗੁੱਜਰ ਹੀ ਹੁੰਦੀ ਸੀ, ਫਿਰ ਜਿਹੜਾ ਨਹਾਉਂਦਾ ਗਿਆ ਆਪਣੀ ਬਰਾਦਰੀ ਬਣਾਉਂਦਾ ਗਿਆ। ਫੇਸਬੁੱਕ ਤੇ ਆਈ ਸੀ। ਲੋ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਅਗਲੇ ਪ੍ਰੋਗਰਾਮ 'ਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਪਿਆਰ ਮੁਹੱਬਤ ਦੇ ਨਾਲ ਰਹਿਣਾ ਸਾਡੇ ਨਾਲ, ਤੇ ਇਹ ਕੋਈ ਦਿਲ ਨੂੰ ਨਹੀਂ ਗੱਲ ਲੈਣੀ, ਨਾਰਮਲ ਅਸੀਂ ਗੱਲਾਂ ਕਰਦੇ। ਲੇਕਿਨ ਲਾਲੇ ਵਾਲੀ ਗੱਲ ਮੈਂ ਕਰਾਉਣੀ ਹੈ ਇਕੱਲੇ। ਲੇਕਿਨ ਇਹ ਮੇਰੇ ਤੇ ਕਰਜ਼ਾ, ਉਹ ਭਾਈ ਉਹਨਾਂ ਮੇਰਾ ਯਾਰ ਆ, ਤੂੰ ਕਿਦਾਂ ਨੂੰ ਗੱਲ ਕਰੇ ਕੋਈ? ਉਸਤਾਦ ਜੀ ਬਸ ਕਰਿਆ ਕਰੋ। ਤੇ ਮੈਂ ਇਸ ਤੋਂ ਤੁਹਾਡੇ ਤੋਂ ਪਹਿਲੇ ਉਹ ਮੇਰਾ ਯਾਰ ਹੁੰਦਾ ਸੀ ਉਸਤਾਦ ਜੀ। ਮਾਫੀ ਮੰਗ ਰਹੇ ਹੋ ਲਾਲਾ ਜੀ ਕੋ, ਸਾਨੂੰ ਵੀ ਉਹਨਾਂ ਨੇ ਤੂੰ ਕੈਸਾ ਬਗੈਰਤ ਆ? ਮੇਰੇ ਤੋਂ ਪਹਿਲੇ ਤਾਂ ਤੂੰ ਯਾਰ ਆ, ਤੂੰ ਨਾ ਮੁਨਾਫਕਤ ਕਰਨਾ। ਮੇਰਾ ਬਾਅਦ ਚ ਹੋਇਆ ਤੇ ਮੈਂ ਕਹਿੰਦਾ ਮੈਂ ਤੈਨੂੰ ਛੱਡਣਾ ਨਹੀਂ। ਹੁਣ ਕਹਿੰਦਾ ਨਹੀਂ, ਇਹਨੂੰ ਕਹਿੰਦੇ ਨੇ ਯਾਰੀ। ਦੋ ਫਿੱਟੇ ਮੂੰਹ ਵੱਡੇ ਆ ਤੁਸੀਂ, ਲੱਖ ਲਾਨਤ। ਨਹੀਂ ਨਾ ਹਾਂਜੀ ਉਹਨੇ ਕਿਹਾ ਸੀ। ਨਹੀਂ ਉਹ ਸਿਰਫ ਮੈਂ ਡੁੱਬ ਕੇ ਮਰ ਜਾਣਾ। ਕੱਟ ਕੇ ਨਾ ਥੋੜਾ ਅੱਗੇ ਕਰਕੇ ਲਾ ਦੇ। ਓਕੇ, ਅੱਲਾ ਹਾਫਿਜ਼।